ਖੋਤੇ ਨੂੰ ਦੰਦੀ ਵੜ ਕੇ ਕਹੀ ਜਾਂਦਾ ਜਵਾਨੀ ਰਹਿ ਗਈ ਭਰਾਵਾ ਹੁਣ ਤੇ ਮੋਟਰਸਾਈਕਲ ਦੇ ਸ਼ੀਸ਼ੇ ਆਣੇ ਤੇ ਅੱਗੇ ਫਰੰਟ ਤੇ ਸ਼ੋਅ ਕਿਧਰ ਰੱਖਿਆ। ਓਏ ਸ਼ਿਮਲੇ ਵਾਲੀ ਰਜ਼ਾਈ ਹੁੰਦੀ ਕੀ ਬਾਤ ਕੈਚਅਪ ਦੇ ਸ਼ੈਸ਼ੇ ਨਾਲ ਮੰਗ ਭਰੀ ਹੁੰਦੀ ਬਾਬਾ ਕੈਚ ਤੇ ਸ਼ੈਸ਼ੇ अस्सलाम वालेकुम नाज़रीन, टी टाइम में खुश आमदीद। बस 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 बच्चे सुते अंदर। हाजी ते ओ हाफिज़ साहब ਅੰਦਰ ਸੁੱਤੇ ते ਉਹ ਕਹਿੰਦੇ ਸੀ ਸਾਨੂੰ ਕੋਈ ਵੀ ਨਾ ਸੁਵਾਵੇ ਨਾ। मैं कह के जगावे ना। ਉਸਤਾਦ ਜੀ ਡੇਲੀ ਇੰਜ ਹੀ ਕਰਦੇ। ओए यार ये डेली नहीं कर रहे। ਮੈਂ ਵੇਖ ਰਿਹਾ ਕੱਲ ਵੀ ਪਰਸੋਂ ਵੀ ਡੇਲੀ ਸੋ ਜਾਂਦੇ। कल परसों तो तू आया ही नहीं, तू कितने वे रहे? ਆਇਆ ਸੀਗਾ ਉਸਤਾਦ ਲੇਟ ਆਇਆ ਸੀ। ਉਹ ਹੌਲੀ ਬੋਲਣਾ ਇੱਦਾਂ ਉੱਠ ਜਾਣਾ ਉਹਨਾਂ ਨੇ। ਨਹੀਂ ਉੱਠਦੇ ਯਾਰ। नहीं ਹਾਂਜੀ उठते। ਓਏ ਹਾਏ ਜਾਗਦੇ ਆ ਦਾ ਮਤਲਬ इंज गल करो बस। ਚਲੋ ਇਦਾਂ ਰਾਮ ਨਾਲ ਕਰਨੀ ਹੈ ਨਾ। हाँ ਉਹ ਤਾਂ ਅੱਛੀ ਨਹੀਂ ਬੋਲਣਾ। गमले च रस उगे होंगे। ਓਏ ਬਿੱਲੀ ਨੇ ਚੌਂਕੜੀ ਮਾਰੀ ਹੁੰਦੀ ਓਏ। ਓਏ ਕਿਕਲੀ ਪਾਉਣ ਵਾਲਾ ਬਾਂਦਰ ਹੁੰਦਾ। ਕਿਕਲੀ ਕਿਲੀ ਕਿਲੀ ਬੱਬਲ। ਉਸਤਾਦ ਜੀ ਮੈਂ ਤੁਹਾਨੂੰ ਬੇਕਰੀ ਦੀਆਂ ਸਾਰੀਆਂ ਚੀਜ਼ਾਂ ਤੇ ਜੁਗਤਾਂ ਕਰਾਂਗਾ। ਬੇਕਰੀ ਦੀਆਂ ਸਾਰੀਆਂ ਚੀਜ਼ਾਂ ਤੇ ਜੁਗਤਾਂ ਕਰਨੀਆਂ ਨੇ। ਦੇਖਦੇ ਆ ਕਿੱਥੇ ਤੱਕ ਜਾਂਦੇ ਬੇਕਰੀ ਦਾ ਸਮਾਨ, ਕਿੰਨਾ ਕਦੋਂ ਮੁੱਕਦਾ ਵਾ। ਲਓ ਜੀ ਅੱਜ ਉਸਤਾਦ ਜੀ ਤਿਆਰੀ ਚ ਆਏ ਆ। ਉਸਤਾਦ ਜੀ ਤਿਆਰੀ ਚਾਹੀਦੀ ਨਹੀਂ ਤਿਆਰੀ ਨਹੀਂ, ਉਹਨਾਂ ਵੈਸੇ ਸੋਚਿਆ ਹੈਗੇ। ਚਲੋ ਰੱਬ ਗਵਾਵਾ ਕੇ ਇੱਥੇ ਅੰਦਰ ਆਉਣ ਤੋਂ ਪਹਿਲੇ ਨਹੀਂ ਸੀ ਮੈਨੂੰ ਪਤਾ। ਮੈਂ ਕਿਹਾ ਹੁਣ ਕੀ ਕਰਨਾ ਵਾ। ਚਲੋ ਸ਼ੁਰੂਆਤ ਕਰਦਾ ਜੀ। ਡਬਲ ਰੋਟੀ ਨਾਲ ਮੇਕਅਪ ਕੀਤਾ ਹੁੰਦਾ। ਇਦਾਂ ਦੇ ਮੈਂ ਵੀ ਜੁਗਤ ਕਰਾਂਗਾ। ਡਬਲ ਰੋਟੀ ਨਾਲ ਬੇਸ ਲਾਈ ਪਹਿਲੇ ਇਹਦਾ ਤੇ ਮਜ਼ਾ ਲੈਣ। ਕਾਲੂ ਓਏ ਇੰਜ ਛਿੱਲ ਕੇ ਬਿਸਕੁਟ ਖਾਦਾ ਹੁੰਦਾ। ਓਏ ਫੀਨੀ ਬਾਕਰ ਖਾਨੀ ਹੁੰਦੀ। ਇੰਜ ਤੇ ਫਿਰ ਅਸੀਂ ਕਿੰਨਾ ਕੁਝ ਕਰ ਲਾਂਗੇ। ਯਾਰ ਕੋਈ ਇਹ ਜੁਗਤ ਵਾ, ਮਤਲਬ ਓਏ ਰਸਗੁੱਲੇ ਨੂੰ ਰਬੜ ਪਾ ਕੇ ਇੰਜ ਨਹੀਂ ਕੀਤਾ। ਓਏ ਕੇਕ ਰਸ ਨਾਲ ਲਕੀਰਾਂ ਲਾਈਆਂ ਹੁੰਦੀਆਂ। ਓਏ ਪਤੀਸੇ ਨਾਲ ਡੀ ਵਾਈ ਹੁੰਦੀ। ਓਏ ਕਰੀਮ ਰੋਲ ਦਾ ਐਲਾਨ ਕੀਤਾ ਹੁੰਦਾ। ਓਏ ਬਾਮ ਵਾਲੀ ਪੇਸਟਰੀ ਹੁੰਦੀ। ਕਿਹੜੀ? ਬਾਮ ਵਾਲੀ। ਜਿਹਦੇ ਸੱਟਾਂ ਲੱਗੀਆਂ ਉਹਨੂੰ ਪੇਸਟਰੀ ਉਹਦੇ। ਕਾਲੂ ਓਏ ਬਾਕਰ ਖਾਣੇ ਨਾਲ ਗਿੱਟੇ ਕੂਚੇ ਹੁੰਦੇ। ਓਏ ਬੰਦ ਨਾਲ ਪਸੀਨਾ ਸਾਫ ਕੀਤਾ ਹੁੰਦਾ। ਕਿਹਦੇ ਨਾਲ? ਬੰਦ ਨਾਲ। ਯਾਨੀ ਕਿ ਉਸਤਾਦ ਜੀ ਦੀ ਬੇਸ ਨਹੀਂ ਸੀ ਠੀਕ, ਇਹ ਤੁਹਾਡੀ ਬੇਸ ਤੇ ਪਾਣੀ ਫੇਰਿਆ। ਨਹੀਂ ਉਹ ਬੰਦ ਜ਼ਿਆਦਾ ਅੱਛਾ ਵਾ। ਬੰਦ ਹੁੰਦਾ ਵਾ ਉਹ ਪਫਿੰਗ ਵਾਸਤੇ। ਡਬਲ ਰੋਟੀ ਹੈਗੀ ਬੇਸ ਲਾਉਣ ਵਾਸਤੇ। ਉਹ ਥੋੜਾ ਪਿੱਛੇ ਬੈਠਾ ਨਾ, ਨਹੀਂ ਸਕਦੇ। ਰਸ ਬਰੀਕ ਕਰਕੇ ਤੇ ਕੰਨ 'ਚ ਫੇਰਿਆ ਹੁੰਦਾ ਐਂ ਕਰ। ਕੀ ਰਸ ਬਰੀਕ ਕਰਕੇ। ਇਹ ਉਸਤਾਦ ਜੀ ਖਾਵਾਂ ਨੂੰ ਯਾਰ ਇਸ ਤਰ੍ਹਾਂ ਦੀਆਂ ਤੇ ਬੰਦਾ ਫਰਕ ਕਰੀ ਜਾਂਦਾ। ਲੋ ਜੀ ਇਹ ਅਸੀਂ ਇਕੱਲੇ ਨਹੀਂ ਕਰ ਰਹੇ। ਫੌਰਨ ਤੋਂ ਫੌਰਨ ਜਿਹੜੀ ਆਮਦ ਹੋਈ ਯਾਰੀ ਨਾ ਥੱਲੇ ਲਿਖੀ ਜਾਓ। ਹਾਂ ਜੂਸ ਨਾਲ ਜੁਗਤ ਬੇਕਰੀ ਦੀਆਂ ਚੀਜ਼ਾਂ ਤੇ ਜੁਗਤ ਥੱਲੇ ਲਿਖੀ ਜਾਣੀ। ਬੰਦ ਹੱਥਾਂ ਤੇ ਚੜਾ ਕੇ ਬਾਕਸਿੰਗ ਕੀਤੀ ਹੁੰਦੀ ਹੈ। ਓਏ 5 1.5 ਲੀਟਰ ਵਾਲੀਆਂ ਬੋਤਲਾਂ ਪਤੀਲੇ 'ਚ ਪਾ ਕੇ ਉਹਨਾਂ 'ਚ ਪੈਂਚਰ ਚੈੱਕ ਕੀਤਾ। ਇੱਧਰ ਦੇਖ ਲਓ ਭੂਰ ਝੂਰ ਦਾ ਬਰੀਫ ਕੇਸ ਹੁੰਦੇ। ਓਏ ਬੰਦ ਸਿਰ ਤੇ ਰੱਖ ਪੰਚਾਇਤ ਕੀਤੀ ਹੁੰਦੀ ਹੈ। ਓਏ ਪੱਗ ਟੈਪ। 2.5 ਲੀਟਰ ਬੋਤਲ ਨਾਲ ਵੰਜਲ ਵਾਇਆ ਹੁੰਦਾ ਵਾ। ਕੀ ਹੋਇਆ? ਵੰਜਲ ਉਹ ਵਾਂਝੂ। ਉਹ ਵਾਂਝੂ ਨਹੀਂ ਧੱਕਾ ਜਿਹੀ ਮੋਰੀ ਕਰਕੇ ਨਾ ਰਹਿੰਦੇ ਸ਼ੀਰ ਮਾਲ ਨਹੀਂ ਹੁੰਦਾ ਵੱਡਾ, ਉਹਦੇ ਨਾਲ ਕੈਦੀ ਕਰਨ ਖੇਲਿਆ ਹੁੰਦਾ। ਹੈ। ਸ਼ੀਰ ਮਾਲ ਨਹੀਂ ਹੁੰਦਾ ਉਸਤਾਦ ਜੀ। ਸ਼ੀਰ ਮਾਰ ਨਾਲ ਰੋਟੀਆਂ ਲਾਈਆਂ ਹੁੰਦੀਆਂ। ਹਾਂਜੀ ਹਾਂ ਏਦਾਂ ਇਹ ਵੀ ਉਦਾਂ ਦੀ ਸੀ। ਕਹਿੰਦੇ ਵੀ ਉਦਾਂ ਦੀ ਸੀ। ਬਿਸਕੁਟ ਨਾਲ ਟਾਸ ਕੀਤਾ ਹੁੰਦੇ। ਹਾਂ ਉਹ ਵਟਾਂ ਵਾਲਾ ਆਵੇ ਕਿ ਪਲੇਨ ਆਵੇ। ਕੀ ਬਾਤ। ਓਏ ਪੈਂਟ ਕੋਟ ਦੀ ਉਤਲੀ ਜੇਬ 'ਚ ਸਮੋਸੀ ਪਾਈ ਹੁੰਦੀ। ਸੱਚੀ ਪੁੱਛੀ ਵਾਲੀ ਉਹ ਜਿਹੜੀ ਤੂੰ ਖਾਣੇ ਤੇ ਲਾਉਂਦਾ ਸੀ। ਗੰਦੇ ਨਾਲੇ ਦੇ ਉੱਤੇ ਸਮੋਸੀਆਂ ਲਾਉਂਦਾ ਸੀ। ਮੈਂ ਬੰਦਾ ਲੱਭਦਾ ਫਿਰਦਾ ਉਸਤਾਦ ਜੀ। ਓਏ ਬਿਸਕੁਟ ਦਾ ਨਗ ਬਣਾਇਆ ਹੁੰਦਾ। 18ਵਾਂ ਉਸਤਾਦ ਜੀ ਚੱਲ ਬੁਰੀ ਗੱਲ ਹੈ। ਕੀ ਬਾਤ ਓਏ ਬੰਦ ਨਾਲ ਕਾਊਂਟਰ ਸਾਫ਼ ਕੀਤਾ ਹੁੰਦਾ। ਕਿੰਨੀ ਕਿਤਾਬਾਂ ਰੋਜ਼ ਇੱਕ ਬੰਦ ਨਾਲ ਕਾਊਂਟਰ ਦਾ ਕਰਕੇ ਬੰਦ ਸਿੱਟ ਦਿੰਦੇ ਤੇ ਸਵੇਰ ਨੂੰ ਆ ਕਹਿ ਰਹੇ ਯਾਰ ਸਫਾਈ ਵਾਲਾ ਬੰਦ ਦੇ ਦੇ। ਬੰਦ ਰੱਖੇ ਨਾ। ਆਹੋ ਖਰਾਬ ਬੰਦ ਰੱਖੇ ਸਫਾਈ ਵਾਲੇ ਲੈਦਾ। ਬੰਦ ਗਿੱਲਾ ਕਰਕੇ ਕਾਊਂਟਰ ਸਾਫ। ਆਹੋ ਇਹ ਗਿੱਲਾ ਬੰਦ ਮਾਰ ਗਿੱਲਾ ਕਰਕੇ। ਓਏ ਪੇਸਟਰੀਆਂ ਚੱਕਣ ਵਾਲੇ ਚਿਮਟੇ ਨਾਲ ਖਾਜ ਕੀਤੀ ਹੁੰਦੀ। ਕਿਧਰ
ਬੇਸ ਤੇ ਚੱਕਣ ਵਾਲਾ ਚਿਮਟਾ ਨਾ ਹੁੰਦਾ ਆਓ 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 ਉਹਦੇ ਨਾਲ ਆਓ ਸਹੀ ਗੱਲ ਹੈ। ਕਾਲੂ ਓਏ ਬੰਦ ਨੂੰ ਰੱਸੀਆਂ ਪਾ ਕੇ ਬਾਕਸਿੰਗ ਖੇਲੀ ਹੁੰਦੀ। ਓਏ ਉਹਨੇ ਖੇਲ ਤੇ ਲਈ ਹੈ। ਤੇ ਯਾਰ ਹਾਜ਼ਰ ਨਹੀਂ ਦਾ ਹੁੰਦਾ ਦੱਸ ਯਾਰ ਕਰੀਮ ਰੋਲ ਘੁੱਟ ਕੇ ਬੁਰਸ਼ ਤੇ ਕੱਢਿਆ ਹੁੰਦਾ ਆਓ ਟੁੱਥਬਰਸ਼ ਤੇ ਕਰੀਮ ਰੋਲ ਕੱਢ ਕੇ ਆ ਸਹੀ ਗੱਲ ਹੈ। ਕਰੀਮ ਰੋਲ ਚੋਂ ਕਰੀਮ ਕੱਢ ਕੇ ਚੰਨ ਵੇਖਿਆ ਹੁੰਦਾ ਐਂ ਅੱਛਾ ਮੂਰੀ ਕਰ ਦੂਰਬੀਨ ਕਰੀਮ ਰੋਲ ਨਾਲ ਬਰਫ਼ ਤੋੜੀ ਹੁੰਦੀ ਹੈ ਇੰਜ ਕਰਕੇ। ਕਾਲੂ ਓਏ ਕਰੀਮ ਰੋਲ ਠੋਕ ਕੇ ਬੱਕਰੀ ਬੰਨੀ ਹੁੰਦੀ ਲਓ ਜੀ ਵੇਖਿਆ ਨਾ ਬੇਕਰੀ ਚ ਹਜ਼ਾਰ ਚੀਜ਼ ਹੁੰਦੀ ਇਹ ਹੈ ਉੱਥੇ ਉਹ ਹੀ ਤਿੰਨਾਂ ਚੋਂ ਤੇ ਫਸੇ ਬਸ ਕਲੱਬ ਸੈਂਡਵਿਚ ਚ ਸਟਿਕ ਲੈ ਕੇ ਗਿਆ ਓ ਯਾਰ ਹੋਰ ਵੀ ਨਿਕਲੋ ਪਰਲੇ ਬੇਕਰੀ ਚ ਹੋਰ ਬਹੁਤ ਚੀਜ਼ਾਂ ਹੁੰਦੀਆਂ ਬੇਕਰੀ ਚ ਪੀਜ਼ਾ ਹੁੰਦਾ ਬੇਕਰੀ ਚ ਟੂਥਪੇਸਟਾਂ ਵੀ ਪਈਆਂ ਹੁੰਦੀਆਂ ਜੈਮ ਪਈ ਹੁੰਦੀ ਆ ਬੇਕਰੀ ਚ ਸੋਚੋ ਤੇ ਸਹੀ ਉਹੀ ਤਾਂ ਮੈਂ ਕਿਹਾ ਵੀ ਦੇਖਦੇ ਤੁਸੀਂ ਤਿੰਨਾਂ ਚੀਜ਼ਾਂ ਨਾਲ ਬੰਦ ਹੀ ਰੋਲ ਦਿੱਤਾ ਤੁਸੀਂ ਬ੍ਰੈਡ ਨਹੀਂ ਹੁੰਦੀ ਜਿਹੜੀ ਬ੍ਰੈਡ ਜੀ ਉਹਨਾਂ ਨੂੰ ਕਾਲੀਆਂ ਕਰਕੇ ਉਹਦੀ ਸ਼ਤਰੰਜ ਬਣਾਈ ਹੁੰਦੀ ਉਹ ਡਬਲ ਰੋਟੀ ਹੁੰਦੀ ਉਹਨੀ ਡਬਲ ਰੋਟੀ ਉਹਨੂੰ ਬ੍ਰੈਡ ਕਹਿੰਦੇ ਹਾਂ ਉਹਨੂੰ ਹੀ ਕਹਿੰਦੇ ਆ ਮਿਲ ਗਈ ਡਬਲ ਰੋਟੀ ਸਾਬਣਦਾਨੀ ਚ ਬਰਫੀ ਰੱਖੀ ਹੁੰਦੀ। ਸਾਬਣਦਾਨੀ ਉੱਤੇ ਨਹੀਂ ਹੁੰਦੀ ਨਹੀਂ ਮੈਂ ਬਰਫੀ ਰੱਖੀ ਯੂ ਆਰ ਉਹ ਸਾਬਣਦਾਨੀ ਦਾ ਨਾਂ ਕਿਉਂ ਲਿਆ ਯੂ ਆਰ ਰੋਂਗ ਬੂਆ ਢੋ ਕੇ ਅੱਗੇ ਪੇਸਟਰੀ ਰੱਖੀ ਹੁੰਦੀ। ਆ ਕੇ ਖੋਲਣਾ ਜਾ ਓਏ ਆਹੋ ਬੂਆ ਵੀ ਬੰਦ ਹੋ ਜਾਂਦਾ ਸੀ ਨਾ ਤੇ ਗੋਲ ਕੇ ਤੇ ਅੱਗੇ ਢੋ ਕੇ ਅੱਗੇ ਪੇਸਟਰੀ ਢੱਕ ਦਿੱਤੀ ਆਪਣੇ ਟੇਬਲ ਭੁੱਜੇ ਚਨੇ ਗਰਮ ਕਰਕੇ ਟਕੋਰ ਕੀਤੀ ਹੁੰਦੀ। ਜਿਹੜੇ ਕਿਹੜੇ ਬੇਕਰੀ ਚ ਯਾਰ ਭੁੱਜੇ ਚਨੇ ਹੁੰਦੇ ਨਹੀਂ ਹੁੰਦੇ। ਨਿੰਮਕੋ ਵੀ ਹੁੰਦੀ। ਓ ਯਾਰ ਭੁੱਜੇ ਚਨੇ ਨਹੀਂ ਹੁੰਦੇ ਬੇਕਰੀ ਚ ਮੈਂ ਲਿਆ ਕੇ ਦੇਣਾ ਦੱਸੋ। ਓਏ ਹੁਣ ਤੂੰ ਆਪਣੇ ਮੱਲੇ ਲਈ ਬੇਕਰੀ ਦੀਆਂ ਕਰਨੀਆਂ ਇਹਨੇ ਮੈਸੇਜ ਕਰ ਦੇਣਾ ਫਟਾਫਟ ਚਨੇ ਰਖਵਾਉਂਦੇ ਆ ਰੋਲ ਨੂੰ ਕਲਿੱਪ ਲਾ ਕੇ ਜੇਬ ਨਾਲ ਲਾਇਆ ਕੀ ਰੋਲ ਨਹੀਂ ਓਏ ਉਹਨੇ ਸਮੋਸੀ ਦਾ ਹੱਥ ਲਈ ਜੇ ਚੱਲ ਠੀਕ ਹੈ ਠੀਕ ਹੈ। ਲਓ ਜੀ ਦੇਖਣਾ ਦੀ ਬਸ ਦੇਖਣਾ ਦਰਵਾਜ਼ਾ ਬੰਦ ਮੇਰੇ ਕਰਕੇ ਨਾਲ ਕਿੰਨੀਆਂ ਚੀਜ਼ਾਂ ਆ ਰਹੀਆਂ ਪਰ ਮੈਂ ਜੋ ਦੱਸੀ ਗਿਆ ਨਾ ਇਹਨਾਂ ਨੇ ਉੱਤੇ ਕਰੀ ਜਾਣੀਆਂ ਹੋਰ ਲੱਭੋ ਚੀਜ਼ਾਂ 2500 ਆਈਟਮ ਹੁੰਦੀ ਬੇਕਰੀ ਚ ਓਏ ਜੈਮ ਗਰਮ ਕਰਕੇ ਫੋੜੇ ਤੇ ਲਪੇਟਿਆ ਹੁੰਦਾ ਜੈਮ ਆਹ ਸਹੀ ਗੱਲ ਆ ਉਹ ਨਹੀਂ ਹੁੰਦਾ ਆਹ ਬਾਮ ਟੈਪ ਬਾਗਰਖਾਨੇ ਨੂੰ ਮੁੱਠ ਲਵਾ ਕੇ ਢਾਲ ਬਣਾਈ ਹੁੰਦੀ। ਓਏ ਲੇਸਦਾਰ ਕੇਕ ਹੁੰਦੇ ਓਏ ਕਿਦਾਂ ਲੇਸਦਾਰ ਹਾਂ ਲੋ ਜੀ ਆ ਨਾਦਰੀ ਨਾ ਵੇਖ ਲੋ ਬੇਕਰੀ ਚ ਮਸਹਿਰੀ ਲਾਈ ਹੁੰਦੀ। ਓਏ ਪਤਾਸੇ ਨਾਲ ਪਤੀਲੀ ਮਾਂਜੀ ਹੁੰਦੀ। ਕਾਲੂ ਇਹ 2 ਪਾਉਂਡ ਦਾ ਕੇਕ ਕਿਦਾਂ ਰੱਖਿਆ ਵਾਰ ਰੋਕਿਆ ਹੁੰਦਾ ਕੀ ਬਾਤ ਕੈਚਅਪ ਦੇ ਸ਼ੈਸ਼ੇ ਨਾਲ ਮਾਂਗ ਭਰੀ ਹੁੰਦੀ ਬਾਬਾ। ਕੈਚ ਦਾ ਸ਼ੈਸ਼ੇ ਦਾ ਹਾਂਜੀ ਹੁੰਦਾ ਸਾਸ਼ੇ ਹਾਂਜੀ ਸ਼ੈਸ਼ੇ ਮਾਇਓਨੀਜ਼ ਨਾਲ ਟੀਪ ਕੀਤੀ ਹੁੰਦੀ ਹੈ ਟੀਪ ਗੁੱਡ ਉਹ ਇਹ ਬੇਕਰੀ ਅੰਦਰ ਵੜੋ ਨਾ ਤੇ ਇੰਜ ਬੇਕਰੀ ਸ਼ੁਰੂ ਹੁੰਦੀ ਆ ਤੇ ਉਸ ਤੋਂ ਬਾਅਦ ਇੰਜ ਹੁੰਦੀ ਆ ਉਸ ਤੋਂ ਬਾਅਦ ਇੰਜ ਹੁੰਦੀ ਆ ਬੜਾ ਕੁਛ। ਇਹ ਸਿਰਫ ਵੜਦੇ ਹੀ ਖੱਬੇ ਹੱਥ ਜਿਹੜਾ ਕਾਊਂਟਰ ਨਾ ਉਤੋਂ ਨਹੀਂ ਨਿਕਲਣ ਦੇ ਬਾਹਰ ਅੱਗੇ ਜਾਣ ਹੀ ਨਹੀਂ ਦੇ 50 ਮਿੰਟਾਂ ਜੀ ਚੱਲ ਜਾਂਗੇ ਅੱਗੇ ਮੈਂ ਕਹਿੰਦਾ ਉਹ ਨਾ ਚੱਲ ਜਾਣ ਕਿਤੇ ਅੱਗੇ ਰਸਗੁੱਲੇ ਤੇ 8 ਲਿਖ ਕੇ ਕੁਈਨ ਬਣਾਈ ਹੁੰਦੀ। ਅੱਛਾ ਉਹ ਰਸਗੁੱਲਾ ਪਹਿਲੇ ਇੰਜ ਸੀ ਫਿਰ ਰਸਗੁੱਲਾ ਇੰਜ ਸੀ ਫਿਰ ਨਾਗਜ ਰਸਗੁੱਲਾ ਸੀ ਉਹ ਰਸਗੁੱਲਾ ਉਹਦਾ ਚੂਚਾ ਮੈਂ ਚੂਚਾ ਪਾਇਆ ਹੀ ਨਹੀਂ ਹੁਣੇ ਪਾਉਣਾ ਹੀ ਆ ਤੂੰ ਨਹੀਂ ਆ ਬੜਕਾ ਬਦਲ ਕੇ ਉੱਤੇ ਜਿਹੜਾ ਮੈਂ ਰੱਖਣਾ ਸੀ ਉਹ ਭੁੱਲ ਗਿਆ ਆਹ ਪੇਸਟਰੀ ਮਾਰ ਕੇ ਸਿਰ ਪਾੜਿਆ ਹੁੰਦਾ। ਚਲੋ ਜੀ ਫ੍ਰੀ ਲਾਉਂਸ ਜੁਗਤਾ ਕਰੋ ਫ੍ਰੀ ਲਾਉਂ ਸੀ ਐਡਾ ਪਾਗਲ ਜਿਹੜੀ ਮਰਜ਼ੀ ਜੋ ਮਰਜ਼ੀ ਮਰਜ਼ੀ ਲਿਮਿਟਿਡ ਹੋ ਗਏ ਤੁਸੀਂ ਕੀ ਬਾਤ ਚਲੋ ਥੱਲੜੀ ਜੇਬ ਚ ਤਾਲਾ ਪਾਇਆ ਹੁੰਦਾ ਵਾ ਅੱਜ ਵੈਰੰਗ ਹੈ ਨਹੀਂ ਸ਼ੁਕਰ ਹੈ ਯਾਰ ਕਿੱਡਾ ਭਾਰਾ ਤਾਂ ਥਲੜੀ ਸ਼ੇਪ ਚ ਪਾਇਆ ਤੇ ਲੋਕਾਂ ਨੂੰ ਕਹੀ ਨਾ ਤਨਖਾਹ ਮਿਲੀ ਆ ਤੇ ਵੱਜਦਾ ਕਿੱਡਾ ਬੁਰਾ ਹੋਣਾ ਓਏ ਵਿਸਾਖੀ ਨਾਲ ਦੇਖ ਪਕਾਈ ਹੁੰਦੀ। ਹਲੀਮ ਦਾ ਘੁੱਟ ਭਰਿਆ ਹੁੰਦਾ ਓਏ ਓਏ ਗਾਡਰ ਫੜ ਕੇ ਉਹਦਾ ਐ ਕਰਕੇ ਪੇੜਾ ਬਣਾਇਆ ਹੁੰਦਾ ਸੀ। ਗਾਡਰ ਫੜ ਕੇ ਉਹ ਨਾਈ ਨੇ ਭਾਈ ਦੇਖ ਤੇ ਇੰਜ ਆਲੇ ਦੁਆਲੇ ਕੋਲੇ ਲਾਏ ਤੇ ਇੰਨਾ ਜਜ਼ਬਾਤੀ ਹੋਇਆ ਜਾ ਕੇ ਜੱਫੀ ਪਾ ਦੇਖ ਨੂੰ ਦਮ ਦੇਖ ਕੇ ਕਾਲੂ ਯੂਨੀਫਾਰਮ ਵਾਲਾ ਟਾਰਜ਼ਨ ਹੁੰਦਾ ਓਏ ਉਹ ਟਾਰਜ਼ਨ ਕੋ ਦੇਖੀ ਜਾਓ ਬਸ ਤੁਸੀਂ ਨਵੀਂ ਦੇਖੀ ਜਾਓ ਫਿੱਕੀਆਂ ਜਵਾਨੀਆਂ ਦੀ ਜੁਗਤਾ ਕਾਲੂ ਭਾਈ ਕਾਲੂ ਸੁਪਰਮੈਨ ਸੀ ਤੇ ਕੰਧਾ ਫੜ ਕੇ ਜਾਂਦੇ ਆ ਉਡਣੀ ਉਹ ਜੁੱਤਾ ਕਰਕੇ ਕਹਿੰਦੇ ਮੈਂ ਤਾਂ ਜੁੱਤਾ ਕੀਤੀ ਨਹੀਂ ਹੈਗੀ ਆਹ ਪੂਰਾ ਜ਼ੋਰ ਲਾ ਲੈਂਦਾ ਪਹਿਲੇ ਇਹਨੇ ਮਕਾਨ ਸ਼ੁਰੂ ਕੀਤਾ ਤੇ ਗਿਣ ਕੇ ਬਜਰੀ ਦੇ ਦਾਣੇ ਲੈ ਰਿਹਾ 700 ਦਾਣੇ ਦਿੱਤੇ। ਰਿਪੋਰਟ ਦਾ ਵਾਇਰ ਲਾਕ ਹੁੰਦਾ ਓਏ ਰਿਡਨ ਵਾਲਾ ਸਪਾਈਡਰਮੈਨ ਹੁੰਦਾ ਹੀ ਥੱਲੇ ਰਿਡਨ ਲਿਆ। ਬਾਬੇ ਨੂੰ ਕਤਰੇ ਪਿਆਏ ਹੁੰਦੇ ਬਾਬਾ ਓਏ ਬਾਕਰ ਚ ਟਾਰਜ਼ਰ ਬਣਾਇਆ ਹੁੰਦਾ ਕੀ ਬਾਕਰ ਚ ਵਾਕਰ ਅੱਛਾ ਵੋਕਰ ਨਹੀਂ ਆਣਾ ਵਾਕਰ ਚ ਟਾਰਜ਼ਨ ਉਠਾਇਆ ਹੁੰਦਾ 800 ਦੀ ਵਾਕਰ ਹੁੰਦੀ। ਹਾਂ ਇਹ ਕਿੰਨੀਆਂ ਹੀ ਹੋਈਆਂ ਸੀ ਹੈਂਡ ਬ੍ਰੇਕ ਹੁੰਦੀ ਵਾਕਰ ਦੀ ਅੱਜ ਉਸਤਾਦ ਦੀ ਤਿਆਰੀ ਨਾਲ ਆਇਆ ਵਾਕਰ ਦੇ ਇਸ਼ਾਰੇ ਹੁੰਦੇ ਨਹੀਂ ਕਸਮੇ ਮੈਂ ਕੋਈ ਤਿਆਰੀ ਨਾਲ ਨਹੀਂ ਐਵੇਂ ਤੁਸੀਂ ਵਾਕਰ ਨਾਲ ਵਨ ਵੀਲਿੰਗ ਕੀਤੀ ਹੁੰਦੀ। ਉਦੋਂ ਵਾਟਰ ਦੇ ਪਾਣੀ ਦੀ ਸ਼ਿਕੰਜਵੀ ਬਣਾਈ ਹੁੰਦੀ ਗੋਡਾ ਲਾ ਕੇ ਜਹਾਜ਼ ਮੋੜਿਆ ਹੁੰਦਾ। ਚਲੋ ਇਹ ਤੂੰ ਵੀ ਚੂਚੇ ਦਾ ਵਾਈਟ ਰੱਖ ਦੇ
ਸੱਪ ਦੀ ਗਿੱਚ ਕੀਤੀ ਹੁੰਦੀ। ਦੂਜੇ ਦਾ ਬਾਈਟ ਰੱਖ ਦੇ ਯਾਰ ਜਲਦੀ ਜਲਦੀ ਰੱਖ ਯਾਰ ਰੱਖ ਯਾਰ ਆਉਣ ਦੇ ਕਰ ਦੋ ਉਹ ਜੂਤ ਕਰਕੇ ਵੀ ਨੇ ਕੱਥਾ ਲਾਇਆ ਹੁੰਦਾ ਉਹ ਕਰਦੇ। ਉਹ ਉਸਤਾਦ ਦੀ ਹੀ ਕਰੀ, ਉਸਤਾਦ ਦੀ ਹੀ। ਓਏ ਬੱਗੀ ਤੇ ਕਣਕ ਲਿਆਂਦੀ ਹੁੰਦੀ। ਓਏ ਪੀਪੇ 'ਚ ਬਹਿ ਕੇ ਮਸ਼ੂਕ ਨਾਲ ਵਾਅਦੇ ਕੀਤੇ ਯਾਰ ਪੀਪੇ 'ਚ ਬਹਿ ਕੇ। ਓਏ ਸ਼ਿਮਲੇ ਵਾਲੀ ਰਜ਼ਾਈ ਹੁੰਦੀ ਹੈ। ਕੁੱਤੇ ਨੂੰ ਸ਼ਿਕਾਇਤ ਲਾਈ ਹੁੰਦੀ ਹੈ। ਲੈ ਉਸਤਾਦ ਜੀ ਇਹ ਪਿਛਲੇ 2 ਦਿਨ ਆਇਆ ਨਹੀਂ ਹੈ। ਸੂਜੀ ਮੈਨੂੰ ਬੁਖਾਰ ਚੜਿਆ ਸੀ। ਮੈਂ ਉਹਨੂੰ ਸ਼ਿਕਾਇਤ ਲਾ ਰਿਹਾ। ਕੁੱਤੇ ਨੂੰ ਸਫਾਈ ਦਿੱਤੀ ਹੁੰਦੀ ਅਗਲੀ ਦੂਸਰਾ। ਉਸਤਾਦ ਜੀ ਉਹ ਵਿਚਾਰਾ ਅੱਗੇ ਬੜਾ ਡ੍ਰੀਮ ਦੱਸਣ ਰਿਹਾ ਸੀਗਾ, ਉਹਦਾ ਡ੍ਰੀਮ ਵਿੱਚ ਹੀ ਰਹਿ ਗਿਆ ਵਿਚਾਰੇ ਦਾ। ਓਏ ਕੰਨਾਂ 'ਚ ਚੂਸਣੀਆਂ ਪਾਈਆਂ ਹੁੰਦੀਆਂ। ਕਾਂਟੇ ਟੈਪ ਹੁੰਦੀ ਪਿੱਛੋਂ। ਹਾਂਜੀ ਤੇ ਫਿਰ ਵਾਗਦੇ ਬੜਾ ਮੈਂ ਲੌਜੀਕਲ ਗੱਲ ਕਰਦਾ, ਪਾ ਵੀ ਸਕਦੇ ਤੁਸੀਂ। ਉਸਤਾਦ ਜੀ ਮੈਂ ਕਿਹੜਾ ਕੋਈ ਗੱਲ ਕੀਤੀ? ਨਹੀਂ ਤੂੰ ਐਵੇਂ ਕਹਿੰਦਾ ਨਾ, ਤੂੰ ਐ ਵੇਖਿਆ ਹੀ ਬੜਾ ਮਾੜਾ ਤੂੰ। ਉਹ ਵਗਦੇ ਕਰਨ ਵਾਲੇ ਠੀਪੇ ਨਾਲ ਸਿਗਰਟ ਲਿਆ ਹਾਂ ਦੱਸ। ਆ ਦੋ ਪੇਜ 'ਚ ਨਾ ਗੰਦ ਦੀ ਮੈਲ ਗੱਡੀ ਹੁੰਦੀ। ਕਿਆ ਬਾਤ, ਸੱਸ ਨਾਲ ਸ਼ੀਸ਼ਾ ਪੀਤਾ ਹੁੰਦਾ। ਯਾਰ ਛੈਣੀ ਤੁਹਾਡੇ ਨਾਲ ਮੈਲ ਲਾਈ ਹੁੰਦੀ ਹੈ ਜੇਕਰ। ਆਹੋ ਓਏ ਮੁਰਸ਼ਦ ਤੇ ਇਲਜ਼ਾਮ ਤਰਾਸ਼ੀ ਕੀਤੀ ਓਏ ਜੀਤੋ ਪਾਕਿਸਤਾਨ ਦੇ 3 ਵਿਕਟਾਂ ਤੋਂ ਰਿਹਾ ਹੁੰਦਾ। ਜੀਤੋ ਪਾਕਿਸਤਾਨ ਤੇ ਉਹ ਸ਼ੋਅ ਵਾ ਯਾਰ। ਓਏ ਆ ਉਹ ਕਿੰਨੇ ਕ੍ਰਿਕਟ ਵਿਕਟਾਂ ਕਿਹੜੀਆਂ ਹੋਈਆਂ? ਚਲੋ ਠੀਕ। ਓਏ ਫੀਡਰ ਦੇ ਨਿੱਪਲ 'ਚ ਲੇਜ਼ਰ ਮਾਰੀ ਹੁੰਦੀ। ਇੱਕ ਬੰਦਾ ਝਾੜ ਵਾਲੇ ਪੁਲ ਤੇ ਖਲੋ ਕੇ ਚੀਲਾਂ ਲਈ ਗੋਸ਼ਤ ਸੁੱਟਣ ਦਿਆ ਤੇ ਕੈਂਟ ਫੜ ਕੇ ਇੰਜ ਫਰੀਦੀ ਦਾ ਰਸਤੇ ਓਏ ਮਸਰਾਂ ਵਾਲਾ ਪਾਨ ਹੁੰਦਾ ਯਾਰ ਖੋਤੇ ਨੂੰ ਦੰਦੀ ਵੜ ਕੇ ਕਹੀ ਜਾਂਦਾ ਜਵਾਨੀ ਰਹਿ ਗਈ ਭਰਾਵਾ ਹੁਣ ਤੇ ਫਰਕ ਨਾ। ਹੈਲਮਟ ਪਾ ਕੇ ਤੇ ਪੰਪ ਤੇ ਬਹਿਣ ਦਿਆ। ਉਹ ਯਾਰ ਮੋਟਰਸਾਈਕਲ ਤੇ ਬਈਦਾ ਕੀ ਹੋ ਗਿਆ ਤੈਨੂੰ? ਲਾਲ ਪੰਪ ਕਿਹੜੇ ਤੇ? ਆ ਲਾਲ ਪੰਪ ਨਹੀਂ ਹੁੰਦਾ ਕਹਿੰਦਾ ਜੀ ਪਾਣੀ ਵਾਲਾ ਪੰਪ। ਹਾਂ ਕਹਿੰਦਾ ਉਹਦੇ ਨਾਲ ਕੀ ਬਾਤ ਆ ਲੈ ਖੁਸਰਾ ਡਾਂਸ ਕਰਨ ਨੇ ਉਹਨੇ ਕਹੀਆਂ ਤੇਰੇ ਮੇਬੂ ਨੂੰ ਪਤਾ ਵਾ ਲੈ ਵੀ ਦੱਸੋ ਨੱਚਣੇ 50 ਲੱਖ ਲੈ ਕੇ ਤੈਨੂੰ ਇਸ ਗੱਲ ਦਾ ਕੀ ਲੱਗਿਆ? ਹੈਲਮਟ ਪਾ ਕੇ ਭਾਈ ਤੁਰ ਕੇ ਜਾਂਦੇ ਆ। ਮੈਂ ਕਿਹਾ ਇਹ ਕੀ ਕਹਿੰਦਾ ਯਾਰ, ਲੋਕੀ ਬਹੁਤ ਗਾਲਾਂ ਕੱਢਦੇ। ਲੋਕੀ ਬਹੁਤ ਗਾਲਾਂ ਕੱਢਦੇ। ਅੱਜ ਸੁਣਦੀਆਂ ਨਹੀਂ ਸੁਣਦੀਆਂ ਨਹੀਂ। ਭਾਈ ਇੰਜ ਕਰਕੇ ਇਹਨੇ ਹੈਲਮਟ ਪਾਇਆ ਤੇ ਮੋਟਰਸਾਈਕਲ ਕੱਢਿਆ ਗਿਆ ਤੇ ਜਾਂਦਾ ਹੀ ਕੰਧ 'ਚ ਵੱਜ ਗਿਆ। ਕਿਉਂ? ਉਹ ਸ਼ੀਸ਼ੇ ਵਾਲੀ ਸਾਈਡ ਪਿੱਛੇ ਕਰ ਲਈ ਸੀ। ਯਾਰ ਉਸਤਾਦ ਜੀ ਹੈਲਮਟ ਵੈਸੇ ਸਹੀ ਆ, ਲੇਕਿਨ ਮੈਂ ਤੁਹਾਨੂੰ ਦੱਸਾਂ 40% ਬੰਦਾ ਅੰਨਾ ਹੁੰਦਾ ਹੀ ਹੈਲਮਟ ਪਾ ਕੇ। ਸੱਜੇ ਖੱਬੇ ਤੋਂ ਹਾਂਜੀ ਜੀ ਭਾਈ ਬਿਲਕੁਲ ਸੁਣਦਾ ਵੀ ਨਹੀਂ ਉਸਤਾਦ। ਮੈਂ ਹੈਲਮਟ ਨਾ ਪਾਇਆ ਹੋਵੇ ਤੇ ਤੂੰ ਬਚ ਸਕਦਾ। ਹੈਲਮਟ ਦੀ ਵਜ੍ਹਾ ਤੋਂ ਕਈਆਂ ਜੇ ਮੋੜ ਕੇ ਪਿੱਛੋਂ ਚੁੱਕ ਜਾਂਦੇ ਕਈਆਂ ਨੂੰ। ਹਾਂਜੀ ਮਜ਼ਾਕ ਨਹੀਂ ਕਰਦਾ। ਮੈਂ ਹੈਲਮਟ ਵਾਲੇ ਕੋਲ ਬਹੁਤ ਡਰਦਾ ਵਾਂ। ਮੈਨੂੰ ਪਤਾ ਵਾ ਨਾ ਅਗਲੇ ਨੇ ਹੈਲਮਟ ਪਾਇਆ, ਉਹਨੂੰ ਕੋਈ ਪਤਾ ਨਹੀਂ। ਸਹੀ ਗੱਲ ਹੈ। ਮਤਲਬ ਉਹ ਹੈਲਮਟ 2 ਸਬਾਬਾ ਕਿ ਹੈਲਮਟ ਦੀ ਵਜ੍ਹਾ ਤੋਂ ਪਹਿਲੇ ਡਿੱਗੋ ਫਿਰ ਤੁਹਾਡਾ ਮਨਕਾ ਬਚ ਜਾਏਗਾ। ਇਹ ਕੈਸੀ ਲੌਜੀਕ? ਸਹੀ ਗੱਲ। ਲੇਕਿਨ ਹੈਲਮਟ ਦੇ ਰੂਲ ਨੇ ਨਾ ਉਸਤਾਦ ਜੀ, ਜਿਹਨੇ ਹੈਲਮਟ ਪਾਣਾ। ਹੈਲਮਟ ਉਹਨਾਂ ਮੁਲਕਾਂ 'ਚ ਮੈਂ ਤੈਨੂੰ ਦੱਸਦਾ ਕਿ ਹੈਲਮਟ ਕਿੱਥੇ ਸਹੀ ਆ, ਜਿੱਥੇ ਰੂਲਸ ਆ, ਲੇਨ ਸਿਸਟਮ, ਲੇਨ ਸਿਸਟਮ ਆ ਕਿ ਤੁਸੀਂ ਇੱਧਰ ਨਹੀਂ ਆ ਸਕਦੇ, ਐ ਇੱਕ ਅੱਧਾ ਇੰਜ ਨਹੀਂ ਮੁੜ ਸਕਦਾ। ਹੁਣ ਅਸੀਂ ਮੋਟਰਸਾਈਕਲ ਤੇ ਇਹ ਜਾ ਰਹੇ ਉਹਨਾਂ ਦੇ ਇੰਜ ਵੇਖ ਕੇ ਮੋੜਨੀ ਹੈ। ਹੁਣ ਹੈਲਮਟ ਨਾਲ ਇੰਜ ਹੁੰਦਾ ਨਹੀਂ। ਫਿਰ ਦੂਸਰੀ ਗੱਲ ਆ, ਅਗਰ ਹੈਲਮਟ ਪਾਉਣਾ ਤੇ ਗਵਰਨਮੈਂਟ ਨੂੰ ਚਾਹੀਦਾ ਅਗਲੇ 2 ਸਾਈਡ ਸ਼ੀਸ਼ੇ ਲਾਜ਼ਮੀ ਕਰਨ। ਕੱਲੇ ਹੈਲਮਟ ਤੇ ਵੀ ਜੁਰਮਾਨਾ ਹੋਣਾ ਜੀ, ਕਿਉਂਕਿ ਹੈਲਮਟ ਪਾਓਗੇ ਤੇ ਸ਼ੀਸ਼ੇ 'ਚ ਵੇਖੋਗੇ ਪਿੱਛੇ ਕੋ ਆ ਰਿਹਾ। ਦੇਖੋ ਨਾ ਸਾਡਾ ਅਜੀਬ ਸਿਸਟਮ ਆ ਯਾਰ। ਇੱਥੇ ਐਡਜਸਟਮੈਂਟ ਜਦੋਂ ਹੈਲਮਟ ਕੋਈ 10 ਬੰਦੇ 15 ਬੰਦੇ 20 ਬੰਦੇ ਬਹਿੰਦੇ ਹੋਣੇ ਨੇ ਕਿ ਹਾਂ ਵੀ ਕੀ ਕਰੀਏ ਕੌਮ ਨਾਲ, ਉਹਨੂੰ ਕਹਿੰਦੇ ਜੀ ਐਕਸੀਡੈਂਟ ਹੋ ਰਹੇ ਨੇ ਹੈਲਮਟ ਬਣਾਉਣੇ। ਕਿਸੇ ਨੇ ਨਹੀਂ ਇਹ ਸੋਚਿਆ ਹੋਣਾ ਤੁਹਾਡੇ ਹਿਸਾਬ ਨਾਲ ਕਿ ਸਰ ਜਦੋਂ ਹੈਲਮਟ ਪਾ ਕੇ ਜਾਵਾਂਗੇ ਤੇ ਸਾਈਡਾਂ ਤੇ ਬੰਦ ਹੋ ਜਾਣਗੀਆਂ, ਤੇ ਅਗਰ ਹੈਲਮਟ ਜ਼ਰੂਰੀ ਕਰਨਾ ਤੇ ਹੈਲਮਟ ਦੇ ਨਾਲ 2 ਸ਼ੀਸ਼ੇ ਸਾਈਡ ਸ਼ੀਸ਼ੇ ਵੀ ਰੱਖੋ। ਸਰ ਉਹ ਭਲਾ ਅਗਰ ਕਿਸੇ ਨੇ ਕੱਲਾ ਹੈਲਮਟ ਪਾਇਆ ਹੋਵੇ ਤੇ ਸਰ ਫਰੀਦ ਸਾਹਿਬ ਸੋਚਣਾ ਜ਼ਰਾ, ਉਹ ਜ਼ਿਆਦਾ ਡੇਂਜਰ ਆ ਹੈਲਮਟ ਨਾ ਪਾਉਣ ਨਾਲੋਂ। ਹਾਂਜੀ ਹੈਲਮਟ ਪਾ ਕੇ ਜ਼ਿਆਦਾ ਡੇਂਜਰ ਆ, ਉਹ ਜ਼ਿਆਦਾ ਐਕਸੀਡੈਂਟ ਦਾ ਉਹਨੂੰ ਚਾਂਸ ਆ। ਸਰ ਉਹ ਜਿਹੜੀ ਮੀਟਿੰਗ ਹੋਈ ਸੀ ਨਾ ਜਿਹਦੇ ਯਾਨੀ ਅਗਰ ਹੈਲਮਟ ਨਹੀਂ ਪਾਇਆ ਤੇ ਤੇਰੇ 5% ਚਾਂਸ ਆ ਕਿਤੇ ਡਿੱਗਣ ਦੇ, ਸਿਰ ਨੂੰ ਸੱਟ ਲੱਗਣ ਦੇ। ਹੈਲਮਟ ਪਾ ਕੇ ਉਹ 30% ਹੋ ਜਾਂਦੇ ਆ। ਸਾਈਡ ਸ਼ੀਸ਼ੇ ਲਾਜ਼ਮੀ, ਕਿਉਂਕਿ ਤੁਹਾਡੀਆਂ ਸਾਈਡਾਂ ਮਰ ਗਈਆਂ ਨੇ। ਤਾਂ ਸੋਚਣ ਦੀ ਗੱਲ ਹੈ ਨਾ। ਤੇ ਇਹ ਪਤਾ ਨਹੀਂ ਯਾਰ ਕਿਉਂਕਿ ਉਸਤਾਦ ਜੀ ਮੈਂ ਜ਼ਿੰਦਗੀ ਜਦੋਂ ਪਹਿਲੀ ਵਾਰੀ ਗੱਡੀ ਤੇ ਬੈਠਾ ਸੀ ਨਾ, ਮੇਰੇ ਅੱਬੂ ਨੇ ਕਿਹਾ ਸੀ ਕਿ ਬੇਟਾ ਸਾਰੀ ਦੁਨੀਆ ਨਹੀਂ ਸਿਰਫ ਤੇਰੀਆਂ ਅੱਖਾਂ, ਤੂੰ ਬਚਣਾ ਵੀ ਹੈ ਤੇ ਬਚਾਣਾ। ਮੇਰੀ ਰੂਲ ਹੈ ਜ਼ਿੰਦਗੀ ਦਾ, ਹੈਲਮਟ ਅਗਰ ਮੈਂ ਪਾਣਾ ਮੈਂ ਸ਼ੀਸ਼ੇ ਸਾਹਮਣੇ ਵੱਡੇ ਲਵਾਏ ਨੇ, ਠੀਕ ਹੈ, ਗੱਡੀ ਦੇ ਉੱਤੇ। ਜ਼ਿਆਦਾ ਐਕਸੀਡੈਂਟ ਇਹਦੇ ਹੋਏ ਤੇ ਸਾਨੂੰ ਰੂਲ ਸਮਝਾ ਰਹੇ। ਅੱਛਾ ਇਹਨਾਂ ਦੀ ਜ਼ਿੰਦਗੀ ਨਾ ਜਿੱਥੇ ਰਹਿੰਦੇ ਇਸ ਗੱਲ 'ਚ ਲੰਘ ਜਾਂਦੀ ਆ। ਉਹ ਲੋਕੀ ਪੁੱਛਦੇ ਯਾਰ ਲਾਹੌਰ ਰੋਡ ਕਿਹੜਾ, ਇਹੋ ਜਿਹੇ ਪੈਸੇ ਤੇ ਨਿਕਲਦੇ। ਆਹੋ ਯਾਰ ਓਏ 2.5 ਲੱਖ ਵਾਰੀ ਤੇ ਮੈਂ ਦੱਸਿਆ ਐਡਰੈਸ ਭਾਈ ਯਾਰ ਪਤਾ ਕੀ ਕਹਿੰਦਾ, ਜਿੱਥੇ ਇਹਨਾਂ ਦਾ ਘਰ ਆ, ਹਰ ਦੂਜੀ ਗੱਡੀ ਰੋਕ ਕੇ ਗਈ ਯਾਰ ਲਾਹੌਰ ਜਾਣਾ, ਯਾਰ ਸ਼ੇਖਪੁਰੇ ਜਾਣਾ, ਯਾਰ ਉੱਧਰ ਜਾਣਾ। ਉੱਥੇ ਲੋਕ ਨੂੰ ਦੱਸੀ ਜਾਣਾ ਵਾ ਇੰਨੀਆਂ, ਇਹ ਵੀ ਨੇਕੀ ਆ ਕਿਸੇ ਨੂੰ। ਸਾਈ ਨੇਕੀ। ਭਾਈ ਯਾਰ ਪਤਾ ਕੀ ਕਹਿੰਦਾ, ਸਿੱਧੇ ਹੀ ਸਿੱਧੇ ਹੀ ਸਿੱਧੇ ਹੀ। ਇੱਕ ਬੋਰਡ ਬਣਵਾ ਲਓ ਜਿੱਥੇ ਲਿਖਿਆ ਹੋਵੇ ਸਾਰਾ ਲਾਹੌਰ ਇੰਨੇ ਕਿਲੋਮੀਟਰ ਇੱਧਰ ਨੂੰ ਜਾਣਾ। ਤੰਗ ਹੋਣਾ ਲਿਖਿਆ ਵਾ ਕਈ ਨਹੀਂ ਪੜਨਾ, ਉਹਨਾਂ ਨੂੰ ਕੀ ਕਰੀਏ। ਉਹ ਡਾਕਟਰ ਅਦਨਾਥ ਸਾਹਿਬ ਉਸਤਾਦ ਜੀ ਬੜੇ
ਢਾੜੀ ਤਬੀਅਤ ਦੇ ਸਾਡੇ ਦੋਸਤ ਨੇ, ਤੇ ਉਹਨਾਂ ਨੇ ਨਾ ਮੋਟਰਸਾਈਕਲ ਕਿਤੇ ਖਰਾਬ ਹੋ ਗਈ, ਗਲੀ ਬੰਦ ਜੀ ਸੀ, ਤੇ ਪਿੱਛੋਂ ਇੱਕ ਗੱਡੀ ਵਾਲਾ ਤੇ ਉਹ ਹਾਰਨ ਦੇਈ ਜਾ ਰਿਹਾ, ਪਾਂ ਪਾਂ ਪਾਂ, ਉਹਦੀ ਗੱਡੀ ਬੰਦ ਹੋਣ, ਤੇ ਹੁਣ ਨਾ ਵੇਖਣ ਡਿਆ ਪਲੱਗ ਪਲੂਗ, ਉਹ ਪਿੱਛੋਂ ਹਾਰਨ ਦੇ ਰਿਹਾ। ਹੁਣ ਉਹ ਖਿੱਚ ਕੇ ਤਬੀਅਤ ਨਾ ਤਬੀਅਤ ਨੇ ਇੰਨਾ ਖਿੱਚੇ ਕਿ ਗੱਡੀ ਨੂੰ ਸਟੈਂਡ ਤੇ ਲਾ ਕੇ ਨਾ, ਤੇ ਕਿਤੇ ਪਿੱਛੇ ਜਾ ਕੇ ਕਹਿੰਦੇ ਭਾਜੀ ਆ ਤੁਹਾਡਾ ਹਾਰਨ ਮੈਂ ਵਜਾਉਣਾ ਸੀ, ਗੱਡੀ ਠੀਕ ਕਰ ਦਿਆ। ਸਾਜੀ ਹੈਲਮਟ ਪਾ ਕੇ ਬਾਸ ਫਿਰਨ ਦਿਆ। ਮੈਂ ਕਿਹਾ ਤੇਰੇ ਕੋਲ ਤੇ ਮੋਟਰਸਾਈਕਲ ਵੀ ਨਹੀਂ, ਤੂੰ ਕਿਉਂ ਪਾਇਆ? ਤੇ ਲਾ ਕੇ ਕਹਿੰਦਾ ਯਾਰ ਮੇਰਾ ਕਿਹੜਾ ਸਿਰ ਸਹੀ ਬਣਿਆ। ਮੈਂ ਉਹ ਲੁਕੋਇਆ। ਮੋਟਰਸਾਈਕਲ ਦੇ ਸ਼ੀਸ਼ੇ ਆ ਨਹੀਂ ਤੇ ਅੱਗੇ ਫਰੰਟ ਤੇ ਸ਼ੋਅ ਕੇ ਰੱਖਿਆ। ਯਾਰ ਕਾਲੂ ਇੱਕ ਤਾਂ ਮੁਬਾਲਗਾ ਰਹੀ। ਅਗਲੀ ਤੇ ਗੱਲ ਉਹਦੀ ਸੁਣ ਲਿਆ ਕਰ, ਕੀ ਕਹਿਣਾ ਯਾਰ ਤੂੰ ਸ਼ੀਸ਼ੇ ਲਵਾ, ਤੂੰ ਕਿਉਂ ਜਹੇਜਦਾ ਸਮਾਨ? ਆਹ ਗੱਲ ਅਸਲ ਆਹ ਗੱਲ ਹੁੰਦੀ ਹੈ। ਤੁਸੀਂ ਸਾਰਾ ਪਹਿਲੇ ਸਮਾਨ ਖਰਾਬ ਕਰਤਾ ਤੂੰ। ਹੈਲਮਟ ਪਾ ਕੇ ਬੁੱਢੀ ਨੂੰ ਕੁੱਟਣ ਦਿਆ। ਯਾਰ ਕੀ ਤੂੰ ਉਹਦਾ ਸਾਹਮਣਾ ਨਹੀਂ ਕਰ ਸਕਦਾ? ਫੇਰ ਤੂੰ ਫੇਰ ਗੱਲ ਕਰ, ਤੇਰਾ ਭਾਰ ਬੜਾ ਪੂਰਾ। ਅੱਛਾ ਯਾਨੀ ਉਹਦੇ ਕੋਲ ਡਰ ਨਹੀਂ ਰਿਹਾ, ਡਰਨ ਵੀ ਰਿਹਾ ਤੂੰ। ਇਹ ਹੈਲਮਟ ਪਾ ਕੇ ਉਹਨੂੰ ਉੱਤੇ ਰੋ ਪਾ ਰਿਹਾ। ਯਾਰ ਬਹੁਤ ਅੱਛੇ ਦੀ ਆ। ਮਾਸਕ ਪਾ ਕੇ, ਮਾਸਕ ਪਾ ਕੇ ਭਾਈ ਕੁੜੀਆਂ ਦੇ ਕਾਲਜ ਅੱਗੇ ਖਲੋਤਾ, ਔਰ ਲੰਘਦੀਆਂ ਕਹਿੰਦੀਆਂ ਲੱਗਦਾ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ। ਆਹ ਮਾਸਕ ਪਾਇਆ ਬਹੁਤ ਅੱਛੇ ਯਾਰ। ਯਾਰ ਨਹੀਂ ਸੀ ਪਾਣਾ ਚਾਹੀਦਾ ਇਹਨੂੰ। ਇਹ ਭਾਈ ਦਾ ਮਾਸਕ ਨਹੀਂ, ਜਿੱਦਾਂ ਤੁਸੀਂ ਦੱਸਿਆ ਸਾਜੀ ਸਾਈਡਾਂ ਬੰਦ ਹੁੰਦੀਆਂ, ਇਹ ਗੱਲ ਵੈਸੇ ਮੈਂ ਹੈਰਾਨ ਆ ਕਿ ਤੁਸੀਂ ਗੱਲ ਇੱਥੇ ਕਰਨ ਦੇ ਹੋ, ਅੱਜ ਕਰਨ ਦੇ ਯਾਰ ਇੱਕ ਇੰਨੀ ਦੇਰ ਤੋਂ। ਭਾਜੀ ਯਾਰ ਇਹਨੂੰ ਸਮਝਾ। ਡੱਡੂ ਨਾਲ ਜ਼ਖਮ ਸਾਫ਼ ਕੀਤਾ ਜੀ। ਮਿੱਠੇ ਨੇ ਇੱਕ ਮਿੰਟ ਮਿੱਠੇ ਨੂੰ ਇਹਦੀ ਮਸ਼ੂਕ ਕਹਿੰਦੀ ਆ ਤੇਰੀ ਬਾਜ਼ੂ ਤੇ ਕਾਹਦਾ ਨਿਸ਼ਾਨ? ਕਹਿੰਦਾ ਉਹ ਸਾਡੀ ਹੱਥ ਪਾ ਕੇ ਖੋਲਣ ਵਾਲੀ ਕੁੰਡੀ ਨਾ, ਉਹ ਲੈ। ਸਾਡੀ ਹੱਥ ਪਾ ਕੇ ਖੋਲਣ ਵਾਲੀ ਕੁੰਡੀ। ਇਹਨੂੰ ਇਹਦੀ ਬੇਗਮ ਕਹਿੰਦੀ ਤੂੰ ਮੇਰੇ ਨਾਲ ਸੱਚਾ ਪਿਆਰ ਨਹੀਂ ਕਰਦਾ, ਕੋਈ ਕਹਿੰਦਾ ਡਾਲਰ ਪਤਾ ਕਿੱਥੇ ਚਲਾ ਗਿਆ। ਬਸ ਯਾਰ ਇਹ ਡਾਲਰ ਨਾਲ ਕੀ ਤੱਲਾ ਗਿਆ? ਡਾਲਰ ਨਾਲ ਕੀ ਤੱਲਾ। ਇਹ ਡਾਲਰ ਨਾਲ ਵੀ ਤਾਂ ਅਲੱਗ ਬਣਦਾ ਹੀ ਨਹੀਂ ਹੈ। ਅੱਛਾ, ਉਹਨੇ ਹੈਲਮਟ ਜਿਹੜਾ ਏਡੇ ਮਤਲਬ ਸੀਨੀਅਰ ਲੋਕ ਨੇ, ਮਾਸਟਰਮਾਈਂਡ ਲੋਕ ਨੇ, ਉਹਨਾਂ ਨੇ ਕਿਉਂ ਨਹੀਂ ਸੋਚਿਆ ਇਹਦੇ ਬਾਰੇ ਚ? ਇਹੀ ਤੇ ਗੱਲ ਮੈਂ ਸੋਚ ਰਿਹਾ। ਦੇਖੋ ਸਰ ਗੱਲ ਇਹ ਆ, ਪਤਾ ਕੀ ਗੱਲ ਆ, ਹੈਲਮਟ ਪਾ ਲਿਆ, ਇਹ ਦੇਖਣਾ ਚਾਹੀਦਾ ਜਿਸ ਅਸੀਂ ਵੀ ਆਪਣੇ ਮੁਲਕ 'ਚ ਹੈਲਮਟ ਅਪਲਾਈ ਕਰ ਰਹੇ ਹਾਂ ਬਾਹਰ ਦੇਖ ਕੇ ਕਿ ਜੀ ਸਰ ਉੱਥੇ ਹੁਣ ਤੁਸੀਂ ਚੱਲ ਜਾਓ ਬਾਹਰ ਦੇ ਮੁਲਕ 'ਚ, ਤੁਸੀਂ ਲੇਨ ਜਿਹੜੀ ਹੈ ਨਾ ਉਹਦੀ ਤੁਸੀਂ ਉਹ ਨਹੀਂ ਕਰ ਸਕਦੇ ਇੱਧਰ ਉੱਧਰ ਖਿਲਾਫ ਵਰਜੀ। ਬਿਲਕੁਲ ਠੀਕ। ਔਰ ਤੁਸੀਂ ਅਗਰ ਮੁੜਨਾ ਸਰ ਤੇ ਉਹਨਾਂ ਨੇ ਇੱਕ ਤਰੀਕਾ ਕਰ, ਯਾਨੀ 3-4 ਲੇਨ ਆ ਨਾ, ਹੁਣ ਤੁਸੀਂ ਇੱਧਰ ਹੀ ਲੇਨ 'ਚੋਂ ਤੁਸੀਂ 2 ਲੈਣਾ ਕ੍ਰਾਸ ਕਰਕੇ ਇੱਧਰ ਆਉਣਾ, ਕਿਉਂਕਿ ਤੁਸੀਂ ਇੰਜ ਜਾਣਾ, ਮਤਲਬ ਦੁਬਈ ਲਾ ਲਓ ਤੁਸੀਂ, ਇੱਧਰੋਂ ਇੰਜ ਜਾਣਾ, ਠੀਕ ਆ ਜੀ। ਤੁਸੀਂ ਪਿੱਛੋਂ ਕੋਈ ਤਕਰੀਬਨ 200-400 ਤੋਂ ਫੁੱਟ ਤੋਂ ਜਾਂ ਮੀਟਰ ਤੋਂ ਤੁਸੀਂ ਇਸ਼ਾਰਾ ਦੇਣਾ। ਸਹੀ ਗੱਲ ਆ ਸਰ। ਔਰ ਉੱਥੇ ਜਿਹੜੇ ਹੈਲਮਟ ਨੇ, ਜਿਹੜੇ ਡਿਲੀਵਰੀ ਵਾਲੇ ਨੇ ਸਰ, ਉਹਨਾਂ ਨੇ ਇੰਨਾ ਕੁਝ ਪਾਇਆ ਹੁੰਦਾ ਕਿ ਉਹ ਕਈ ਵਾਰੀ ਭੁੱਲ ਕੇ ਮਤਲਬ ਪੀਜ਼ਾ ਇੱਥੇ ਲਾ ਲੈਂਦੇ ਆ ਤੇ ਇੱਥੇ ਵਾਲਾ ਉਹਨਾਂ ਨੂੰ ਫੜਾਉਂਦੇ। ਮੈਂ ਕਹਿੰਦਾ ਉਸਤਾਦ ਜੀ ਚਾਈਨਾ 'ਚੋਂ ਹੈਲਮਟ ਬਣਵਾਈਏ ਇਸ ਕੌਮ ਨੂੰ। ਉਸਤਾਦ ਮੈਂ ਤੈਨੂੰ ਸਹੀ ਦੱਸਾਂ, ਆ ਲੋ ਕੀ ਹੋ ਗਿਆ? ਕੀ ਗੱਲ? ਯਕਲ ਤਾਂ ਸੁੱਟੇ। ਨਹੀਂ ਸਾਜੀ ਨਹੀਂ। ਉਹ ਕੀ ਗੱਲ ਹੋ ਗਈ ਕਿਤੇ? ਇਸ ਕੌਮ ਨੂੰ ਨਾ .com ਬਣਾ ਦਿਓ। ਜਿੰਨਾ ਈਜ਼ੀ ਹੈ ਨਾ ਲੁੱਟਣਾ, ਦੁਨੀਆ ਦੀ ਕਿਸੇ ਕੌਮ ਨੂੰ ਨਹੀਂ। ਐਦਾਂ ਹੀ ਬਿਲਕੁਲ ਠੀਕ ਹੈ। ਯਕੀਨ ਕਰ, ਐਬਸੋਲੂਟਲੀ ਰਾਈਟ। ਯਾਰ ਮੈਂ ਕਹਿੰਦਾ ਤੁਸੀਂ ਕਿਸੇ ਜਾਨਵਰ ਅੱਗੇ ਮਾੜੀ ਚੀਜ਼ ਸਿੱਟ ਦਿਓ ਨਾ, ਉਹ ਸੌਂ ਕੇ ਮੂੰਹ ਪਰੇ ਕਰ ਲੇਗਾ, ਜਿੱਡਾ ਮਰਜ਼ੀ ਭੁੱਖਾ ਹੋਵੇ। ਪੱਠੇ ਨਾ ਬੱਕਰਾ ਖਾਂਦਾ, ਉਹ 'ਚ ਥੋੜੀ ਮਿੱਟੀ ਮਿਕਸ ਕਰਕੇ ਕੋਈ ਨਿਜ਼ਾਮ ਕਰਦੇ ਥੋੜੇ ਗੰਦਾ, ਮੂੰਹ ਨਹੀਂ ਲਾਏਗਾ ਉਹਨੂੰ। ਮਜਾਲ ਆ ਖਾ ਜਾਵੇ। ਲੈ ਇਸ ਕੌਮ ਨੂੰ ਸਵੇਰੇ ਨਾਸ਼ਤੇ ਵਾਲੇ ਚਨੇ 'ਚ ਭਾਵੇਂ ਇੱਟਾਂ ਪੀਸ ਖਵਾ ਦੇ, ਖਾ ਜਾਣੇ। ਕਹਿਣਾ ਪੱਗ ਕੇ ਲਾਲ ਹੋਏ ਆ। ਹਾਂਜੀ ਯਾਰ, ਲਾਲ ਭੱਬੂ ਜੂ ਨਿਕਲ ਆਇਆ ਰਜ਼ਾਬਾਦ ਇੱਕ ਨਾਸ਼ਤੇ ਵਾਲੇ ਕੋ। ਉਹ ਜਿਹੜੇ ਸੁਬਾਹ ਨਾ ਨਾਸ਼ਤੇ ਤੋਂ ਪਹਿਲੇ ਉੱਥੇ ਹੀ ਉਹ ਨਾ ਪਤੀਲਿਆਂ ਦੇ ਵਿੱਚ ਟਮਾਟਰ ਸਿੱਟ ਕੇ ਨਾ ਤੇ ਉਹ ਲਾ ਰਹੇ ਨੇ। ਸਟਾਰਟ ਕੀ ਕਹਿੰਦੇ ਉਹਨੂੰ ਕਰਨਾ, ਜਿਹਦੇ 'ਚ ਘਿਓ ਪਿਆਜ਼ ਤੜਕਾ ਟੈਪ, ਉਸ ਤੋਂ ਬਾਅਦ ਉਹ 'ਚ ਚਨੇ ਪਾਉਣੇ। ਉਹ ਕਰ ਰਿਹਾ ਕਰੈਕਟਰ। ਇੱਕ ਕਰੈਕਟਰ ਆਇਆ ਤੇ ਉਹਨੇ ਲਾਲ ਬੇਗ, ਉਹਨੇ ਕਿਹਾ ਉਹ ਭਾਈ ਲਾਲ ਬੇਗ, ਕਹਿੰਦਾ ਲਾਲ ਬੇਗ ਨਹੀਂ ਉਹ ਟਮਾਟਰ ਆ, ਉਹਨੇ 3 ਹਿੱਸੇ ਕੀਤੇ ਇੰਜ ਕਰ ਮਿਕਸ ਕਰ। ਉਹ ਕਸਮਾਂ ਖਾਈ ਜਾਵੇ ਬਾਅਦ 'ਚ, ਭਾਜੀ ਮੈਂ ਆ ਵੇਖਿਆ ਲਾਲ ਬੇਗ। ਟਮਾਟਰ ਹੀ ਇਸ ਟਾਈਪ ਦਾ ਕੱਟਿਆ ਨਾ ਲੰਮਾ ਉਹਨੇ ਇੰਜ ਮਾਰਿਆ 2-3 ਉੱਤੇ, ਕਹਿੰਦਾ ਇਹਨੇ ਮੇਰੇ ਸਾਹਮਣੇ 2-3 ਪੀਸ ਕਰਤੇ ਉਹਦੇ ਕਰਕੇ ਟਮਾਟਰਾਂ 'ਚ ਮਿਕਸ ਕਰਤਾ। ਕਹਿੰਦਾ ਟਮਾਟਰ ਟਮਾਟਰ ਆਏ ਟੇਸਟ ਵਾਸਤੇ ਪਾਈਦਾ ਵਾ ਲਾਲ। ਅੱਛਾ ਮਿੱਠਾ ਜੀ, ਕੀ ਸੀ ਤੁਹਾਡੇ ਮਹੱਲੇ ਦੱਸਿਓ? ਤੁਸੀਂ ਇਹ ਦੇਖੋ ਵੀ 100 ਰੁਪਏ 2 ਕਿਲੋ ਦੁੱਧ ਵਿਕਿਆ ਉਸਤਾਦ ਜੀ ਰੋਜ਼ਿਆਂ ਦੇ ਵਿੱਚ। ਉਹ ਯਾਰ ਮਿੱਠੇ ਮੇਰੀ ਗੱਲ ਸੁਣ, ਤੈਨੂੰ ਦੁਨੀਆ ਦੀ ਕਿਸੇ ਜਗ੍ਹਾ ਤੇ ਲੈ ਜਾਓ, ਤੈਨੂੰ ਅੱਲਾ ਮਾਫੀ ਦੇਵੇ, ਕਿਸੇ ਜੱਜ ਸਾਹਿਬ ਦੇ ਨਾਲ ਵੀ ਸਾਡੀ ਮਹਿਫਿਲ ਹੋ ਰਹੀ ਹੋਵੇ ਨਾ, ਤੇ ਗੱਲ ਜਿੱਡੀ ਮਰਜ਼ੀ ਹਾਈ ਲੈਵਲ ਦੀ ਚੱਲ ਰਹੀ ਹੋਵੇ, ਇਹਨੇ ਕਹਿਣਾ ਜੀ ਮੈਂ ਵੀ ਇੱਕ ਸਵਾਲ ਕਰਨਾ ਸੀ।
ਭਾਜੀ ਇਹ ਪੈਟਰੋਲ ਅੱਗੇ ਮੈਂ 100 ਦਾ ਪਾਉਣਾ ਤਾਂ ਹੁਣ 100 ਦਾ ਹੁੰਦਾ, ਇਹਦਾ ਕੀ ਹੁੰਦਾ? ਹੋਰ ਫਿੱਟੇ ਮੂੰਹ ਦਾ ਕਿਤੇ ਦੁੱਧ ਇਹ ਚੋਂ ਬਾਹਰ ਵੀ ਆ ਜਾ ਕਿਤੇ ਮਾੜੇ ਇਲਾਕੇ ਦਾ ਪੈਟਰੋਲ ਦੁੱਧ ਚੀਨੀ ਹਰ ਕਿਸੇ ਨੂੰ ਇਹ ਪੁੱਛੀ ਜਾਂਦਾ। ਐਵੇਂ ਮਤਲਬ ਮਸਰਾਂ ਦੀ ਦਾਲ ਜਿਹੜਾ ਰੋਡ ਆਉਂਦੇ ਇਹੋ ਜਿਹੇ ਬੰਦਾ ਜਿਹਦੇ ਚਿਰਾਗ ਚੋਂ ਜਿੰਨ ਨਿਕਲ ਕੇ ਕਹਿੰਦਾ ਨਾ ਮੰਗ ਕੀ ਮੰਗਦਾ ਵਾਂ, ਤੇ ਉਹਨੂੰ ਕਹੂਗਾ ਮੇਰੀ ਗੱਡੀ ਦਾ ਟੈਂਕੀ ਫੁੱਲ ਕਰ ਦੇ। ਬੰਦਾ ਪੁੱਛੇ ਉਹ ਉਸਤਾਦ ਜੀ ਤੁਸੀਂ ਹੁਣ ਇਹ ਦੇਖੋ ਸਾਡੇ ਵਾਸਤੇ ਬੜਾ ਵੱਡਾ ਅਲਮੀਨੀਅਮ ਆ ਵੀ ਇੱਕ ਸ਼ੈ ਹੁਣ ਦੇਖੋ ਬੀਹਾਂ ਦੇ ਅਮਰੂਦ ਲੈ ਕੇ ਬੰਦੇ ਨੇ ਕਿੰਨੇ ਬੀਹਾਂ ਦੇ ਇੱਕ ਫਾੜੀ ਚੋਂ ਕੀੜਾ ਨਿਕਲਿਆ ਉਹਦਾ ਹੱਕ ਨਹੀਂ ਬਣਦਾ ਵਾਪਸ ਕਰੇ। ਕੀੜਾ ਕੇ ਅਮਰੂਦ ਬੀਹਾਂ ਦੇ ਯਾਰ ਮੈਂ ਨਾਜ਼ਰੀਨ ਤੁਹਾਨੂੰ ਗੱਲ ਦੱਸਦਾ ਯਾਰ, ਤੁਹਾਡਾ ਕਿਦਨਾ ਇਦਾਂ ਹੋਇਆ ਅੱਜ ਤੱਕ ਇਹ ਫਿਰ ਮੈਂ ਤੁਹਾਨੂੰ ਉਹਦਾ ਦੱਸਦਾ ਕਿ ਇਹ ਰੌਲਾ ਕੀ ਹੁੰਦਾ ਕਿ ਤੁਸੀਂ ਜ਼ਿੰਦਗੀ 'ਚ ਪਹਿਲੀ ਦਫਾ ਜਿੱਦਾਂ ਹੁਣ ਗੱਲ ਕਰ ਰਿਹਾ, ਮੈਨੂੰ ਸੇਮ ਲੱਗ ਰਿਹਾ ਕਿ ਸੇਮ ਇਹ ਸਾਰੀ ਗੱਲ ਪਹਿਲੇ ਵੀ ਹੋਈ ਹੈ। ਤੁਹਾਡਾ ਕਦੀ ਤਾਂ ਹਾਂਜੀ ਹੋਇਆ, ਬੜੀ ਵਾਰੀ ਹੋਇਆ। ਸਾਰੇ ਕਹਿਣਗੇ ਹਾਂਜੀ ਤੁਸੀਂ ਕਿਸੇ ਜਗ੍ਹਾ ਤੇ ਗਏ ਹੋ ਤੁਹਾਨੂੰ ਇੰਜ ਲੱਗੇ ਜਿਵੇਂ ਇੱਥੇ ਮੈਂ ਪਹਿਲੇ ਵੀ ਆਇਆ। ਮੈਂ ਗਿਆ, ਮੇਰੇ ਨਾਲ ਹੋਇਆ। ਮੈਂ ਵੈਸੇ ਕਹਿ ਸਕਦਾ ਮੈਂ ਹੱਜ ਕੀਤਾ ਸੀ ਨਾ ਜਦੋਂ, ਤੇ ਮੈਂ ਇਸ ਤਰ੍ਹਾਂ ਸੀ ਕਿ ਮੈਂ ਹੱਜ ਦੇ ਉਹ ਮਨਾਜ਼ਰ ਪਹਿਲੋਂ ਪੜ੍ਹ ਨਹੀਂ ਉਹ ਤੇ ਇੱਕ ਮਿਸਾਲ ਆ ਰੂਹਾਨੀ ਇੱਕ ਸਾਡਾ ਆ ਗਿਆ ਨਾ ਨਾਰਮਲ ਹੁਣ ਜਿੱਦਾਂ ਗੱਲ ਕੀਤੀ ਨਾ, ਮੈਂ ਤੁਹਾਨੂੰ ਜੈਨੂਇਨ ਕਹਿ ਰਿਹਾ ਜਦੋਂ ਮੈਂ ਗੱਲ ਕੀਤੀ ਨਾ ਤੇ ਮੈਨੂੰ ਕਾਫੀ ਹੱਦ ਤੱਕ ਪਤਾ ਸੀ ਕਿ ਗੱਲ ਰਿਪੀਟ ਹੋ ਰਹੀ ਅੱਗੇ ਵੀ ਕੀਤੀ ਹੈ। ਹਾਂਜੀ ਕੋਈ ਪਤਾ ਨਹੀਂ ਕੀਤੀ ਵੀ ਹੋਵੇ ਐਵੇਂ ਅਸੀਂ ਦਿਮਾਗ ਖਰਾਬ ਕਰ ਅੱਛਾ ਉਹ ਇੱਕ ਸ਼ੇਰ ਵੀ ਹੈ ਨਾ ਮੁਨੀਰ ਦਿਆਲੀ ਖਾਨ ਦਾ। ਲੇਕਿਨ ਮੈਂ ਤੁਹਾਨੂੰ ਦੱਸਾਂ ਮੈਂ ਸਭ ਤੋਂ ਪਹਿਲੇ ਜੌਬ ਕੀਤੀ ਸੀ ਸਦੀਕ ਸੈਂਟਰ ਲਾਹੌਰ, ਸਦੀਕ ਸੈਂਟਰ ਦੇ ਅੰਦਰ ਗੁਲਬਰਗ 'ਚ। ਉਦੋਂ ਤਾਂ ਮੈਂ ਲਾਈਫ 'ਚ ਪਹਿਲੀ ਵਾਰੀ ਉੱਥੇ ਗਿਆ ਨਾ, ਮੈਨੂੰ ਪਤਾ ਹੀ ਨਹੀਂ ਸੀ ਉਹ ਕਿਹੜਾ ਸੈਂਟਰ ਆ ਕਿਹੜਾ ਨਹੀਂ। ਉੱਥੇ ਨਾ ਇੱਕ ਰਸਤਾ ਹੁੰਦਾ ਸੀ ਯਾਨੀ ਸਿਗਰਟ ਪੀਣ ਵਾਸਤੇ ਨਾ ਬਾਹਰ ਨਿਕਲ ਕੇ ਆਫਿਸ 'ਚੋਂ ਤੇ ਇੰਜ ਇੱਕ ਅਸੀਂ ਗਲੀਆਂ ਘੁੰਮ ਕੇ ਉਹ ਗਲੀ ਕਨਫਰਮ ਮੈਨੂੰ ਜਦੋਂ ਮੈਂ ਲੰਘਦਾ ਸੀ ਮੈਨੂੰ ਇੰਜ ਲੱਗਦਾ ਸੀ ਮੈਂ ਇੱਥੇ ਪਹਿਲੇ ਆਇਆ। ਔਰ ਇਹ ਜੈਨੂਇਨ ਹਰ ਬੰਦੇ ਨੇ ਇਸ ਤਰ੍ਹਾਂ ਹੁੰਦਾ ਹਰ ਬੰਦੇ ਨੇ ਸਹੀ ਹੈ ਸਾਡੀ ਬਿਲਕੁਲ ਏਦਾਂ ਹੀ ਆ। ਹੁਣ ਮੈਂ ਇੱਥੇ ਬੈਠਾ ਨਾ, ਮੈਨੂੰ ਇੰਝ ਲੱਗਦਾ ਜਿਵੇਂ ਕੱਲ ਵੀ ਇੱਥੇ ਬੈਠਾ ਸੀ। ਹੈਲੋ ਜੀ। ਲੇਕਿਨ ਉਸਤਾਦ ਜੀ ਛੋਟੇ ਛੋਟੇ ਕੰਮ ਜਿਹੜੇ ਨੇ ਸਾਨੂੰ ਆਪ ਇਹਤਿਆਤ ਕਰਨੀ। ਸਾਡੀ ਗਲੀ ਦੇ ਵਿੱਚ ਫਾਲਸੇ ਵਾਲੇ ਨੇ ਇਸ ਗੱਲ ਤੋਂ ਆਉਣਾ ਛੱਡਤਾ ਕਿ ਯਾਰ ਲੋਕੀ ਹੱਥ ਬਹੁਤ ਮਾਰਦੇ ਆ, ਇਹ ਆਪ ਇਹਤਿਆਤ ਅੱਛਾ ਤੁਹਾਡੀ ਗਲੀ ਤੋਂ ਇਲਾਵਾ ਜਿੱਥੇ ਜਾਂਦਾ ਉੱਥੇ ਨਹੀਂ ਮਾਰਦੇ? ਨਹੀਂ ਲੇਕਿਨ ਫਾਲਸਾ ਠੰਡਾ ਮਿੱਠਾ ਸੰਘਾੜਾ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਲਾਈਆਂ ਹੁੰਦੀਆਂ ਲੋਕਾਂ ਨੇ ਇਹਦੇ 'ਚ ਹੱਥ ਵੱਜਦੇ ਹੀ ਵੱਜਦੇ। ਹਾਂਜੀ ਨਹੀਂ ਹੁਣ ਹੱਥ ਹੁੰਦਾ ਇਹ 2 ਦਿਨ ਵੱਡਾ ਫੱਕਾ ਮਾਰ ਕੇ ਕਹਿਣਾ ਨਹੀਂ ਯਾਰ ਅੱਛਾ ਨਾਲ ਬਹੁਤ ਸੋਹਣੀ ਗੱਲ ਐਸੀ ਕਰਨਗੇ ਕਿ ਅਗਲਾ ਬੰਦਾ ਮਜਬੂਰ ਹੋ ਜਾਏਗਾ। ਇਹਨੇ ਗਾਲ ਵੀ ਕੱਢਣੀ ਨਾ ਅੱਗੋਂ ਐਸਾ ਕਰਨਗੇ ਪੁੱਛੀ ਐਸੀ ਗੱਲ ਲੈਣਗੇ ਸੁਣਾ ਬੱਚੇ ਠੀਕ ਨੇ। ਉਹ ਇਸ ਤੋਂ ਬਾਅਦ ਕੀ ਉਹਨੂੰ ਕਵੇ ਜਿਹੜਾ ਉਹਦੇ ਬੱਚਿਆਂ ਦਾ ਪੁੱਛ ਰਿਹਾ ਜਿਹੜਾ ਉਹਦੇ ਬੱਚਿਆਂ ਦਾ ਪੁੱਛ ਰਿਹਾ ਉਹਨੂੰ ਕੀ ਕਵੇ? ਉਹੀ ਕਹਿੰਦਾ ਉਹ ਝਾੜ ਨਹੀਂ ਫੜ ਕੇ ਨਾ ਠੀਕ ਭਾਜੀ ਸ਼ੁਕਰ ਕਿ ਦੁਬਾਰਾ ਹੱਥ ਨਾ ਲੋਰੀ ਪੂਰਾ ਖਾ ਗਿਆ ਬਚਪਨ 'ਚ ਬੜਾ ਖਾਦਾ ਯਾਰ, ਹੁਣ ਤਾਂ ਨਾ ਖਾ ਦੋ ਐਵੇਂ ਪਤਾ। ਉਹ ਰੇਹੜੀ ਵਾਲਾ ਜੋ ਉੱਥੇ ਹੁੰਦਾ ਵਾ ਤੇ ਆਇਆ ਨਹੀਂ 2 ਦਿਨ ਰੇਹੜੀ ਵਾਲਾ, ਉਹ ਯਾਰ ਤੇਰੀ ਭਰਜਾਈ ਤਬੀਅਤ ਖਰਾਬ ਆ ਤੇ ਰਾਤੀ ਹਸਪੀਟਲ ਲੈ ਕੇ ਆਂਦੋ ਬਲੱਡ ਚਾਹੀਦਾ ਸੀ ਤੇ ਇਹ ਉਹ ਠੀਕ ਆ। ਹੁਣ ਉਹਦੇ ਸੰਘਾੜੇ ਲਾਏ ਨੇ, ਉਹਦਾ ਸੋਹਣਾ ਸੰਘਾੜਾ ਫੜ ਗਿਆ ਖਾ ਕੇ ਸੁਣਾ ਭੈਣ ਮੇਰੀ ਠੀਕ ਆ। ਹੁਣ ਜਦੋਂ ਭੈਣ ਮੇਰੀ ਕਹਿ ਤਾ ਕਿੱਦਾਂ ਗਾਲ ਕੱਢ ਦੇਵੇ ਸਮਝ ਆ। ਇਹ ਬੜੇ ਟ੍ਰਿਕ ਹੁੰਦੇ ਨੇ ਬੰਦਿਆਂ ਨੂੰ। ਮੇਰਾ ਇੱਕ ਯਾਰ ਸੀ ਉਸਤਾਦ, ਇੱਕ ਭੱਲਿਆਂ ਦੀ ਪਲੇਟ ਲੈ ਕੇ 3 ਭੱਲਿਆਂ ਦੀ ਪਲੇਟਾਂ ਖਾਂਦਾ ਸੀ। ਉਹਦਾ ਇੱਕ ਕੰਮ ਸੀ, ਕਈ ਬੰਦੇ ਨਾ ਹੁੰਦੇ ਨੇ ਥੋੜ੍ਹੇ ਜਿਹੇ ਨਾ ਕੌਨਸ਼ੀਅਸ ਆਪਣੀ ਕਿਸੇ ਵੀ ਚੀਜ਼ 'ਤੇ। ਕਈਆਂ ਨੂੰ ਇਹ ਹੁੰਦਾ ਕਿ ਮੈਂ ਸਵੇਰ ਨੂੰ ਉੱਠ ਕੇ ਆਹ ਨਾਸ਼ਤਾ ਲਾਉਣਾ, ਇਹ ਕਰਦਾ ਉਹ ਕਰਦਾ। ਮੈਨੂੰ ਕੋਈ ਜਿਹੜਾ ਉਹਨੂੰ ਬੰਦਾ ਕਹੇਗਾ ਵੀ ਸੁਭਾਨ ਅੱਲਾ ਚਾਚਾ ਨਹੀਂ ਇੱਦਾਂ ਦਾ ਨਾਸ਼ਤਾ ਕੀਤਾ, ਤੂੰ ਪਾਉਣਾ ਕੀ ਆ, ਤੂੰ ਮਿਰਚਾਂ ਕਿੱਥੋਂ ਲੈਣਾ, ਉਹਨੂੰ ਐਵੇਂ ਪਾਈ ਜਗਾ ਉਰੇ ਕਰ ਔਰੇ ਕਰ ਖਾ ਐਵੇਂ ਪਾਈ ਜਾ। ਇਹ ਇੱਕ ਲੌਜਿਕ ਆ। ਉਹ ਕਰੈਕਟਰ ਪਤਾ ਕਰਦਾ ਸੀ ਸਾਡੇ ਰਾਦਾਬਾਦ ਭੱਲਿਆਂ ਵਾਲੀ ਰੇਹੜੀ ਸੀ, ਉਹ ਕਰੈਕਟਰ ਹਰ ਇੱਕ को ਇੱਦਾਂ ਹੀ ਕਰਦਾ ਸੀ। ਉਹਨੇ ਜਾ ਕੇ ਨਾ ਚਾਚਾ ਲਾ ਭੱਲਿਆਂ ਦੀ ਪਲੇਟ, ਯਾਰ ਮੈਂ ਘਰ ਚਿਕਨ ਛੱਡ ਕੇ ਆ ਗਿਆ। ਹੁਣ ਉਹ ਵੀ ਅੱਗੋਂ ਪੂਰਾ ਚਾਚਾ ਜੈਨੂਇਨ ਮੁੰਡੇ ਜਵਾਨ ਹੋ ਗਏ, ਭੱਲੇ ਆਪ ਹੀ ਲਾਉਣੇ ਆ, ਮੰਡੀ ਵੀ ਸਵੇਰੇ ਆਪ ਹੀ ਜਾਣਾ ਆਲੂ ਲੈਣ। ਇਹ ਹੁਣ ਉਹਨੂੰ ਪਤਾ ਮਹੱਲੇਦਾਰ ਜੂਆ ਤੇ ਉਹਨੇ ਕਹਿਣਾ ਚਾਚਾ ਵੈਸੇ ਇੱਕ ਗੱਲ ਆ, ਜਿੰਨੀ ਦੇਰ ਤੂੰ ਜਿੰਦਾ ਨਾ ਉਨੀ ਦੇਰ ਤੇ ਆ ਟੇਸਟ ਨਹੀਂ ਹਿਲਦਾ ਕਿਤੇ। ਬਾਅਦ ਦੇ ਕਰਨਾ ਉਹਨੇ ਕਿਹਾ ਬਾਅਦ ਚ ਕਿੰਨੇ ਕਰਨਾ ਪੁੱਤ, ਕਿੰਨੇ ਉੱਠਣਾ ਸਵੇਰੇ 5 ਵਜੇ ਆਲੂ ਲੈਣ ਜਾਣੇ ਮੰਡੀ, ਇਹਨਾਂ ਨੇ ਉੱਠਣਾ। ਇਹ ਕੰਜਰ ਤੇ 12 ਵਜੇ ਸੁੱਤੇ ਉੱਠਦੇ ਠੀਕ ਆ। ਫਿਰ ਚਾਚਾ ਤੂੰ ਮਿਰਚ ਚ ਕੀ ਪਾਉਣਾ ਵਾ, ਮੈਂ ਇੰਨੀ ਮਿਰਚ ਤੇਜ਼ ਪਵਾ ਲੈਣਾ ਫਿਰ ਮਿਰਚ ਨਹੀਂ ਲੱਗਦੀ। ਹਾਲ ਹੈ ਚਮਚੀਆਂ ਨਾ ਖਾਇਆ ਤੇਰੇ ਗਲੇ ਨੂੰ ਕੁਛ ਨਹੀਂ ਹੋਣਾ, ਆ ਉਰੇ ਕਰ। ਉਹਨੇ ਹੁਣ ਮਿਰਚ ਪਾਤੀ, ਉਰੇ ਕਰ ਖਾ। ਉਹ ਬਸ ਚਾਚਾ ਤੇਜ਼ ਹੋਏ ਨਹੀਂ, ਉਹ ਇਹਨੇ ਕੁਛ ਨਹੀਂ ਕਹਿਣਾ ਤੈਨੂੰ ਖਾ। ਅਗਲਾ ਮਰਨ ਵਾਲਾ ਹੋਇਆ ਸੁਣ ਤੇ ਲਾਣਾ। ਹੁਣ ਉਹਨੇ ਖਾਲੀ ਚਾਚਾ ਹੈ ਤਾਂ ਠੀਕ ਆ ਲੇਕਿਨ ਥੋੜੇ ਜਿਹੇ ਹੁਣ ਆਲੂ ਦਹੀਂ ਪਾ ਦੇ। ਉਹਨੇ ਹੁਣ ਆਲੂ ਪਾ 3-4 ਪਲੇਟਾਂ ਉਹਨੇ ਬਣਵਾ ਲੈਣੀਆਂ ਨੇ ਇਦਾਂ ਹੀ। ਉਹ ਚਾਚਾ ਆਲੂ ਇੰਨੇ ਪਾਤਾ ਹੀ, ਹੁਣ ਤੇ ਦਹੀਂ ਤੇ ਪਾ ਥੋੜੀ, ਹੁਣ ਤੇ ਆ ਪਿਆਜ਼ ਪਾ ਥੋੜਾ, ਕਰਦੇ ਕਰਦੇ ਉਹਨੇ 3 ਵਾਰੀ ਤੇ ਤਾਰੀਫ ਉਹਨੇ ਕਰੀ ਜਾਣੀ ਹੈ। ਸਵੇਰੇ 5 ਵਜੇ ਚਾਚਾ ਬੜੀ ਗੱਲ ਆ ਵੈਸੇ। ਤੇ ਆਲੂ ਨਵੇਂ
ਆਪ ਛਿੱਲਣੇ ਆ। ਅੱਜ ਤੱਕ 5 ਵਜੇ ਉੱਠਦਾ ਸਵੇਰੇ, 4 ਵਜੇ ਰੇਹੜੀ ਲੈ ਕੇ ਆਉਣਾ। ਕਹਿੰਦਾ ਚਾਚਾ ਹਿੰਮਤ ਆ ਤੇਰੀ ਕਸਮ ਹੈ, ਮੇਰੇ ਲੈ ਕੋ ਕੰਮ ਹੋਵੇ। ਨਹੀਂ ਤੂੰ ਅੱਲਾ ਖੈਰ ਕਰੇ ਬਸ ਤੂੰ। ਤੇ ਹੁਣ ਥੋੜੀ ਦੇਰ ਬਾਅਦ ਹੁਣ ਉਹਨੇ ਜੋ ਕਿ ਜਿਹੜਾ ਚਾਚੇ ਦੀ ਐਸੀ ਦੀ ਤੈਸੀ ਚਾਚਾ ਕਵੇ ਮੈਂ ਨਹੀਂ ਅਦੀ ਦੇ ਚਾਚਾ ਉਹਨੇ ਪੂਰਾ ਜ਼ਬਗਲ ਕੀਤਾ, ਪੂਰਾ ਉਹਨੇ ਕਮਾਇਆ ਚਾਚਾ। ਸਫਾਈ ਦਾ ਉਹਨੇ ਦੇਖਣਾ, ਉਹਨੇ ਸਫਾਈ ਨੂੰ ਚਾਚਾ ਬਾਕੀ ਰੇੜੀਆਂ ਦੇਖੀ ਦੀਆਂ ਮੈਂ ਸਫਾਈ। ਹਰ ਪਲੇਟ ਤੋਂ ਬਾਅਦ ਉਹਨੇ ਟਾਕੀ ਮਾਰ। ਇਹ ਜੈਨੂਇਨ ਗੱਲ ਸੀ। ਮੈਨੂੰ ਇੱਦਾਂ ਦਾ ਸੀ ਕਰੈਕਟਰ ਕਿ ਉਹਨੇ ਇੰਜ ਕਰਕੇ ਦਹੀਂ ਪਾਈ ਨਾ, ਦਹੀਂ ਪਾ ਕੇ ਉਹਨੇ ਤੈਨੂੰ ਪਲੇਟ ਬਾਅਦ 'ਚ ਫੜਾਉਣੀ ਆ। ਪਹਿਲੇ ਉਹਨੇ ਕੱਪੜਾ ਲੈ ਕੇ ਕਿਨਾਰੀ ਨਿਜ਼ਾਮ ਇਹ ਕਰਕੇ ਫਿਰ ਉਹਨੇ ਕਹਿਣਾ ਐਲਾ ਪੁੱਤ। ਉਹ ਵਾਕਈ ਇੰਜ ਦੱਸ। ਤੇ ਉਹਦੀ ਹੁਣ ਤਾਰੀਫ ਕਰਤੀ ਕਿ ਚਾਚਾ ਮੈਂ ਨਹੀਂ ਦੇਖਿਆ ਅੱਜ ਤੱਕ ਇੱਦਾਂ ਦੀ ਸਫਾਈ। ਕਿ ਪੁੱਤਰ ਇਹ ਮੈਂ ਆਪ ਵੀ ਖਾਣੇ ਹੁੰਦੇ, ਘਰ ਵਾਲੀ ਗੱਲ ਹੈ ਇਹ ਸਾਰਾ। ਉਹ ਇੱਦਾਂ ਦੇ ਨਿਜ਼ਾਮ ਸੀ। ਸਾਡੇ ਮਹੱਲੇ ਨਾ ਇੱਕ ਇੰਜ ਕਰਕੇ ਨਾ ਆਵਾਜ਼ ਆਉਂਦਾ ਦਾਲ ਸੇਵੀਆਂ ਵੇਚਦਾ ਸੀ। ਉਹ ਵੀ ਆਪ ਕੱਢਦਾ ਹੁੰਦਾ ਸੀ ਤੇ ਆਵਾਜ਼ ਉਹਦੀ ਫਰੀਦ 4 ਗਲੀਆਂ ਤੱਕ ਜਾਂਦੀ ਸੀ। ਤਿੱਖੀ ਸੁਰ ਓ ਹੋ। ਤੇ ਮੈਂ ਥੋੜੇ ਮਹੀਨੇ 3-4 ਮਹੀਨੇ ਪਹਿਲੇ ਗਿਆ, ਯਾਨੀ ਕਿ 20 ਸਾਲ ਬਾਅਦ ਉਹ ਕਰੈਕਟਰ ਹੈਗਾ ਤੇ ਬੁੱਢਾ ਹੋ ਗਿਆ ਤੇ ਆਵਾਜ਼ ਕਿਦਾ। ਮੈਂ ਕਿਹਾ ਯਾਰ ਬੜੀ ਬਾਤ ਕਰ। ਤੇ ਇੰਨੀ ਕੁ ਆਵਾਜ਼ ਆ ਕਿ ਦਿਲ ਕਰੇ ਆਪੇ ਕਵੇ ਕੌਣ ਹੈ। ਮਤਲਬ ਆਪਣੇ ਤੱਕ ਨਹੀਂ, ਬਾਹਰ ਹੀ ਨਹੀਂ ਜਾ ਰਹੀ। ਲੇਕਿਨ ਇਹ ਸੀ ਕਿ ਲੋਕੀ ਸਮਝਦੇ ਉਹਦਾ ਗਲਾ ਬਹਿ ਗਿਆ ਨਾ ਵਿਚਾਰੇ ਦਾ, ਉਹ ਇੰਨੀਆਂ ਆਵਾਜ਼ਾਂ ਨਾਲ ਤੇ ਉਹ ਬਿਲਕੁਲ ਠੋਸ ਟੈਪ ਹੋ ਗਿਆ ਨਿਜ਼ਾਮ। ਮੈਂ ਕਿਹਾ ਚਾਚਾ ਹਾਲੇ ਤੱਕ ਸੇਵੀਆਂ ਵੇਚਦਾ, ਤੂੰ ਮੈਨੂੰ ਪਛਾਣਿਆ ਹੀ? ਕਹਿੰਦਾ ਨਹੀਂ ਪੁੱਤ। ਮੈਂ ਕਿਹਾ ਇੱਦਾਂ ਦਾ ਅਸੀਂ 6 ਨੰਬਰ ਇਹਨੇ ਹੁੰਦੇ ਸਾਂ ਇੱਦਾਂ ਦਾ। ਅੱਛਾ ਉਹ ਜਰੀਨਾ ਦੇ ਘਰ ਦੇ ਸਾਹਮਣੇ ਬਾਜੀ ਦੇ। ਮੈਂ ਕਿਹਾ ਆਹੋ। ਅੱਛਾ ਅੱਬੂ ਦਾ ਕੀ ਹਾਲ? ਮੈਂ ਕਿਹਾ ਉਹ ਫੌਤ ਹੋ ਗਿਆ ਜੀ ਉਹ ਸਾਰਾ। ਤੇ ਮੈਂ ਕਿਹਾ ਆਵਾਜ਼ ਨੂੰ ਕਿਉਂ ਕਹਿੰਦਾ ਪੁੱਤ। ਹੁਣ ਉਹਦੇ ਨਾਲ ਮੈਂ ਸ਼ੁਰੂ ਹੋ ਗਿਆ ਉਹੀ ਗੱਲ। ਮੈਂ ਕਿਹਾ 20 ਸਾਲ ਬਾਅਦ ਮੈਂ ਤੁਹਾਨੂੰ ਵੇਖਣ ਨੇ ਆ, ਸਿਰਫ ਆਵਾਜ਼ ਤੋਂ ਲੱਗ ਰਿਹਾ ਕਿ ਕਮਜ਼ੋਰੀ ਆ, ਲੇਕਿਨ ਦੇਖਣ 'ਚ ਤਾਜੀ। ਉਹਨੇ ਮੈਨੂੰ ਅੱਗੋਂ ਕੀ ਕਿਹਾ, ਇੱਦਾਂ ਤੂੰ ਵੀ ਹੋਣਾ? ਮੈਂ ਕਿਹਾ ਹਾਂਜੀ। ਚੌਲ ਨਹੀਂ ਖਾਣੇ। ਅੱਛਾ ਜੀ। ਹਾਂਜੀ। ਬਾਦੀ ਚੀਜ਼ਾਂ ਨਹੀਂ ਖਾਣੀਆਂ, ਬੋਤਲ ਨਹੀਂ ਪੀਣੀ। ਲੈ ਸਾਰੀ ਜ਼ਿੰਦਗੀ ਬੁੱਢਾ ਨਹੀਂ ਹੋਏਗਾ। ਵਾਹ ਵਾਹ ਉਸਤਾਦ ਜੀ ਗੱਲ ਸਹੀ ਵੀ ਹੈ। ਠੰਡਾ ਪਾਣੀ ਨਹੀਂ ਪੀਣਾ। ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਮੈਂ ਨਥੀ, ਮੇਰੀ ਜ਼ਿੰਦਗੀ 'ਚ ਹੈ ਨਹੀਂ ਇਹ ਚੀਜ਼ਾਂ, ਬਾਦੀ ਚੀਜ਼ਾਂ, ਤਲੀਆਂ ਤੁਲੀਆਂ ਚੀਜ਼ਾਂ, ਬੋਤਲ, ਠੰਡੀ ਕੋਈ ਵੀ ਠੰਡਾ ਡਰਿੰਕ ਮੇਰੀ ਜ਼ਿੰਦਗੀ 'ਚ ਹੈ ਹੀ ਨਹੀਂ। ਤੇ ਉਸਤਾਦ ਜੀ ਉਹ ਰੇੜੀ ਵੀ ਧੱਕਾ ਵੀ ਲਾ ਰਿਹਾ ਸਰ, ਸਿਰਫ ਇੱਕ ਆਵਾਜ਼। ਮਤਲਬ ਇੰਟਰਨਲ ਤੇ ਮਾਮਲਾ ਹੁੰਦੇ ਨਾ, ਬੁੱਢਾ ਹੋ ਜਾਂਦਾ ਬੰਦਾ। ਲੇਕਿਨ ਉਸਤਾਦ ਜੀ ਉਹ ਫਿਰ ਵੀ ਉਹ ਨਿਜ਼ਾਮ ਸੀ। ਇੱਕ ਸਾਡੇ ਸਬਜ਼ੀ ਵੇਚਣ ਵਾਲਾ, ਮੈਂ ਅੱਗੇ ਵੀ ਕਰੀ ਦੱਸਿਆ, ਉਹ ਉਸਤਾਦ ਜੀ ਸਾਡੀਆਂ ਸ਼ਰਤਾਂ ਲੱਗ ਜਾਣੀਆਂ ਕਿ ਇਹ 8 ਸਬਜ਼ੀਆਂ ਦੇ ਨਾਲ ਲੈਂਦਾ, 9ਵੀਂ ਸਬਜ਼ੀ ਤੁਸੀਂ ਦੱਸਣੀ ਹੈ ਕਹਿੰਦਾ ਕੀ ਹੈ। ਸਾਡੇ ਘਰ ਪ੍ਰਾਹੁਣਿਆਂ ਨੇ ਵੀ ਆਉਣਾ ਨਾ ਕਿਸੇ ਨੇ, ਅਸੀਂ ਕਹਿਣਾ ਲਓ ਜੀ ਆ ਗਿਆ ਨਾ, ਆਖਰੀ ਸਬਜ਼ੀ ਦੱਸਣੀ ਕੀ ਹੈ। ਕਰੈਕਟਰ ਨੇ ਕੀ ਆਵਾਜ਼ ਲਾਉਣੀ, ਉਹਨੇ ਰੇਹੜੀ ਧੋਣੀ ਹੈ ਤੇ ਉਹਨੇ ਕਹਿਣਾ ਆਲੂ ਲੈ, ਪਿਆਜ਼ ਲੈ, ਸ਼ਿਮਲਾ ਲੈ, ਟਿੰਡੇ ਲੈ, ਕਰੇਲੇ ਲੈ। ਆਹ ਨਹੀਂ ਸੀ ਸਮਝ ਲੱਗਦੀ ਐਂਡ ਤੇ ਕਹਿੰਦਾ ਕੀ ਹੈ। ਉਹ ਫਿਰ ਮਿਕਸ ਕਰ ਦਿੰਦਾ। ਉਹ ਪਤਾ ਨਹੀਂ ਕਿੱਦਾਂ ਮੈਨੂੰ ਇੰਝ ਲੱਗਦਾ ਜਿਵੇਂ ਕਿਸੇ ਬੰਦੇ ਨੇ ਨਾ ਇੰਝ ਕੀਤਾ ਕੁਛ। ਇਹ ਟੈਪ ਹੋ ਜਾਂਦਾ। ਉਹ ਸਮਝ ਆਈ ਕਿ ਉਹ ਗੜਬੂਜ ਜਿਹਾ ਕੀ ਕਰ ਜਾਂਦਾ ਵਾ। ਜਾਂ ਮੈਨੂੰ ਲੱਗਦਾ ਮੈਂ ਅਸੀਂ ਕਈ ਕਹਿੰਦੇ ਕਹਿੰਦਾ ਵਾ ਮੈਂ ਪੈਸੇ ਪਹਿਲੇ ਲੈਣੇ ਆ, ਪੈਸੇ ਪਹਿਲੇ ਲੈਣੇ ਇੰਝ ਟੈਪ ਦਾ ਕੁਛ ਕਹਿੰਦਾ। ਬੜਾ ਨਿਜ਼ਾਮ ਹੁੰਦਾ। ਬੜੇ ਮਜ਼ੇਦਾਰ ਯਾਰ। ਮੈਂ ਗੁਲਾਮਾਬਾਦ ਤੋਂ ਵੈਗਨ 'ਚ ਬੈਠਾ, ਉੱਥੇ ਦਰਬਾਰ ਆ ਕੋਈ ਬੜਾ ਮਸ਼ਹੂਰ ਨਾ, ਉਹ ਜਿੱਥੇ ਲੂਮਾ ਸ਼ੂਮਾ ਹੁੰਦੀਆਂ ਨੇ। ਕੈਮ ਸਿੰਘ। ਆਹੋ। ਉਹ ਨਾ ਉੱਥੋਂ ਮੈਂ ਵੈਗਨ 'ਚ ਬੈਠਾ ਤੇ ਮੈਨੂੰ ਕੰਡਕਟਰ ਥੋੜ੍ਹਾ ਲੱਗਾ ਕਿ ਬਹੁਤ ਵੱਡੀ ਫਿਲਮ ਆ, ਬਹੁਤ ਵੱਡੀ ਫਿਲਮ ਆ। ਗੁਲਾਮਾਬਾਦ ਉਸ ਇਲਾਕੇ ਦੀ ਬੋਲੀ ਹੁਣ ਸਾਰੇ ਓਏ ਭਾਈ ਕੀ ਹੋ ਗਿਆ ਇੱਧਰ ਆ, ਉਹ ਜਾ ਕੰਮ ਇਹ ਟੈਪ ਬੋਲੀ ਆ। ਮਤਲਬ ਤਾਲੀਮ ਦੀ ਰੇਸ਼ੋ ਨਾ ਹੋਇਆ ਵਰਗੀ ਉੱਥੇ। ਤੇ ਕਰੈਕਟਰ ਉਹ ਕੰਡਕਟਰ ਆ ਵੈਗਨ ਦਾ। ਤੇ ਮੈਂ ਅੱਜ ਬੈਠਾ ਨਾ, ਪਿੱਛੇ 2-3 ਬੰਦੇ ਬੈਠੇ ਹੋਣੇ, ਯਾਨੀ ਉਧਰੋਂ ਹਾਲੇ ਨਿਕਲੀ, ਅੱਗੋਂ ਗੁਲਾਮਾਬਾਦ ਨਿਕਲਦੇ ਸ਼ਹਿਰ ਤੱਕ ਫੁੱਲ ਹੋ ਜਾਂਦੀ ਹੁੰਦੀ, ਲੇਕਿਨ ਹਾਲੇ ਨਿਕਲੇ ਹੀ ਆ। ਤੇ ਕਰੈਕਟਰ ਨਾ ਐਨ ਵੈਗਨ ਦਾ ਬੂਹਾ ਖੁੱਲ੍ਹਾ ਵਾ, ਪਿਛਲੀ ਸੀਟ ਤੇ ਮੈਂ ਬੈਠਾ, ਪਿੱਛੇ 2 ਜਣੇ ਬੈਠੇ, ਡਰਾਈਵਰ ਆ ਤੇ ਉਹ ਨਾ ਇੰਜ ਬੈਠਾ, ਯਾਨੀ ਕਹਿ ਲਓ ਕਿ ਸੀਟ ਤੇ ਬਹਿ ਕੇ ਨਾ ਇਹ ਪੈਰ ਉਹਨੇ ਪਾਇਦਾਨ ਤੇ ਰੱਖਿਆ ਤੇ ਇੱਥੇ ਉਹਨੇ ਹੱਥ ਪਾਇਆ ਤੇ ਮਤਲਬ ਜਾ ਰਹੀ ਤੇ ਬਾਦਰ ਸ਼ਹਿਰ ਕਹੀ ਨਾ ਹੁੰਦਾ ਸ਼ਹਿਰ, ਆਓ ਭਾਜੀ ਨਾਲ ਕੋ ਪੈਰ ਰੱਖੋ, ਪੈਰ ਇੰਜ ਕਰਦੇ ਨਹੀਂ ਤਾਂ ਉਹ ਇਹ ਬੈਠਾ ਤੇ ਮੈਂ ਇਹਨੂੰ ਵੇਖ ਰਿਹਾ, ਉਹਦੀ ਆਹ ਸਾਈਡ ਮੈਨੂੰ ਨਜ਼ਰ ਆ ਰਹੀ, ਇੰਜ ਵੇਖੀ ਜਾ ਰਿਹਾ ਤੇ ਮੈਨੂੰ ਲੱਗ ਰਿਹਾ ਕਿ ਇਹ ਨਾ ਕੋਈ ਹਰਾਮੀ ਕਰੈਕਟਰ ਆ ਤੇ ਬਹੁਤ ਹਰਾਮੀ, ਕੋਈ ਐਵੇਂ ਬੰਦਾ ਨਹੀਂ ਹੈਗਾ। ਤੇ ਨਾ
ਇੱਕ ਬਾਬਾ ਜਿਹਾ ਖੜਾ ਤੇ ਉਹਨੂੰ ਨਾ ਦੇਖੀ ਜਾ ਰਿਹਾ ਤੇ ਲੱਗ ਗਿਆ ਕਿ ਉਹਨੂੰ ਕਹਿੰਦਾ ਸ਼ਹਿਰ। ਫਰੀਦ ਖੁਦਾ ਦੀ ਕਸਮ ਹੈ ਮੈਨੂੰ ਕੀ ਯਾਨੀ ਯਾਰ ਤੁਸੀਂ ਸੋਚ ਨਹੀਂ ਸਕਦੇ ਕਿ ਐਡੀ ਪ੍ਰੋਨਾਂਸੀਏਸ਼ਨ ਕਲੀਅਰ ਸ਼ਹਿਰ ਤੇ ਇਦਾਂ ਹੀ ਉਹਨੇ ਕਿਹਾ ਇਹ ਨਹੀਂ ਕਿਹਾ ਸ਼ਹਿਰ ਇਹ ਨਾ ਨਾ ਇੰਜ ਉਹਦੇ ਦੇਖੀ ਜਾ ਰਿਹਾ ਮੈਂ ਤਾਂ ਤੇਰੇ ਦੇਖੀ ਜਾ ਰਿਹਾ ਕਹਿੰਦਾ ਸ਼ਹਿਰ। ਓਏ ਕਿਸੇ ਨੇ ਨਹੀਂ ਗੌਰ ਕੀਤਾ। ਮੈਂ ਕਿਹਾ ਯਾਰ ਆ ਕੋਈ ਵੱਡੀ ਐਟਮ ਆ। ਉਸ ਤੋਂ ਬਾਅਦ ਸਾਧ ਉਹਨੇ ਸ਼ਹਿਰ ਤੱਕ ਜਾਂਦਿਆਂ ਉਹਨੇ ਹਰ ਗੱਲ ਫਾਈਨਲ ਕੀਤੀ ਹੈ। ਬਹੁਤ ਨੈਸ਼। ਤੇ ਫਿਰ ਇੱਕ ਮੈਂ ਕਈ ਵਾਰੀ ਸੁਣਾਈ ਆ, ਮੈਂ ਲਾਹੌਰੋਂ ਉਤਰਿਆ 3 ਵਜੇ ਰਕਸ਼ਾ ਤੇ ਰਕਸ਼ਾ ਵਾਲੇ ਇਕੱਠੇ ਹੋ ਜਾਂਦੇ ਨੇ 2-2:30 ਵਜੇ ਉਤਰੋ ਨਾ ਤੁਸੀਂ ਨਾਦਰ ਅੱਡੇ ਮੈਂ ਜ਼ਿਆਦਾ ਉਤਰਦਾ ਸੀ ਤੇ ਰਕਸ਼ੇ ਵਾਲੇ ਇਕੱਠੇ ਹੋ ਜਾਂਦੇ ਤੇ ਪੁੱਛਦੇ ਹਾਂਜੀ ਭਾਜੀ। ਉਹ ਰਕਸ਼ੇ ਵਾਲੇ ਕਈ ਰਕਸ਼ੇ ਦੂਰ ਖੜੇ ਹੋ ਕੇ ਪੈਦਲ ਵੇ ਜਾਂਦੇ ਭਾਈ ਜਾਣਾ ਰਕਸ਼ਾ ਤੇ ਕਈ ਬਿਲਕੁਲ ਇੰਜ ਵਾੜ ਕੇ ਨਾ ਤੇ ਜਿੱਥੋਂ ਉਤਰਾਂ ਤੇ ਕੋਲ ਕਰਕੇ ਮੂੰਹ ਕਰ ਗਿਆ ਭਾਜੀ ਆ ਜਾਓ ਇਹ ਟੈਪ ਹੁੰਦਾ। ਤੇ ਮੇਰੀ ਆਦਤ ਹੁੰਦੀ ਸੀ ਕਿ ਮੈਂ ਰਸ਼ ਚੋਂ ਨਿਕਲ ਕੇ ਨਾ ਬਾਹਰ ਜਾ ਕੇ ਯਾਨੀ ਜਦੋਂ ਦੇਖਣਾ ਵੀ ਇਹਦੇ ਚੋਂ ਨਿਕਲੋ ਤੇ ਸਿਗਰਟ ਪੀ ਕੇ ਤੇ ਫਿਰ ਮੈਂ ਦੇਖਣਾ ਕੋਈ ਰਕਸ਼ਾ। ਤੇ ਹੁਣ ਨਾ ਮੈਂ ਇੰਜ ਬਾਹਰ ਨਿਕਲਿਆ ਤੇ ਸਾਹਮਣੇ ਇੱਕ ਰਕਸ਼ਾ ਖੜਾ ਤੇ ਉਹ ਮੇਰਾ ਪੂਰਾ ਦੇਖ ਰਿਹਾ। ਉਹ ਨਹੀਂ ਆਇਆ ਅੰਦਰ, ਭਾਰਾ ਜਿਹਾ ਕਰੈਕਟਰ ਤੇ ਉਹ ਨਹੀਂ ਆਇਆ ਤੇ 2-2:30 ਦਾ ਟਾਈਮ ਤੇ ਮੈਂ ਅੰਦਰ ਜਾ ਰਿਹਾ ਤੇ ਮੇਰੇ ਨਾਲ ਦੇਖੀ ਜਾ ਰਿਹਾ ਤੇ ਮੈਂ ਕੋਲੋਂ ਨਾ ਸਿਗਰਟ ਲਾ ਤੇ ਮੈਂ ਕਿਹਾ ਯਾਰ ਠੀਕ ਆ ਇਕੱਲਾ ਖੜਾ ਤੇ ਪੁੱਛ ਲੈ ਤੇ ਮੈਂ ਸਿਗਰਟ ਲਾ ਕੇ ਨਾਲੇ ਕੋਲ ਗਿਆ ਕਹਿੰਦਾ ਜਾਣਾ ਮੈਂ ਕਿਹਾ ਹਾਂਜੀ ਤੇ ਬਹਿ ਉਹ ਵੀ ਮੈਂ ਕਿਹਾ ਤੇ ਮੈਂ ਨਾ ਹੁਣ 2-3 ਵਜੇ ਦਾ ਟਾਈਮ ਗੋਰਾ ਸਟਾਈਲ ਚ ਨਾ ਹਾਂ ਦੋ ਟੋਕ ਗੱਲ ਨਹੀਂ ਗੋਰਾ ਸਟਾਈਲ ਚ ਨਹੀਂ ਮਤਲਬ ਇੱਕ 18-19 ਸਾਲ ਦੀ ਗੱਲ ਆ ਉੱਤੋਂ 2 ਟਾਈਮ ਇਹ ਕੋਈ ਹੋਰਾ ਸਟਾਈਲ ਤੇ ਕਹਿੰਦਾ ਐ ਪੱਖ ਚੱਕ ਪਾਈ ਪੂਰੀ ਤੇ ਕਹਿੰਦਾ ਤੇ ਬਹਿ ਤੇ ਮੈਂ ਥੋੜਾ ਜਿਹਾ ਨਾ ਮੈਂ ਕਿਹਾ ਪੈਸੇ ਜਿੰਨੇ ਮਰਜ਼ੀ ਦੇ ਦੇ ਤੇ ਮੈਂ ਬਹਿ ਗਿਆ ਹੁਣ ਤੇ ਹੁਣ ਉਹ ਵੀ ਕਰੈਕਟਰ ਸੀ ਪੂਰਾ ਬਹਿ ਗਿਆ ਤਾਂ ਤੇ ਕਹਿੰਦਾ ਕਿੱਥੋਂ ਆਏ ਭਾਜੀ ਮੈਂ ਕਿਹਾ ਲਾਹੌਰੋਂ ਅੱਛਾ ਠੀਕ ਤੇ ਹੁਣ ਅੱਗੋਂ ਨੇ ਇੱਕਦਮ ਇਹ ਗੱਲ ਕੀਤੀ ਤੇ ਠੱਪ ਸਪੀਡ ਬ੍ਰੇਕਰ ਆਇਆ ਕਹਿੰਦਾ ਓਹੋ ਹੋ ਤੇ ਉਹਨੇ ਜਿਹੜੀ ਗੱਲ ਕਹੀ ਨਾ ਹੁਣ ਮੈਂ ਇੱਥੇ ਦੱਸ ਨਹੀਂ ਸਕਦਾ ਵੀ ਉਹਨੇ ਕਿਧਰ ਕੇ ਕਿਹਾ ਕਿ ਯਾਰ ਕੈਸੇ ਇਹਨਾਂ ਨੇ ਇਸ ਚੀਜ਼ ਵਰਗੇ ਸਪੀਡ ਬ੍ਰੇਕਰ ਬਣਾਏ ਬਈ ਫਰੀਦ ਫਾਈਨਲ ਗੱਲ ਸੀ ਫਾਈਨਲ ਤੋਬਾ ਤੇ ਉਸ ਤੋਂ ਬਾਅਦ ਨਾ ਅੱਜ ਤਾਰਕ ਰੋਡ ਵਾਲੇ ਮੁੜੇ ਨੇ ਤੇ ਸ਼ਾਂਤ ਕਰੈਕਟਰ ਆ ਉਸਤਾਦ ਜੀ ਜਿਹੜੇ ਰਾਤ ਨੂੰ ਰਕਸ਼ਾ ਚਲਾਉਂਦੇ ਨੇ ਬੜੇ ਫਨਕਾਰ ਬੰਦੇ ਹੁੰਦੇ ਠੰਡੀ ਤਬੀਅਤ ਇਹਨਾਂ ਕੋਲ ਬੜੇ ਵਾਕਿਆਤ ਹੁੰਦੇ ਨੇ ਜਿਹੜੇ ਰਾਤ ਨੂੰ ਰਕਸ਼ਾ ਚਲਾਉਂਦੇ ਨੇ ਬਹੁਤ ਇਹ ਮਤਲਬ ਨਾ ਦਿਲ ਕਰੇ ਐਵੇਂ ਡਾਕੂ ਹੀ ਅੰਦਰ ਵੜ ਕੇ ਕਵੇ ਚੱਲ ਭਜਾ ਉਹਨਾਂ ਨੇ ਦੌੜਨਾ ਇੱਦਾਂ ਦੇ ਕਰੈਕਟਰ ਹੁੰਦੇ ਹਾਂਜੀ ਰਾਤ ਨੂੰ ਪਤਾ ਨਹੀਂ ਕੀ ਜੰਗਲ 'ਚ ਮੰਗਲ ਲੱਗਾ ਕੌਣ ਕਿੱਥੇ ਕਿਸ ਚੱਕਰ ਦੇ ਵਿੱਚ 4 ਵਜੇ ਰਕਸ਼ੇ 'ਚ ਬੈਠਾ ਨਾਲ ਕੌਣ ਆ ਜਾਂ ਉੱਤਰ ਕਿੱਥੇ ਰਿਹਾ ਦਿਲ ਕਰੇ ਇੰਜ ਕਰਕੇ ਉਹਨੇ ਰਕਸ਼ਾ ਖਿਲਾ ਰਿਹਾ ਹੋਵੇ ਕਿਸੇ ਦੇ ਘਰ ਦੇ ਅੱਗੋਂ ਹਮਲਾ ਹੋ ਜਾਵੇ ਤੇ ਰਕਸ਼ੇ ਵਾਲਾ ਵੀ ਗਿਆ ਇਸ ਤੋਂ ਨਾ ਇਹ ਬਹੁਤ ਕਰੂ ਕਰੈਕਟਰ ਹੁੰਦੇ ਨੇ ਜਿਹੜੇ ਰਾਤ ਨੂੰ ਚਲਾਉਂਦੇ ਤੇ ਉਹ ਸ਼ਾਂਤ ਕਰੈਕਟਰ ਤੇ ਜਾ ਰਿਹਾ ਤੇ ਹੁਣ ਨਾ ਤਾਰਕ ਰੋਡ ਤੇ ਜਾ ਕੇ ਨਾ ਇੱਧਰੋਂ ਖੋਤਾ ਇਹ ਮੈਂ ਅੱਗੇ ਵੀ ਸੁਣਾਇਆ 2-3 ਵਾਰੀ ਇੰਜ ਖੋਤਾ ਰੇੜੀ ਨਿਕਲੀ ਹੈ 2:30 ਵਜੇ ਰਾਤ ਦੇ ਤੇ ਸਲੋ ਇੰਜ ਨਿਕਲੀ ਤੇ ਉਹਨੇ ਦੇਖਿਆ ਵੀ ਖੋਤਾ ਰੇੜੀ ਨਿਕਲ ਰਹੀ ਤੇ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਇੰਜ ਕੱਢ ਲਵਾਂ ਲੇਕਿਨ ਉਨੀ ਦੇਰ ਨੂੰ ਅੱਗੇ ਆ ਗਈ ਤੇ ਹੁਣ ਉਹਨੇ ਬ੍ਰੇਕ ਮਾਰ ਲਈ ਤੇ ਖੋਤਾ ਕਿੱਦਾਂ ਤੁਰ ਰਿਹਾ ਟੌਂ ਤੇ ਉਹ ਹੁਣ ਬੈਠਾ ਨਾ ਵੇਖ ਰਿਹਾ ਵੀ ਕਦੋਂ ਲੰਘੇਗਾ ਖੋਤਾ ਰੇੜੀ ਇੰਜ ਲੰਘੀ ਤਾਂ ਲੰਘ ਕੇ ਉਹਨੇ ਸਿੱਧੀ ਕੀਤੀ ਤੇ ਉਹਦੇ ਕੋਲ ਜਾ ਕੇ ਨਾ ਬਿਲਕੁਲ ਆਪਣਾ ਖੋਤੇ ਦਾ ਤੇ ਆਪਣਾ ਇੰਜ ਕਰਕੇ ਨਾ ਰੋਕ ਕੇ ਤੇ ਪਰ ਉਹਦਾ ਬੰਦਾ ਜਿਹੜਾ ਉਹਨੂੰ ਉੱਤਰ ਕੇ ਖਲੋ ਕੇ ਤੋੜ ਰਿਹਾ ਤੇ ਉਹਨੂੰ ਕਹਿੰਦਾ ਬੁਖਾਰ ਹੋਇਆ ਇਹਨੂੰ ਯਾਰ ਉਹਦਾ ਕੀ ਸਟਾਈਲ ਸੀ ਯਾਰ ਕਰੈਕਟਰ ਦਾ ਕਾਲੂ ਵੀ ਰਕਸ਼ਾ ਚਲਾਉਂਦਾ ਸੀ ਯਾਰ ਬਹੁਤ ਨੈਸ਼ ਮੇਰੇ ਨਾਲ ਬੜੇ ਵਾਕਿਆਤ ਹੋਏ ਨੇ ਇਹਨਾਂ ਦੇ ਕਿਉਂਕਿ ਬੜਾ ਸਫ਼ਰ ਸੀ ਮੇਰਾ ਬੜਾ ਲੰਬਾ ਜਿਹੜਾ ਬੱਸਾਂ ਵੈਗਨਾਂ ਦਾ ਉਸਤਾਦ ਜੀ ਨੇ ਜਿਹੜਾ ਇੱਕ ਵਾਕਿਆ ਸੁਣਾਇਆ ਸੀ ਨਾ ਕਿ ਰਕਸ਼ੇ ਨੂੰ ਹੈਰਾਨ ਕਰ ਦਿੱਤਾ ਕਹਿੰਦੇ ਗੁਲਾਮਾਬਾਦ ਜਾਣਾ ਜਿਹਨੂੰ ਕਿਰਾਏ ਦਾ ਗਿਆ ਸੀਗਾ ਕਿ 250 ਰੁਪਏ ਉਹ ਤੇ ਪਤਾ ਕੀ ਸੀ ਉਹ ਤੇ ਤੁਸੀਂ ਹੁਣ ਕਰ ਲਓ ਭਾਵਾਂ ਮੈਂ ਤੁਹਾਨੂੰ ਪ੍ਰੈਂਕ 2 ਚੀਜ਼ਾਂ ਦੱਸਦਾ ਤੁਹਾਨੂੰ ਜਿਹੜੇ ਸਾਡੇ ਆਜ਼ਾਦ ਆਪਣੇ ਸੀ ਕਿ ਤੁਸੀਂ ਇੱਕ ਮਿਸਾਲ ਆ ਕਿਸੇ ਵੈਗਨ 'ਚ ਬਹਿਣਾ ਨਾ ਤੇ 2 ਜਣੇ ਹੋ ਜਾਂ 4 ਜਣੇ ਹੋ ਤੇ 2 ਨੇ ਇੱਥੇ ਖਲੋਏ ਨਾ 2 ਥੋੜਾ ਅੱਗੇ ਕਰਕੇ ਜਿਹੜੇ ਵੈਗਨਾਂ ਚੁੱਕਦੇ ਨਹੀਂ ਜਿੱਥੇ ਵੀ ਆ ਕਦਮ ਤੋਂ ਯਾਨੀ ਇਦਾਂ ਐਵੇਂ 100 ਕਦਮ ਅੱਗੇ ਜਾ ਕੇ ਨਾ ਇੱਕ ਉੱਥੇ ਖਲੋ ਜਾਣਾ ਲੈਦਾ ਹੋ ਕੇ ਹੁਣ ਇਹ ਇੱਥੋਂ ਬੈਠਾ ਵਾ ਅੱਗੋਂ ਬੈਠਾ ਪੂਰੀ ਵੈਗਨ ਨੂੰ ਪਤਾ ਕਿ ਲੈਦਾ ਬੈਠਾ ਤੇ ਵਿੱਚ ਕਲੇਸ਼ ਪਾ ਲੈਣੀ ਕਿਸੇ ਗੱਲ ਤੋਂ ਪੂਰੀ ਵੈਗਨ ਤੁਹਾਨੂੰ ਚੁੱਪ ਕਰਾ ਰਹੀ ਲੜਨਾ ਵੀ ਨਹੀਂ ਤੇ ਹਟਣਾ ਵੀ ਨਹੀਂ ਤੇ ਜਦੋਂ ਉਤਰਨਾ ਉਹਨਾਂ ਨੂੰ ਦੱਸਣਾ ਤੇ ਜਿਹੜੀ ਗਾਲ ਸਵਾਰੀਆਂ ਕੱਢਦੀਆਂ ਲੱਖ ਲਾਣਾ ਤੁਹਾਡੀ ਜ਼ਿੰਦਗੀ
ਬਗੈਰ ਤੋਂ ਐਵੇਂ ਗੱਲਾਂ ਆਹੋ। ਤੇ ਉਸ ਤੋਂ ਬਾਅਦ ਨਾ ਇੱਕ ਰਕਸ਼ੇ ਵਾਲੇ ਨੂੰ, ਕਿਸੇ ਵੀ ਰਕਸ਼ੇ ਵਾਲੇ ਨੂੰ ਤੁਸੀਂ ਪੈਰੋਂ ਕੱਢਣਾ ਹੋਵੇ ਕਿ ਵੀ ਦਿਲ ਕਰੇ ਰਕਸ਼ਾ ਹੀ ਮਾਰ ਦੇਵੇ ਉਹ ਕਿਤੇ, ਤੇ ਤੁਸੀਂ ਹੁਣ ਕਿਤੇ ਵੀ ਟਰਾਈ ਕਰਨੀ ਹੈ ਕਿ ਤੁਸੀਂ ਕਹਿਣਾ ਭਾਜੀ ਘੰਟਾ ਘਰ ਜਾਣਾ, ਉਹਨੇ ਕਹਤਾ ਜੀ 300 ਰੁਪਏ ਦੇ ਦਿਓ। 300 ਵਿੱਚ ਬੈਗ ਚਲੋ ਭੈਣ। ਉਹਨੇ ਨਾ ਥੋੜਾ ਇੰਝ ਹੋਣਾ ਕਿ ਇਹ ਘੰਟਾ ਘਰ ਜਿਹੜਾ ਇੱਥੇ ਉਹੀ ਕਹਿ ਕਾਊਂਟ ਦਾ ਜਿਹੜਾ ਘੰਟਾ ਕਰਕੇ ਹੋਰ ਨਾ ਕਿ ਵੀ ਮੈਂ ਪੈਸੇ ਬਹੁਤ ਥੋੜੇ ਨਵਾਂ ਬਣ ਗਿਆ ਵਾ ਕਿ ਮੈਂ ਪੈਸੇ ਨਾ ਬਹੁਤ ਥੋੜੇ ਮੰਗ ਲਏ। ਅਸੀਂ 2 ਜਾਣੇ, ਮੈਂ ਤੇ ਲੱਭਾ ਮੇਰਾ ਯਾਰ, ਤੇ ਉਹਨੇ ਕਿਹਾ ਗੁਲਾਮਾਬਾਦ ਪੁੰਨੂ ਚੌਂਕ ਜਾਣਾ, ਤੇ ਉਦੋਂ ਮਤਲਬ 150 ਰੁਪਇਆ ਬੜਾ ਹੁੰਦਾ ਸੀ, ਹੁਣ 500 600 ਲੈਂਦੇ ਨੇ। ਕਹਿੰਦਾ 150 ਰੁਪਇਆ, ਲੱਭਾ ਕਹਿੰਦਾ 150, ਉਹ ਬਹਿ ਛੇਤੀ ਕਰ ਛੇਤੀ। ਅਸੀਂ ਬਹਿ ਗਏ ਤੇ ਉਹਦੇ ਕੋਲ ਕੇਕ ਨਹੀਂ ਵੱਜ ਰਹੀ ਕਰੈਕਟਰ ਕੋਲ। ਮਿੰਟ ਬਾਅਦ ਇਹ ਭਲਾ ਪੁੰਨੂ ਚੌਕ ਜਿਹੜਾ ਉੱਥੇ, ਅਸੀਂ ਕਿਹਾ ਹਾਂਜੀ ਉਹੀ ਗੁਲਾਮਾਬਾਦ ਜਿਹੜਾ, ਹਾਂਜੀ। ਤੇ ਹੁਣ ਨਾ ਫਰੀਦ ਖਾਂ ਕਿੱਦਾਂ ਅਸੀਂ ਪਿੱਛੇ ਬੈਠੇ ਆ, ਇੱਕ ਦੂਜੇ ਨੂੰ ਕਹਿ ਰਹੇ ਤੇ ਉਹ ਸ਼ੀਸ਼ੇ ਦੇਖ ਰਿਹਾ, ਤੇ ਨਾਲ ਉਹਦੇ ਕੋਲ ਗੱਡੀ ਦੀ ਰੇਸ ਨਹੀਂ ਦਿੱਤੀ ਜਾ ਰਹੀ ਕਿ ਮੈਂ ਮਰ ਗਿਆ, ਘਾਟਾ ਪੈ ਗਿਆ ਘਟਾ ਪੈ ਗਿਆ। ਤੇ ਹਾਲਾਂਕਿ 100 ਸਵਾ 100 ਲੈਂਦੇ ਸੀ, ਇਸ ਚੇਜ਼ ਦੇ ਚ 5 ਵੱਧ ਦੇ ਦਿੱਤੇ ਯਾਰ। ਉਹਨੇ ਕਿੱਧਰੋਂ ਸ਼ਾਰਟਕਟ ਵਾੜੇ ਰਕਸ਼ੇ ਤੇ ਉਤਰੇ ਨਾ, ਜਦੋਂ ਉਤਰੇ ਤੇ ਕਹਿੰਦਾ ਤਾਜੀ ਵੈਸੇ ਮੇਰੇ ਮੂੰਹ ਨਾਲ ਪੈਸੇ ਘੱਟ ਨਿਕਲ ਗਏ। ਅਸੀਂ ਇਹਨੂੰ ਫਿਰ ਦੱਸਿਆ ਕਿ ਭਾਈ ਤੇਰੇ ਮੂੰਹ ਘੱਟ ਨਹੀਂ ਨਿਕਲਿਆ, ਅਸੀਂ ਵੈਸੇ ਤਾਂ ਨਾ ਮਜ਼ਾਕ ਕਰ ਰਹੇ। ਸਾਰੇ ਰਸਤੇ ਉਹਦਾ BP ਲੋ ਰਿਹਾ ਯਾਰ ਵੀ ਮੈਂ ਮਰ ਗਿਆ, ਇਹ ਕਿੱਥੇ ਮੈਂ ਫਸ ਗਿਆ। ਤੇ ਸਾਨੂੰ ਜਦੋਂ ਇੰਜ ਵੇਖ ਰਿਹਾ ਅਸੀਂ ਖੁਸ਼ ਆ 150 ਤੇ ਉਹ ਜਿੰਨਾ ਸੁਣੀ ਜਾ ਰਿਹਾ ਉਹਨਾਂ ਮਰੀ ਜਾ ਰਿਹਾ ਕਿ ਯਾਰ ਪਤਾ ਨਹੀਂ ਕੀ ਕਰ ਲੈ। ਤਾਜੀ ਇਹ ਸਾਈਕੀ ਹੁੰਦੀ ਹੈ। ਹਾਂਜੀ ਅੱਛਾ ਉਸਤਾਦ ਜੀ, ਲਾਹੌਰੀਏ ਜਿਹੜੇ ਰਿਕਸ਼ਾ ਡਰਾਈਵਰ ਨੇ ਅਕਸਰ ਕਹਿੰਦੇ ਨੇ ਕਿ ਤੁਸੀਂ ਯਾਨੀ ਉਹਨਾਂ ਨੂੰ ਪਤਾ ਵਾ ਕਿ ਐਡਰੈਸ ਜਿਹੜਾ ਇੱਥੋਂ ਤਕਰੀਬਨ ਕਿਲੋਮੀਟਰ ਤੇ ਭੈਣ ਪਹਿਲੀ ਤਾਂ ਗੱਲ ਇਹ ਆ, ਲਾਹੌਰ 'ਚ ਲਾਹੌਰੀਏ ਨਹੀਂ ਹੈਗੇ। ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ, ਲਾਹੌਰ 'ਚ ਜਿੰਨਾ ਮਜ਼ਦੂਰ ਤਬਕਾ, ਰਕਸ਼ਾ ਚਲਾਉਣ ਵਾਲੇ, ਰੇਹੜੀਆਂ ਚਲਾਉਣ ਵਾਲੇ, 95% ਬਾਹਰ ਦੇ ਬੰਦੇ ਨੇ, ਲਾਹੌਰੀਏ ਨਹੀਂ ਕਰਦੇ। ਇਸ ਤਰ੍ਹਾਂ ਹੀ ਤੁਸੀਂ ਈਦ ਵਾਲੇ ਦਿਨ ਲਾਹੌਰ ਜਾਣਾ, ਖਾਲੀ ਹੋਏਗਾ ਅੱਧੇ ਤੋਂ ਬਹੁਤਾ ਲਾਹੌਰ, ਕੋਈ ਕਿਸੇ ਸ਼ਹਿਰ ਦਾ, ਕੋਈ ਕਿਸੇ ਸ਼ਹਿਰ ਦਾ, ਕੋਈ ਕਿਸੇ ਸ਼ਹਿਰ ਦਾ, ਬੋਲੀਆਂ। ਲੇਕਿਨ ਉਹ ਇੰਨੇ ਕੁ ਤੇਜ਼ ਹੁੰਦੇ ਨੇ ਉਹ ਹੁਣ ਲਾਹੌਰ ਉਹਨੂੰ ਪਤਾ ਪੂਰੇ ਪਾਕਿਸਤਾਨ 'ਚੋਂ ਬੰਦੇ ਆ ਕੇ ਉਤਰ ਰਹੇ ਨੇ, ਉਹਨੇ ਤੈਨੂੰ ਸਿਰਫ ਇਹ ਪੁੱਛਣਾ ਕਿ ਤੂੰ ਜਾਣਾ ਕਿੱਥੇ ਆ, ਤੇ ਤੂੰ ਉਹਨੂੰ ਦੱਸਣ ਦੇ ਵਿੱਚ ਉਹਨੇ ਹਿਸਾਬ ਲਾ ਲੈਣਾ ਕਿ ਬੰਦਾ ਇੱਥੇ ਦਾ ਨਹੀਂ ਗਾ, ਇਹਦੀ ਬੋਲੀ ਇੱਥੇ ਦੀ ਨਹੀਂ ਗੀ। ਹੁਣ ਸਾਰੀਆਂ ਬੋਲੀਆਂ ਪਤਾ। ਹੁਣ ਸਦੀਕ ਸੈਂਟਰ ਦਾ ਕਿਰਾਇਆ ਵਾ 60-70 ਰੁਪਏ, ਤੇ ਮੈਂ ਜਦੋਂ ਨਵਾਂ ਜਿਹਾ ਤੇ ਮੈਂ ਫੁੱਲ ਫੈਸਲਾਬਾਦ ਦੀ ਬੋਲੀ ਨਾਰਮਲ, ਭਾਜੀ ਸਦੀਕ ਸੈਂਟਰ ਜਾਣਾ, ਮੇਰੇ ਬੈਠੋ 350 ਰੁਪਏ, ਤੇ ਮੈਨੂੰ ਵੀ ਨਹੀਂ ਪਤਾ ਕਿੱਥੇ ਹੈ, 300 ਲੈ ਲਓ ਭਾਜੀ। ਉਹ ਨਹੀਂ ਭਾਜੀ ਤੇਲ ਬਹੁਤ ਮਹਿੰਗਾ ਜੀ, 300 ਸਵਾ 300, ਚਲੋ ਬਹਿ ਗਏ। ਤੇ ਉਹਨੇ ਲਾਇਆ ਇਹਨਾਂ ਦੀ 1 ਵਾਰੀ 2 ਵਾਰੀ, ਤੇ ਮੈਂ ਹੁਣ ਕਿਸੇ ਨੂੰ ਪੁੱਛਿਆ ਜੀ ਮੈਂ ਰਕਸ਼ੇ 'ਚ ਆਇਆ 350, ਉਹਨੇ ਕਿਹਾ ਉਹ ਤਾਂ 60 ਰੁਪਏ ਲੈਂਦੇ, ਤੂੰ 350 ਦੇ ਆ, ਤੂੰ ਬੋਲੀ ਸਮਝ ਜਾਂਦੇ। ਹੁਣ ਮੈਂ ਕਰੈਕਟਰ ਉਤਰਿਆ 5ਵੀਂ 6ਵੀਂ ਵਾਰੀ ਤੋਂ ਬਾਅਦ ਥੋੜਾ ਹਿਸਾਬ ਲਾ ਕੇ, ਤੇ ਰਕਸ਼ੇ ਵਾਲਾ ਮੈਂ ਕਿਹਾ ਭਾਈ ਯਾਰ ਸਦੀਕ ਸੈਂਟਰ ਜਾਣਾ ਹੈਗਾ, ਕਿੰਨੇ ਪੈਸੇ? ਕਹਿੰਦਾ 100 ਰੁਪਏ ਦੇ ਦੇ। ਜਦੋਂ ਮੈਂ ਕਹਿੰਦਾ ਜਾਣਾ ਹੀ ਗਾ ਤੇ ਕਹਿੰਦਾ 100 ਰੁਪਏ ਦੇ। ਮੈਂ ਕਿਹਾ ਸਦੀਕ ਸੈਂਟਰ ਜਾਣਾ ਹੈਗਾ, ਕਿੰਨੇ ਪੈਸੇ? ਕਹਿੰਦਾ 100 ਦੇ ਦੇ। ਮੈਂ ਕਿਹਾ 60 ਰੁਪਏ 80 ਰੁਪਏ 'ਚ ਲੈ ਗਿਆ। ਤੇ ਜਦੋਂ ਮੈਂ ਜਾ ਕੇ ਨਾ ਭਾਜੀ ਸਦੀਕ ਸੈਂਟਰ ਜਾਣਾ 350। ਲਓ ਜੀ ਮੈਂ ਨਵੀਂ ਗੱਲ ਸੁਣਾਉਣਾ ਤੁਹਾਨੂੰ ਮਜ਼ੇਦਾਰ, ਪਹਿਲੇ ਕਦੀ ਨਹੀਂ ਸੁਣਾਈ ਹੋਊਗੀ। ਹਾਂ ਸਾਡੇ ਨਾ ਅਸੀਂ ਰਜ਼ਾਬਾਦ 14 ਨੰਬਰ ਗਲੀ 'ਚ ਰਹਿੰਦੇ ਸੀ, ਤੇ ਬਾਹਰ ਨਾ ਕਰਿਆਨੇ ਦੁਕਾਨ ਸੀ, ਉਹਦੇ ਕੋਲ ਇੱਕ ਕੇਕ ਹੁੰਦੇ ਸੀ। ਤਾਜੀ ਉਹ ਮੇਰੀ ਵੀਕਨੈਸ ਸੀ, ਕਮਜ਼ੋਰੀ ਸੀ, ਯਾਨੀ ਮੇਰੀ, ਯਾਨੀ ਮੈਂ ਕਹਿੰਦਾ ਸੀ ਯਾਰ ਘਰ ਵੇਚ ਦੇਵੇ ਅੱਬਾ ਮੇਰਾ, ਮੈਨੂੰ ਕੇਕ ਲੈ ਦੇਵੇ ਬਸ। ਮਤਲਬ ਇੰਨੇ ਮਜ਼ੇਦਾਰ ਲੱਗਦੇ ਸੀ ਮੈਨੂੰ, ਬਹੁਤ ਮਜ਼ੇਦਾਰ ਲੱਗਦੇ ਸੀ, ਤੇ ਮੈਂ ਰੱਜਦਾ ਨਹੀਂ ਸੀ ਖਾ ਕੇ। ਹੁਣ ਉਧਾਰ ਵੀ ਲੱਗਾ ਹੁੰਦਾ ਸੀ ਸਾਡਾ। ਮੈਂ ਹਿਸਾਬ ਲਾਇਆ, ਉਸਤਾਦ ਮੈਂ ਉਹਦੇ ਕੋਲ ਜਾਣਾ ਜੀ, 2 ਕੇਕ ਦੇ ਦਿਓ ਅੱਬੂ ਕਹਿੰਦੇ। ਅਗਲੀ ਵੀ ਮੈਂ ਗੇਮ ਸੋਚੀ ਕਰਨਾ ਕੀ ਇਹਦੇ ਨਾਲ। ਬਾਹਰ ਆਇਆ 2 ਕੇਕ ਖਾ ਲਏ, 3 ਘੰਟੇ ਬਾਅਦ ਫਿਰ ਚਲਾ ਗਿਆ, 2 ਕੇਕ ਦੇ ਦਿਓ, ਉਹਨੇ ਦੇ ਦੇਣੇ। ਸਾਜੀ ਮਹੀਨੇ ਬਾਅਦ ਮੇਰਾ ਅੱਬਾ ਹੁਣ ਬਿੱਲ ਦੇ ਰਿਹਾ ਵਾ 300 ਸਵਾ 300, ਉਹਨੇ ਕਿਹਾ ਜੀ ਪਤਾ ਨਹੀਂ 700 ਕਿ 800 ਰੁਪਇਆ ਦੇ ਦਿਓ। ਮੇਰਾ ਅੱਬਾ ਕਹਿੰਦਾ 700 ਯਾਰ ਕੀ ਕਿੱਦਾਂ? ਕਹਿੰਦਾ ਜੋ ਕੇਕ ਹੀ ਬੜੇ ਗਏ ਨੇ। ਕਹਿੰਦਾ ਉਹ ਕਿੰਨੇ ਖਾਧੇ? ਕਹਿੰਦਾ ਉਹ ਸਜਾਦ ਨੇ। ਮੇਰਾ ਅੱਬਾ ਘਰ ਆਇਆ, ਉਰੇ ਆਏ ਕੇਕ ਖਾਧੇ। ਮੈਂ ਕਿਹਾ ਕੌਣ ਕਹਿੰਦੇ ਤੁਹਾਨੂੰ, ਕਿੰਨੇ ਗਏ? ਕਹਿੰਦਾ ਤੇ ਮੈਂ ਪਹਿਲਾਂ ਹੀ ਸੋਚਿਆ ਸੀ ਪਲਾਨ। ਸਾਦਕ ਉਹਦਾ ਨਾਂ ਹੁੰਦਾ ਸੀ, ਸਾਦਕ ਕਰਿਆਨੇ ਵਾਲਾ, 13 ਨੰਬਰ ਗਲੀ 'ਚ। ਮੈਂ ਜਨਾਬ ਉੱਥੋਂ ਉਹ ਮੇਰਾ ਅੱਬਾ ਮੈਨੂੰ ਫੜ ਕੇ ਲੈ ਆਇਆ, ਤੇ ਮੈਂ ਉਹਦੇ ਅੱਗੇ ਪੂਰੇ ਭਾਰ ਨਾਲ ਅੱਖਾਂ 'ਚ ਪਾ ਕੇ ਮੈਂ ਕਿਹਾ ਜੀ ਕਿਹੜੇ ਮੈਂ ਕੇਕ ਖਾਧੇ, ਕਿਹੜੇ ਮੈਂ ਕੇਕ ਲੈ ਕੇ ਆਇਆ? ਸਿਆਣਾ ਬੰਦਾ ਮੈਂ ਤਾਂ ਮੇਰੇ ਲੈਂਜ ਵੇਖ ਰਿਹਾ ਕਿ ਚੰਗਾ ਭਲਾ ਮੇਰੇ ਅੱਬੇ ਤੋਂ ਵੀ ਵੱਡੀ ਉਮਰ ਦਾ,
ਤੇ ਮੇਰੇ ਲੈਣ 'ਚ ਵੇਖ ਰਿਹਾ ਕਿ ਜਿਵੇਂ ਮੈਨੂੰ ਦਾਤ ਦੇ ਰਿਹਾ ਅੰਦਰੋਂ ਕਿ ਜੀ ਉਹ ਸ਼ਹਜ਼ਾਦਿਆ। ਕਹਿੰਦਾ ਪੁੱਤਰ ਤੂੰ ਕੇਕ ਆ 2 ਦੇ ਦਿਓ ਅੱਬੂ। ਮੈਂ ਕਿਹਾ ਚਾਚਾ ਜੀ ਮੈਂ ਕਿੱਥੋਂ 2-3 ਮੈਂ ਕਿੱਦਾਂ ਖਾ ਸਕਦਾ ਹੁਣ। ਲੇਕਿਨ ਕੱਚਾ ਪਾਣਾ ਹੁੰਦਾ ਨਾ। ਅੱਬੇ ਮੇਰੇ ਨੇ ਇੰਝ ਕਰਕੇ ਮੇਰਾ ਦੇਖਿਆ ਤੇ ਉਹਨੂੰ ਅੱਗੇ ਵੀ ਪਤਾ ਸੀ ਸ਼ੌਕ ਨਾਲ ਖਾਂਦਾ। ਉਹਨੇ ਹਿਸਾਬ ਲਾ ਲਿਆ। ਕਹਿੰਦਾ ਚਲੋ ਠੀਕ ਆ ਲਓ ਜੀ ਪੈਸੇ ਦੇ ਕੇ ਮੈਨੂੰ ਘਰ ਆ ਗਿਆ। ਘਰ ਆ ਕੇ ਉਹਨੇ ਕੋਈ ਗੱਲ ਨਹੀਂ ਕੀਤੀ, ਸਿਰਫ ਉਹਨੇ ਲੰਮੇ ਪਾ ਲਏ। ਤੇ ਕਰਦਾ ਪਤਾ ਕੀ ਹੁੰਦਾ ਸੀ ਮੇਰਾ ਅੱਬਾ, ਸਾਡੀ ਨਾ ਇੱਕ ਗੈਲਰੀ ਹੁੰਦੀ ਸੀ, ਉੱਥੋਂ ਮੈਨੂੰ ਬਹੁਤ ਡਰ ਲੱਗਦਾ ਸੀ। ਘਰਾਂ 'ਚ ਅਕਸਰ ਹੁੰਦੀਆਂ ਗੈਲਰੀ, ਉੱਥੋਂ ਬਹੁਤ ਡਰ ਲੱਗਦਾ ਸੀ ਬਈ ਮੇਰੇ ਅੱਬੇ ਨੇ ਨਾ ਇੰਝ ਮੇਰੇ ਦੋਵੇਂ ਹੱਥ ਬੰਨਣੇ। ਉਹਨੂੰ ਇਹ ਸੀ ਕਿ ਇਹਨੇ ਝੂਠ ਬੋਲਿਆ। ਇੰਝ ਦੋਵੇਂ ਪੈਰ ਇਹ ਦੋਵੇਂ ਅਚਾਰੇ ਬੰਨ੍ਹ ਦਿੱਤੀਆਂ ਚੀਜ਼ਾਂ ਤੇ ਉਹਨੇ ਇੰਝ ਨਾ ਮੈਨੂੰ ਗੱਠੜੀ ਟੈਪ ਜਿਹਾ ਬਣਾ ਕੇ ਨਾ ਇੱਥੋਂ ਹੱਥ ਪਾ ਕੇ ਚੁੱਕ ਕੇ ਸਿੱਧਾ ਉਹਨੇ ਉੱਤੇ ਜਾਣਾ ਤੇ ਮੈਂ ਮਰ ਜਾਣਾ। ਕਿ ਜਾ ਕੇ ਨਾ ਉਹਨੇ ਤੇ ਮੈਨੂੰ ਇੱਕ ਪੇਟੀ ਜਿਹੀ ਹੁੰਦੀ ਸੀ ਉਹਦੇ ਉੱਤੇ ਇੰਝ ਸਾਈਡ ਪੰਨੇ ਰੱਖ ਕੇ ਤੇ ਉਹਨੇ ਹੱਥ ਲਿਆ ਸਾਈਡ ਪੰਨੇ। ਕਿੰਨੀ ਦੇਰ ਹੁਣ ਉੱਥੇ ਮੈਂ ਕਹਿੰਦਾ ਵਾਂ ਕਿ ਅਗਰ ਪੱਖਾ ਪਿਆ ਨਾ, ਕੋਈ ਪੱਖਾ ਹਿਲ ਸਕਦਾ ਵਾ, ਮੈਂ ਨਹੀਂ ਸੀ ਹਿਲਦਾ ਹੁੰਦਾ। ਮਤਲਬ ਮੈਂ ਕਹਿੰਦਾ ਸੀ ਇੱਥੇ ਜਿਹੜੀ ਵੀ ਚੀਜ਼ ਹੈ ਨਾ ਉਹ ਮੈਨੂੰ ਕੋਈ ਚੀਜ਼ ਹੀ ਸਮਝੇ ਬਸ। ਮੈਂ ਗੱਠਰੀ ਹਾਂ, ਸਮਝ ਆਈ? ਮੈਂ ਗੱਠਰੀ ਹਾਂ। ਤੇ ਅੰਮੀ ਮੇਰੀ ਨੂੰ ਪਤਾ ਹੁੰਦਾ ਸੀ ਕਿ ਇਹ ਸਭ ਤੋਂ ਅਜ਼ੀਅਤਨਾਕ ਉਹਦੇ ਲਈ ਇਹ ਗੱਲ ਆ। ਤੇ ਅੰਮੀ ਨੇ ਕਹਿਣਾ ਅੱਬੇ ਮੇਰੇ ਨੇ ਕਹਿਣਾ ਖਬਰਦਾਰ ਤੂੰ ਲੈ ਗਈ, ਇਹ ਅੱਜ ਝੂਠ ਬੋਲਿਆ ਕੱਲ ਨੂੰ ਕੁਛ ਹੋਰ ਵੀ। ਉਹਨੂੰ ਕੀ ਪਤਾ ਵੀ ਭਾਈ ਕੇਕ ਚੰਗੇ ਹੀ ਬੜੇ ਲੱਗਦੇ ਸੀ। ਝੂਠ ਮੈਂ ਕਿਹੜਾ ਬੋਲਣਾ ਬਈ, ਰਿਹਾ ਹੀ ਨਹੀਂ ਸੀ। ਜਿਵੇਂ ਸੂਪ ਆ, ਸੂਪ ਨਹੀਂ ਰਿਹਾ ਜਾਂਦਾ। ਤੁਸੀਂ ਮੇਰੇ ਨਾਲ ਜਿੱਥੇ ਵੀ ਗਏ ਮੈਂ ਸਭ ਗਰਮੀਆਂ 'ਚ ਵੀ ਸਭ ਤੋਂ ਪਹਿਲਾਂ ਕੀ ਪੁੱਛਦਾ ਜਾ ਕੇ, ਸੂਪ ਹੈਗਾ ਜੀ। ਠੀਕ ਸਮਝ ਆ ਰਹੀ? ਲੇਕਿਨ ਅੱਜ ਜੇ ਯਾਦ ਆਉਂਦੇ ਨੇ ਅੱਬੂ ਤੇ ਉਹ ਟਾਈਮ ਕਿ ਜਦੋਂ ਮੇਰੇ ਨਾਲ ਭਾਵੇਂ ਤੁਸੀਂ ਸਮਝਦੇ ਸੀ ਉਦੋਂ ਤਾਂ ਤੁਹਾਨੂੰ ਲੱਗਦਾ ਜ਼ੁਲਮ ਹੋਣ ਡਿਆ ਮੇਰੇ ਤੇ। ਮੈਂ ਕਹਿੰਦਾ ਉਹ ਲੋਕ ਜਿਹੜੇ ਅੱਜ ਆਪਣੇ ਮਤਲਬ ਪਿਓ 60 65 70 ਸਾਲ ਦਾ ਹੋ ਗਿਆ ਔਰ ਗੱਲ ਕਰਦੇ ਨੇ ਯਾਰ ਇੱਕ ਤੇ ਅੱਬਾ ਜੀ ਨੂੰ ਨਾ ਸਮਝ ਨਹੀਂ ਲੱਗਦੀ। ਮੈਂ ਕਹਿੰਦਾ ਯਾਰ ਉਹ ਕਿਹੜੇ ਬਦਬਖਤ ਲੋਕ ਨੇ ਜਿਹੜੇ ਗੱਲ ਕਰਦੇ ਨੇ ਉਹ ਯਾਰ ਅੱਬੇ ਦੀ ਗੱਲ ਦਾ ਉਹਨਾਂ ਨੂੰ ਨਹੀਂ ਸਮਝ ਲੱਗਦੀ। ਅੱਬਾ ਆਪਣੀਆਂ ਮਾਰੀ ਜਾਂਦਾ ਯਾਰ, ਤੈਨੂੰ ਪਤਾ ਉਹ ਅੱਜ ਕੱਲ੍ਹ ਯਾਨੀ ਇਹ ਪਿਓ ਦੇ ਮੁਤਲਕ ਜਦੋਂ ਤੁਸੀਂ ਇਹ ਸੋਚ ਰੱਖ ਲੈਂਦੇ ਨਾ ਤੇ ਬਈ ਲੱਖ ਲਾਹਨਤ ਫਿਰ ਤੁਹਾਡੀ ਜ਼ਿੰਦਗੀ ਤੇ। ਪਿਓ ਹੁੰਦਾ ਵਾ ਕਿ ਜਦੋਂ ਮੈਂ ਮਤਲਬ ਅੱਜ ਹੋ ਸਕਦਾ ਮੇਰਾ ਪਿਓ ਹੁੰਦਾ ਤੇ 60-70 ਸਾਲ ਦਾ ਹੁੰਦਾ ਤੇ ਉਹ ਚੀਜ਼ ਜਿਸ ਦੌਰ 'ਚ ਮੈਂ ਦੇਖਿਆ ਪੀਕ ਤੇ ਉਹ ਫੌਤ ਹੋ ਗਏ, ਅੱਜ ਉਹ ਨਾ ਹੁੰਦੇ ਚੇਂਜ ਹੁੰਦਾ। ਹੋ ਸਕਦਾ ਕਿਸੇ ਹੱਦ ਤੱਕ ਮੈਂ ਵੀ ਕਹਿੰਦਾ ਕਿ ਯਾਰ ਅੱਬੇ ਨੂੰ ਨਹੀਂ ਸਮਝ ਲੱਗਣ ਦੀ, ਲੇਕਿਨ ਕਿਉਂਕਿ ਉਸ ਤੋਂ ਪਹਿਲੇ ਚਲੇ ਗਏ ਤੇ ਹੁਣ ਮੈਨੂੰ ਯਾਦ ਹੁੰਦਾ ਕਿ ਇੰਝ ਮੇਰੀ ਉਹਨਾਂ ਨੇ ਸ਼ਕਲ ਦੇਖਣੀ ਤੇ ਉਹਨਾਂ ਨੇ ਕਹਿਣਾ ਤੇਰੀ ਜੇਬ 'ਚ ਪੈਸੇ ਨਹੀਂ ਹੈਗੇ ਤੇ ਮੈਂ ਕਹਿਣਾ ਹੈਗੇ ਆ। ਨਹੀਂ, ਉਹਨਾਂ ਨੇ ਕਹਿਣਾ ਉਰੇ ਆ ਰੱਖ ਲਾ 10 ਰੁਪਈਏ 5 ਰੁਪਈਏ। ਮੈਂ ਕਹਿਣਾ ਹੈਗੇ, ਉਹਨੇ ਕਹਿਣਾ ਨਹੀਂ ਹੈਗੇ ਦਹਾ, ਤੇ ਹੁੰਦੇ ਨਹੀਂ ਸੀ। ਮੇਰੇ ਅੱਬੇ ਨੂੰ ਦੂਰੋਂ ਪਤਾ ਲੱਗ ਜਾਂਦਾ ਸੀ ਕਿ ਇਹਦੇ ਕੋਲ ਪੈਸੇ ਨਹੀਂ ਹੈਗੇ, ਇਹਦੇ ਕੋਲ ਪੈਸੇ ਹੈਗੇ ਆ, ਇਹ ਟੈਨਸ਼ਨ 'ਚ ਆ, ਇਹ ਕੋਈ ਗੇੜਾ ਦੇਣ ਦੇ ਚੱਕਰ 'ਚ ਆ, ਇਹ ਹੁਣ ਆਇਆ ਵਾ ਆ ਕੇ ਇਹਦੀ ਚਾਲ ਦੱਸ ਰਹੀ ਆ ਕਿ ਕਿਤੋਂ ਲੇਟ ਆਇਆ ਵਾ ਤੇ ਆ ਕੇ ਬਹਾਨਾ ਲਾ ਰਿਹਾ, ਜਾਂ ਇਹ ਜਿਹੜੇ ਕਰ ਰਹੇ ਨੇ ਹੁਣ ਕਿਤੇ ਨਿਕਲਣਾ ਇੱਕ ਇੱਕ ਰੱਤੀ ਬਰਾਬਰ। ਤੇ ਸਾਨੂੰ ਨਹੀਂ ਸੀ ਪਤਾ ਹੁੰਦਾ ਕਿ ਸਾਡੀ ਸਾਰਾ ਐਕਸਰੇ ਹੋ ਰਿਹਾ, ਅਸੀਂ ਆਪਣੇ ਨੂੰ ਸ਼ੋਖੇ ਉਹਨੂੰ ਸਾਰਾ ਪਤਾ ਹੁੰਦਾ ਸੀ ਤੇ ਉਹ ਚੁੱਪ ਕੀਤਾ ਸੀ ਵੀ ਕੀ ਕਰੈਕਟਰ ਇਹ ਕਰ ਰਿਹਾ। ਤੇ ਉਸੇ ਪਿਓ ਨੂੰ ਹੁਣ ਤੁਸੀਂ ਕਹਿ ਰਹੇ ਹੋ ਤੁਹਾਨੂੰ ਸਮਝ ਨਹੀਂ ਲੱਗਦੀ, ਜਿਹੜਾ ਤੇਰੀ ਤੋਰ ਸਮਝ ਜਾਂਦਾ ਸੀ ਕਿ ਤੂੰ ਕਿਸ ਚੱਕਰ ਦੇ ਵਿੱਚ ਤੁਰਿਆ ਫਿਰਦਾ, ਤੇਰੀ ਜੇਬ 'ਚ ਪੈਸੇ ਹੈਗੇ ਕਿ ਨਹੀਂ, ਤੂੰ ਕੁਛ ਖਾਧਾ ਕਿ ਨਹੀਂ। ਉਸ ਪਿਓ ਨੂੰ ਜਦੋਂ ਤੁਸੀਂ ਕਹਿਣ ਲੱਗ ਪਓ ਉਹ ਅੱਬਾ ਜੀ ਤੁਸੀਂ ਵਿੱਚ ਨਾ ਹੀ ਬੋਲਿਆ ਕਰੋ, ਹਾਂ ਤੁਹਾਨੂੰ ਇੰਨੀ ਵਾਰੀ ਕਿਹਾ ਤੁਸੀਂ ਬੋਲਦੇ ਹੋ ਫਿਰ ਕੰਮ ਖਰਾਬ ਹੋ ਜਾਂਦਾ, ਤੁਸੀਂ ਗੱਲ ਕਰ ਦਿੰਦੇ ਮੁੜ ਕੇ ਅਗਲੇ ਉਸ ਗੱਲ ਨੂੰ ਫੜ ਲੈਂਦੇ ਤੇ ਉਹ ਡਰ ਰਿਹਾ ਹੁੰਦਾ ਪਿਓ ਵੀ ਕਿ ਯਾਰ ਅੱਛਾ ਪੁੱਤ ਮੇਰੇ ਕੋਲ। ਹਾਂ ਇੱਦਾਂ ਹੁੰਦਾ ਵਾ, ਸਹੀ ਗੱਲ ਆ। ਮਾਵਾਂ ਡਰ ਰਹੀਆਂ ਹੁੰਦੀਆਂ ਨੇ ਪੁੱਤਰਾਂ ਕੋਲੋਂ ਕਿ ਮੈਂ ਕੋਈ ਗੱਲ ਕਰਤੀ ਤੇ ਐਵੇਂ ਸਿਆਪਾ ਨਾ ਪੈ ਜਾਏ। ਤੇ ਜਿਸ ਘਰ ਦੇ ਵਿੱਚ ਮਾਂ ਪਿਓ ਗੱਲ ਕਰਨ ਲੱਗਿਆ ਡਰਨ ਲੱਗ ਪਏ ਭਾਈ, ਉਸ ਘਰ 'ਚ ਇਸ ਤੋਂ ਵੱਡੀ ਬਦਬਖਤੀ ਕੀ ਹੋਣੀ। ਉਸਤਾਦ ਜੀ ਸ਼ੁਕਰ ਅਲਹਮਦੁਲਿਲਾ ਮੇਰੀ ਬੜੇ ਬੜੇ ਡਰਾਮੇ ਉਸਤਾਦ ਬੜੇ ਬੜੇ ਹੋਏ ਹੋਏ। ਅੱਛਾ ਤੈਨੂੰ ਕਿਸੇ ਤੇ ਗੁੱਸਾ ਹੋਵੇ ਤੇ ਉਸਤਾਦ ਜੀ ਗੁੱਸਾ ਨਹੀਂ ਫਕਰ ਮੈਂ ਦੱਸਾਂਗਾ ਕਿ ਸ਼ੁਕਰ ਅਲਹਮਦੁਲਿਲਾ ਮੇਰੇ ਅੰਮੀ ਜੀ ਮੈਨੂੰ ਹਾਲੇ ਵੀ ਕੁੱਟ ਲੈਂਦੇ ਆ। ਮੇਰੇ ਅੱਬੇ ਨੇ ਮੈਨੂੰ ਬਹੁਤ ਕੁੱਟਿਆ ਵੀ, ਹੋਰ ਕਿਸੇ ਭੈਣ ਭਰਾ ਨੇ ਕੁੱਟਿਆ ਉਹਨੇ। ਮੇਰੇ ਤੇ ਅੱਲਾ ਦਾ ਸ਼ੁਕਰ ਬੜਾ ਹੱਥ ਖੁੱਲ੍ਹਾ ਸੀ ਉਹਨਾਂ ਦਾ, ਕਿਉਂਕਿ ਮੇਰੀਆਂ ਹਰਕਤਾਂ ਵੀ ਇੱਦਾਂ ਦੀ ਸਨ। ਲੱਭ ਰਿਹਾ ਮੈਨੂੰ 9 ਵਜੇ ਵਿਚਾਰਾ ਸਾਰੀ ਦੁਕਾਨ ਤੋਂ ਆਇਆ, ਸਾਰੀ ਦਿਹਾੜੀ ਕੰਮ ਕਰਕੇ। ਉਸ ਤੋਂ ਬਾਅਦ 1 ਵਜੇ ਉਹਨੇ 12 ਵਜੇ ਤੱਕ ਮੈਨੂੰ ਉਡੀਕਿਆ, 12 ਵਜੇ ਨਿਕਲ ਗਿਆ ਲੱਭਣ। ਕੁਛ ਅੰਮੀ ਦਾ ਪ੍ਰੈਸ਼ ਹੁੰਦਾ ਸੀ ਉਹਨੂੰ ਲੱਭ ਕੇ ਲਿਆਓ। 1:30 ਵਜੇ ਉਹਨੂੰ ਪਤਾ ਲੱਗਾ ਮੈਂ ਇੰਝ ਕਰਕੇ ਇੱਕ ਬੈਠਕ 'ਚ ਅੱਬੇ ਹੋਣੀ ਬੜੇ ਅੱਗੋਂ ਮੈਂ ਬਾਜੇ ਨਾਲ ਟੀ ਪਾਂ ਕਰਨ 1:30 ਵਜੇ ਦਾ ਟਾਈਮ। ਉਹਨੇ ਉਦੋਂ ਕੁਛ ਨਹੀਂ, ਕਦੀ ਮੇਰੇ ਅੱਬੇ ਨੇ ਮੈਨੂੰ ਕਿਸੇ ਯਾਰ ਦੋਸਤ ਦੇ ਸਾਹਮਣੇ ਨਹੀਂ ਕੁਛ ਕਿਹਾ, ਇਹ ਉਹਦਾ ਵਾਧਾ ਸੀ। ਉਫ ਤੱਕ ਵੀ ਨਹੀਂ ਕਿਹਾ ਉਹਨੇ ਕਦੇ। ਘਰ ਆ ਕੇ ਫਿਰ ਉਹਨੇ ਕਿਹਾ ਵੀ ਦੇਖ ਲਾ ਆਲੇ ਦੁਆਲੇ ਕੋਈ ਹੈ ਤਾਂ ਨਹੀਂ ਤੇਰਾ ਯਾਰ ਦੋਸਤ। ਮੈਂ ਕਿਹਾ ਜੀ ਨਹੀਂ। ਉਹ ਵੇਲਣਾ ਫੜਾ ਦੇ ਫਿਰ ਮੈਨੂੰ ਯਾਰੀ ਇੰਝ ਦਾ ਸੀ ਅੱਬਾ ਮੇਰਾ। ਇਹ ਗੁੱਸਾ ਵਾ ਤੈਨੂੰ ਕਿਸੇ ਤੇ? ਤੈਨੂੰ ਮੈਂ ਦੱਸਿਆ ਨਹੀਂ ਕਿ ਉਹਨੇ ਭੇਜਣਾ ਨਾ ਮੈਨੂੰ ਕਿਹਾ 10 ਰੁਪਏ ਦੀ ਸਿਗਰਟ ਲੈ ਗਿਆ ਤੇ ਮੈਂ 2 ਰੁਪਏ ਤੋੜ ਲੈਣੇ ਵਿੱਚੋਂ ਤੇ ਉਹਨੂੰ ਮੈਂ ਕਹਿਣਾ ਉਹ ਕਹਿੰਦਾ ਵਾ 16 ਹੀ ਸੀ
ਸਿਗਟਾਂ ਬਾਕੀ ਮੁੱਕ ਗਈ ਉਹ ਹੁੰਦਾ ਨਾ ਡੱਬੀ ਕਿਸ ਟਾਈਮ ਬੰਦਾ ਕਹਿੰਦਾ ਯਾਰ 16 ਸਿਗਟਾਂ ਵਾ ਤੇ ਉਹ ਹੁੰਦਾ ਫਿਰ ਲੈ ਜੀ ਮੈਂ ਇਦਾਂ ਹੀ ਕਰਨਾ ਅਕਸਰ ਤੁਹਾਨੂੰ ਪਤਾ ਲੱਗ ਜਾਂਦਾ ਸੀ 2 ਰੁਪਏ ਐਂਟੀ ਕਰਦਾ ਵਿੱਚੋਂ ਤੇ ਇੱਕ ਦਿਨ ਮੇਰੇ ਅੱਬੇ ਨੇ ਮੈਨੂੰ 12 ਰੁਪਏ ਫੜਾਏ ਕਹਿੰਦਾ 2 ਰੁਪਏ ਜਿਹੜੇ ਤੂੰ ਰੱਖਦਾ ਉਹ ਆ ਤੇ 10 ਦੀ ਪੂਰੀ ਡੱਬੀ ਲੈ ਕੇ ਆਉਣੀ ਬਰੀਕ ਆਦਮੀ ਸੀ ਨਾ ਉਹ ਵੀ ਕਹਿੰਦਾ 2 ਆ ਜਿਹੜੇ ਤੂੰ ਵਿੱਚੋਂ ਤੋੜਨੇ ਆ ਤੇ ਡੱਬੀ ਪੂਰੀ ਲੈ ਕੇ ਆਉਣੀ ਜੀ ਮੇਰੇ ਪੂਰਾ ਮੈਨੂੰ ਨਹਿਰ ਤੋਂ ਨਹਾਉਣ ਤੋਂ ਨਾ ਬੜਾ ਮਾਰਦੇ ਹੁੰਦੇ ਸੀਗੇ ਤੇ ਫਰੀਦ ਸਾਹਿਬ ਮੈਂ ਇੱਕ ਦਿਨ ਨਾ ਨਹਿਰ 'ਚ ਨਹਾਉਣ ਡਿਆ ਵਾਂ ਤੇ ਆਪਣਾ ਕੋਈ ਸ਼ੈ ਭੁੱਲ ਗਏ ਨਹਿਰ 'ਚ ਨਹੀਂ ਘਰ ਤੇ ਵਾਪਸ ਆ ਗਏ ਨੇ ਤੇ ਵਾਪਸ ਆ ਕੇ ਗੱਡੀ ਲਾਈ ਤੇ ਅਚਾਨਕ ਹੀ ਧਿਆਨ ਮੇਰਾ ਨਹਿਰ ਦੇ ਵਿੱਚ ਮੈਂ ਬੈਠ ਗਿਆ ਮਜ਼ੇ ਲੈ ਰਹੇ ਤੇ ਬੂੜੇ ਵੇਖ ਲਿਆ ਅੱਬੂ ਕਹਿੰਦੇ ਆ ਜਾ ਤੇ ਮੈਂ ਨਾ ਹੁਣ ਚੁੱਭੀ ਮਾਰ ਕੇ ਨਾ ਮੈਂ ਪਰਲੀ ਸਾਈਡ ਤੇ ਚਲਾ ਗਿਆ ਮੈਂ ਦੂਸਰੀ ਸਾਈਡ ਤੇ ਚਲਾ ਗਿਆ ਵਾਂ ਮੇਰੇ ਅੱਬੂ ਨੇ ਗੱਡੀ ਨੂੰ ਕਿੱਕ ਮਾਰੀ ਉਹ ਇੱਧਰ ਆਏ ਮੈਂ ਉਧਰੋਂ ਛਾਲ ਮਾਰ ਕੇ ਇੱਧਰ ਆ ਗਿਆ ਬੜੇ ਗੇੜੇ ਹੁੰਦੇ ਇਹਨਾਂ ਕੋ ਤੱਪ ਗਏ ਪ੍ਰੀਤ ਖੈਰ ਮੈਨੂੰ ਨਾ ਮਹੱਲੇ ਵਾਲਿਆਂ ਨੇ ਫੜ ਫੁੜ ਲਿਆ ਛਾਲ ਛੁਲ ਨਹੀਂ ਮਾਰਨ ਦੇ ਰਹੇ ਤੇ ਹੁਣ ਸਾਰੇ ਕਹਿੰਦੇ ਨੇ ਕਿ ਯਾਰ ਭਾਈ ਮੈਂ ਕਹਿਣਾ ਕੁਛ ਨਹੀਂ ਤੇਰੀ ਮਿਹਰਬਾਨੀ ਮਾਰਨਾ ਨਹੀਂ ਬੱਚਾ ਇਹ ਉਹ ਤਾਈ ਮੈਨੂੰ ਅੰਦਰ ਲੈ ਆਏ ਨੇ ਤੇ ਜਿਹੜਾ ਸਾਡੇ ਨਾ ਛੋਟੀਆਂ ਹੁੰਦੀਆਂ ਸੀ ਉਹ ਪਹਿਲੇ ਨਾ ਅਸੀਂ ਲੱਕੜਾਂ ਬਾਲ ਦਿੰਦੇ ਸੀ ਉਹ ਕਹਿੰਦੇ ਮੈਂ ਪੁੱਤਰ ਕੁਛ ਨਹੀਂ ਸਾਰੀ ਤੇਰੀ ਚੁਆਇਸ ਆਪਣੀ ਮਰਜ਼ੀ ਦੀ ਸੋਟੀ ਉਥੋਂ ਚੁੱਕ ਲਿਆ ਤੇ ਕੰਨ ਫੜ ਲਓ ਨਹੀਂ ਮਰਜ਼ੀ ਦੀ ਸੋਟੀ ਚੁੱਕ ਲਿਆ ਮੈਂ ਜੇ ਆਪਣੀ ਮਰਜ਼ੀ ਦੀ ਮੈਂ ਚੁੱਕ ਕੇ ਲਿਆਇਆ ਨਾ ਤੇ ਉਹ ਮਾਰਾ ਹੋਣਾ ਤੂੰ ਆਪਣੀ ਮਰਜ਼ੀ ਦੀ ਚੁੱਕ ਲਿਆ ਠੀਕ ਹੈ ਤੇ ਸਿਗਰਟ ਪੀਂਦੇ ਅੱਜ ਮੈਂ ਉਸਤਾਦ ਜੀ ਸੋਟੀ ਲੈਣ ਗਿਆ ਤੇ ਮੈਂ ਪਹਿਲੀ ਵੇਖੀ ਉਹ ਜ਼ਰਾ ਮੋਟੀ ਸੀ ਮੈਂ 2-3 ਸੋਟੀਆਂ ਦੇਖੀਆਂ ਮੈਨੂੰ ਕੋਈ ਜਿਹੜਾ ਪਸੰਦ ਨਹੀਂ ਆਣ ਡਈ ਤੇ ਇੱਕ ਨਾ ਥੱਲੇ ਡਿੱਗੀ ਹੋਈ ਸੀ ਉਹਦੇ ਜਿਹੜਾ ਉਹ ਸੁਰਾਖ ਹੋਏ ਸੀ ਤੇ ਉਹ ਸਿਉਂਕ ਜੀ ਨਹੀਂ ਸੀ ਉਹ ਜਿਹੜੀ ਨਿਕਲਦੀ ਹੁੰਦੀ ਬੂਰਾ ਜਿਹਾ ਨਿਕਲਦਾ ਹੁੰਦਾ ਤੇ ਮੈਂ ਇੰਝ ਕਰਕੇ ਨਾ ਉਹਦੇ ਚ ਉਂਗਲ ਮਾਰੀ ਤੇ ਮੇਰੀ ਉਂਗਲ ਵਿੱਚ ਚਲੀ ਗਈ ਮੈਂ ਕਿਹਾ ਆਹ ਸਹੀ ਠੀਕ ਹੈ ਮੈਂ ਆਪਣੇ ਫੁੱਲ ਲਿਆ ਕੇ ਦਿੱਤੀ ਮੈਂ ਕਿਹਾ ਪੂਜੀ ਹੈਲੋ ਪੇਸ਼ ਕੀਤੀ ਤੇ ਪੂਨੇ ਵਾਲਾ ਉਹ ਫੜ ਕੇ ਇੰਝ ਕਰਕੇ ਪਾਵੇ ਤੇ ਮਾਰੀ ਤੇ ਭੁਰ ਕੇ ਸਾਰੀ ਥੱਲੇ ਡਿੱਗੀ ਤੇ ਮੈਂ ਕਿਹਾ ਮੇਰਾ ਹੁਣ ਕੋਈ ਕਸੂਰ ਨਹੀਂ ਤੇ ਹੱਸ ਪਏ ਇਹ ਵੀ ਬੜਾ ਅੱਛਾ ਮੈਂ ਨਹੀਂ ਕਦੀ ਮਾਰ ਖਾਦੀ ਮੈਂ ਮੇਰੇ ਵਾਲਦ ਸਾਹਿਬ ਨੇ ਉਹ ਉਹਨਾਂ ਨੇ ਤਾਂ ਕਹਿਤਾ ਸੀ ਤੂੰ ਮੇਰੇ ਵੱਲੋਂ ਮਰ ਗਿਆ ਮੈਂ ਤੇਰੇ ਵੱਲੋਂ ਮਰ ਗਿਆ ਠੀਕ ਹੈ ਇੰਝ ਹੁੰਦਾ ਹੀ ਨਹੀਂ ਇਹ ਹੋਣਾ ਹੀ ਨਹੀਂ ਇੱਕ ਜ਼ਿੰਦਗੀ 'ਚ ਉਸਤਾਦ ਜੀ ਇੱਕ ਬੜੀ ਵੱਡੀ ਐਗਜ਼ਾਮਪਲ ਮੈਨੂੰ ਮਿਲੀ ਮੇਰੇ ਹਮਸਾਏ ਨੇ ਦਿੱਤੀ ਪਿਛਲੇ ਦਿਨਾਂ 'ਚ ਉਹਦੇ ਬੇਟੇ ਨੇ ਵੀ ਐਫਏ ਕੀਤਾ ਮੇਰੇ ਬੱਚਿਆਂ ਨੇ ਵੀ ਮਾਸ਼ਾਅੱਲਾ ਐਫਏ ਕੀਤਾ ਹੁਣ ਉਹਨਾਂ ਦੇ ਰਿਜ਼ਲਟ ਆਏ ਨੇ ਤੇ ਹੁਣ ਨਾ ਉਹਦਾ ਬੇਟਾ ਕਹਿੰਦਾ ਜੀ ਮੈਂ ਨਹੀਂ ਪੜ੍ਹਨਾ ਇਹ ਬੜੀ ਵੱਡੀ ਮਿਸਾਲ ਐਗਜ਼ਾਮਪਲ ਹੈ ਮੈਂ ਇੱਕ ਬੜਾ ਵੱਡਾ ਸਬਕ ਲਿਆ ਉਹਦਾ ਬੱਚਾ ਕਹਿੰਦਾ ਮੈਂ ਨਹੀਂ ਪੜ੍ਹਨਾ ਮੈਂ ਫੈਸਲ ਚਾਚੂ ਕੰਮ ਕਰਨਾ ਤੇ ਮੈਂ ਕਿਹਾ ਕਹਿੰਦਾ ਯਾਰ ਪਾਪਾ ਜੀ ਕਹਿਣ ਦੇ ਨੇ ਕਿ ਪੜ੍ਹ ਇਹ ਉਹ ਤੇ ਫੈਸਲ ਚਾਚੂ ਜ਼ਰਾ ਸਮਝਾਓ ਉਹਨੂੰ ਮੈਂ ਕਿਹਾ ਮੈਂ ਠੀਕ ਹੈ ਮੈਂ ਕਹਿਣਾ ਮੈਂ ਹੁਣ ਉਹਦੇ ਕੋਲ ਗਿਆ ਮੈਂ ਕਿਹਾ ਭਾਜੀ ਉਹ ਮੁੰਡਾ ਕਹਿਣ ਦੇ ਨਹੀਂ ਪੜ੍ਹਨਾ ਤੇ ਉਹਨੂੰ ਕੋਈ ਕਾਰੋਬਾਰ ਕੋਈ ਬਿਜ਼ਨਸ ਹੀ ਇਹ ਉਹ ਬਣਾ ਕਹਿੰਦਾ ਨਹੀਂ ਯਾਰ ਫੈਸਲ ਉਹ ਪੜ੍ਹੇ ਯਾਰ ਜ਼ਿੰਦਗੀ ਜਦੋਂ ਦੀ ਕਰਿਆ ਉਹ ਪੜ੍ਹੇ ਤੇ ਮੈਂ ਕਿਹਾ ਯਾਰ ਉਹਦਾ ਤਾਂ ਜ਼ੇਨ ਪੁੱਛ ਲੈ ਉਹਦਾ ਜ਼ੇਨ ਕੀ ਕਹਿੰਦਾ ਵਾ ਉਹ ਕੀ ਕਹਿੰਦਾ ਕਹਿੰਦਾ ਠੀਕ ਹੈ ਮੈਂ ਪੁੱਛ ਲੈਣਾ ਉਹਨੂੰ ਬੁਲਾਇਆ ਮੈਂ ਹੁਣ ਬੈਠਾ ਹੋਇਆ ਉਹਦੇ ਹੁਣ ਰਿਲੈਕਸ ਹੋ ਗਿਆ ਕਹਿੰਦਾ ਹਾਂ ਬੇਟਾ ਅੱਗੇ ਪੜ੍ਹਨਾ ਕਿ ਕੰਮ ਕਰਨਾ ਤੇ ਉਹਨਾਂ ਨੇ ਮੇਰੇ ਮੂੰਹ ਵੱਲ ਵੇਖਣ ਡਿਆ ਮੈਂ ਕਿਹਾ ਦੱਸ ਮੇਰਾ ਪੁੱਤਰ ਉਹ ਕਹਿੰਦਾ ਯਾਰ ਫੈਸਲ ਬੈਠਾ ਮੇਰਾ ਪੁੱਤਰ ਦੱਸ ਕਹਿੰਦਾ ਅੱਬਾ ਜੀ ਮੈਂ ਕੰਮ ਕਰਨਾ ਕਹਿੰਦਾ ਤੇਰਾ ਪਿਓ ਵੀ ਪੜ੍ਹੇਗਾ ਕਹਿੰਦਾ ਤੇਰਾ ਪਿਓ ਵੀ ਪੜ੍ਹੇਗਾ ਤੇ ਮੈਂ ਨਾ ਉਹਨੂੰ ਕਿਹਾ ਮੈਂ ਕਿਹਾ ਯਾਰ ਭਾਜੀ ਉਹਦੀ ਗੱਲ ਤੇ ਪੂਰੀ ਸੁਣ ਲਓ ਕਹਿੰਦਾ ਫੈਸਲ ਸਾਹਿਬ ਅਸੀਂ ਸਾਰੀ ਜ਼ਿੰਦਗੀ ਇਸ ਚੀਜ਼ ਨੂੰ ਕੋਸਦੇ ਪਏ ਆ ਕਿ ਯਾਰ ਸਾਡੇ ਵਾਲਿदैन ਸਾਨੂੰ ਕਹਿੰਦੇ ਨੇ ਪੜ੍ਹੋ ਦਿੱਤਾ ਵੀ ਆਪ ਹੀ ਕੰਮ ਕਰਨਾ ਨਹੀਂ ਉਸਤਾਦ ਜੀ ਉਹਨੇ ਗੱਲ ਲੜਾਈ ਉਹ ਜਿੱਦਾਂ ਦੀ ਗੱਲ ਨਹੀਂ ਸੀ ਇੱਕ ਦਿਨ ਇਹਦਾ ਭਰਾ ਲੜ ਕੇ ਆ ਗਿਆ ਤੇ ਹੁਣ ਉੱਥੇ ਗਿਆ ਚੌਰੀ ਬਣ ਕੇ ਤੂੰ ਉੱਥੇ 30-35 ਜਾਣੇ ਤੇ ਫੈਸਲ ਸਾਹਿਬ ਥੋੜੇ ਜਿਹੇ ਇੰਜ ਹੋ ਗਏ ਨੇ ਵਿੱਚੋਂ ਕਿ ਵੀ ਉਹਨੂੰ ਪਈਆਂ ਨੇ ਮੈਨੂੰ ਵੀ ਪੈਣੀਆਂ ਤੇ ਨਾ ਇੱਕ ਬਜ਼ੁਰਗ ਨਾਲ ਗੱਲ ਕਰ ਰਿਹਾ ਕਿ ਇਦਾਂ ਤੇ ਬਜ਼ੁਰਗ ਵੀ ਆਕੜ ਰਿਹਾ ਤੇ ਫੈਸਲ ਨੇ ਕਿਹਾ ਦੇਖੋ ਜੀ ਹੁਣ ਇੱਕ ਬੰਦਾ ਓਏ ਅਸੀਂ ਦੇਖ ਲਾਂਗੇ ਪਿੱਛੋਂ ਫੈਸਲ ਨੇ ਕਿਹਾ ਉਰਿਆ ਚਾਚਾ ਜੀ ਇਹਨੂੰ ਪੁੱਛੋ ਹੁਣ ਇਹਨੇ ਲੜਨਾ ਹੈ ਕਿ ਬਹਿ ਕੇ ਗੱਲ ਕਰਨੀ ਉਹ ਕਹਿੰਦਾ ਉਹ ਜਿੱਦਾਂ ਮਰਜ਼ੀ ਕਰ ਲਾ ਕਹਿੰਦਾ ਬਹਿ ਕੇ ਕਰ ਲੈਂਦੇ ਯਾਰ ਬੜਾ ਵੱਡਾ ਨਹੀਂ ਫਰੀਦ ਭਾਈ ਜਾਨ ਬਣ ਗਿਆ ਨਹੀਂ ਬਰਲ ਇਹ ਹੈ ਮੈਂ ਤੁਹਾਨੂੰ ਦੱਸਦਾ ਸਾਜੀ ਗੇੜਾ ਨਹੀਂ ਹੁਣ ਮੈਂ ਉਹੀ ਜਿਹੜੀ ਗੱਲ ਦੱਸਣ ਲੱਗਾ ਨਾ ਤਾਜੀ ਮੇਰੀ ਗੱਲ ਮੁੱਕੀ ਨਹੀਂ ਸੀ ਹੈਗੀ ਇਹ ਕਿਹੜੀ ਗੱਲ ਚ ਫੈਸਲ ਤੇਰਾ ਗੱਲ ਅੱਧੇ ਸੈਕਿੰਡ ਦੀ ਸੀ ਮੈਂ ਕਹਿੰਦਾ ਯਾਰ ਮੈਂ ਕੁਝ ਥੋੜਾ ਜਿਹਾ ਅਗਰ ਹੋ ਇੱਕ ਕੰਮ ਮੈਂ ਕਰਾ ਦਿਆਂ ਕਿਸੇ ਨੂੰ ਉਹ ਮੈਸੇਜ ਹੁਣੇ ਯਾਰ ਛੱਡ ਦੇਣਾ ਹੁਣੇ ਮੈਂ ਕਰਾਉਣ ਲੱਗਾ ਇਹ ਕੰਮ ਵੇਖੀ ਹਾਂਜੀ ਮੈਂ ਕਹਿੰਦਾ ਫਰੀਦ ਸਾਹਿਬ
ਲੋਕੀ ਕਹਿੰਦੇ ਨਾ ਕਿ ਯਾਰ ਬਹੁਤ ਸਾਰੇ ਮੈਨੂੰ ਦੋਸਤ ਕਹਿੰਦੇ ਯਾਰ ਤੂੰ ਇਹ ਪਰਸਨਲ ਬਹੁਤ ਜ਼ਿਆਦਾ ਇੱਕ ਹਾਰਡ ਪਰਸਨਲ ਨਾ ਹੋ ਜਾਇਆ ਕਰ ਆਪਣੀਆਂ ਗੱਲਾਂ ਬਸ। ਅੱਛਾ ਉਹ ਮੈਂ ਹੁਣ ਰਹਿ ਨਹੀਂ ਸਕਦਾ। ਮੇਰੇ ਕੋਲ ਮੇਰੇ ਦਿਨ 'ਚ ਇੱਕ ਗੱਲ ਆ ਗਈ ਕਿ ਵੀ ਜਦੋਂ ਮੇਰੇ ਵਾਲਾ ਸਾਹਿਬ ਫੌਤ ਹੋਏ ਨੇ ਤੇ ਅਸੀਂ ਪੈਸੇ ਪੂਹੇ ਵੀ ਦੇਣੇ ਸੀ। ਇਹਨੂੰ ਉਹਨਾਂ ਦਾ ਕਰਿਆਨੇ ਦਾ ਕੰਮ ਸੀ, ਤੂੰ ਇਦਾਂ ਦਾ ਸੀ ਕਿ ਉਹਨਾਂ ਨੇ 2 ਗੱਡੀਆਂ ਛੁਹਾਰੇ ਦੀਆਂ ਮੰਗਾ ਲਈਆਂ ਨੇ ਇੱਕੋ ਬੰਦੇ ਕੋ, ਉਹਦਾ ਬਣ ਗਿਆ ਲੱਖ ਰੁਪਈਆ। ਹੁਣ ਅੱਗੋਂ ਮੇਰੇ ਅੱਬੇ ਨੇ ਪੂਰੇ ਪਾਕਿਸਤਾਨ ਦੇ ਆ ਪਿੰਡਾਂ ਸ਼ਹਿਰਾਂ 'ਚ ਉਹ 2 ਕਿਲੋ ਲੈ ਕੇ ਜਾਂਦੇ ਆ ਪਰਚੂਨ ਵਾਲੇ। ਹੁਣ 3300 ਰੁਪਈਆ ਤੇਰੇ ਕੋਲ ਲੈਣਾ, 7000 ਇਹਦੇ ਕੋਲ ਲੈਣਾ, 9000 ਇਹਦੇ ਕੋਲ ਲੈਣਾ। ਉਹ ਤੂੰ ਆਇਆ, ਤੂੰ 4000 ਦੇ ਵਿੱਚੋਂ ਮਤਲਬ 2 ਦੇ ਗਿਆ, 1800 ਦਾ ਫਿਰ ਲੈ ਗਿਆ। ਅਸੀਂ ਇੰਜ ਲੈਣੇ ਆ ਪੂਰੇ ਪਾਕਿਸਤਾਨ 'ਚੋਂ ਜਿੰਨੇ ਮੇਰੇ ਸਾਡੇ ਕੋਲ ਲੈਣੇ ਆ, ਉਹ ਪੂਰਾ ਲੱਖ ਰੁਪਏ ਦਾ ਬਿੱਲ ਲੈ ਗਿਆ ਜੀ। ਮੈਂ 2 ਗੱਡੀਆਂ ਦਿੱਤੀਆਂ ਸੀ, ਲੈਣੇ ਅਸੀਂ ਉਸ ਤੋਂ ਵੀ ਬਹੁਤੇ ਸੀ, ਲੇਕਿਨ ਅਸੀਂ ਇਕੱਠੇ ਨਹੀਂ ਕਰ ਸਕੇ ਕਿਉਂਕਿ ਪਤਾ ਨਹੀਂ ਕਿੱਥੇ ਕਿੱਥੇ ਦੁਕਾਨਾਂ ਸੀ ਜਿਨ੍ਹਾਂ ਕੋਲ ਅਸੀਂ ਹੋਲਸੇਲ ਲੈ ਕੇ ਪਰਚੂਨ ਵੇਚਦੇ ਸੀ। ਸਮਝ ਆ ਰਹੀ ਗੱਲ ਦੀ? ਉਹ ਜਿਹੜੇ ਹੁਣ 5-7 ਪਾਰਟੀਆਂ ਸੀ ਉਹ ਆ ਗਈਆਂ ਕਿ ਵੀ ਪੈਸੇ ਦਿਓ। ਲਓ ਜੀ ਹੁਣ ਸਾਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਲੈਣੇ ਆ ਕਿੱਥੇ ਦੁਕਾਨ ਆ 27000 ਇੱਕ ਕੋ, 8000 ਇੱਕ ਕੋ, 7000 ਕੋ, 36-37 ਲੱਖ ਰੁਪਈਆ ਦੇਣਾ ਸੀ ਉਦੋਂ 2000 'ਚ। ਤੇ ਲੈਣੇ ਵੀ ਇੰਨੇ ਹੀ ਸੀ, ਲੇਕਿਨ ਉਹ ਇੰਜ ਤਾਂ ਨਹੀਂ ਸੀ ਲੈਣੇ ਕਿ ਵੀ ਉਹ ਕੋਈ ਹੁਣ ਇੱਕ ਦੁਕਾਨਦਾਰ ਕੋ 7000 ਲੈਣਾ ਤੇ ਇੱਕਦਮ ਜਾਈਏ ਤੈਨੂੰ ਕਹੇ ਵੀ ਮੇਰੇ ਅੱਬੂ ਫੌਤ ਹੋ ਗਏ 7000 ਦੇ ਤੂੰ ਕਵੇ ਲਓ ਫੜੋ। ਇੰਜ ਦਾ ਚੱਕਰ ਨਹੀਂ ਸੀ। ਸਮਝ ਆ ਰਹੀ? ਤੇ ਉਹ ਇਸ ਤੋਂ ਉਹ ਆ ਗਏ ਬੰਦੇ, ਉਹਨਾਂ ਨੇ ਕਿਹਾ ਜੀ ਉਹ ਸਾਡਾ ਮਕਾਨ ਸੀ 2.5 ਮਰਲੇ, ਟ੍ਰਿਪਲ ਸਟੋਰੀ ਅੱਬੂ ਨੇ ਬਣਾਇਆ ਸੀ। ਦਸਤੀ ਉਹ 5.5 ਦਾ ਦੇ ਦਿੱਤਾ ਕਿਸੇ ਨੂੰ ਵੇਚ ਕੇ। ਮਹਿਰਾਨ ਗੱਡੀ ਹੁੰਦੀ ਸੀ ਉਹਦੀ ਚਾਬੀ ਫੜਾਤੀ ਇੱਕ ਨੂੰ, ਯਾਨੀ ਇੰਜ ਟੈਪ ਦਾ ਨਾ ਕੰਮ ਹੋ ਗਿਆ। ਹੁਣ ਹੋਰ ਲੋਕੀ ਰਹਿੰਦੇ ਸੀ। ਫਿਰ 2-3 ਐਸੇ ਵਾਕਿਆਤ ਹੋਏ ਫਰੀਦ ਸਾਹਿਬ ਕਿ ਇੱਕ ਕਰੈਕਟਰ ਨਾ ਬਦਮਾਸ਼ ਲੈ ਕੇ ਆ ਗਿਆ ਸਾਡੇ ਘਰ। ਤੇ 20 ਸਾਲ ਪਹਿਲੇ ਮਤਲਬ ਮੈਂ ਕਿੱਡਾ ਘੁੰਮਾਂਗਾ ਕਹਿ ਲਾ ਕੇ ਵੀ ਅਬਦੁੱਲਾ ਕੇ ਜਿੱਡਾ ਹੋਵਾਂਗਾ, ਇੱਕ ਮਿਸਾਲ ਆ। ਤੇ 2 ਭਰਾ ਇਸ ਤੋਂ ਵੀ ਛੋਟੇ ਨੇ ਤੇ ਇੱਕ ਭੈਣ ਉਸ ਤੋਂ ਵੀ ਛੋਟੀ ਹੈ ਤੇ ਅੰਮੀ ਆ ਘਰ ਇਕੱਲੇ, ਬਸ ਕੋਈ ਨਹੀਂ ਹੋਰ। ਉਹ ਹੁਣ ਬੈਠਕ 'ਚ ਅਸੀਂ 3 ਭਰਾ ਬੈਠੇ ਆ ਤੇ ਉਹ ਭਾਈ ਕਰੈਕਟਰ ਤੇ ਉਹਦੇ ਨਾਲ ਉਹ ਵੀ ਯਾਰ ਹੁਣ ਰੱਬ ਦੀ ਤੂੰ ਦੇਖ ਜਦੋਂ ਅੱਲਾ ਪਾਕ ਕਰਦਾ ਤੇ ਅਸੀਂ 3 ਉਹਦੇ ਅੱਗੇ ਇੰਜ ਬੈਠੇ ਆ ਤੇ ਉਹ ਕਹਿੰਦਾ ਜੀ ਪੈਸੇ ਜੀ ਅਸੀਂ ਨਹੀਂ ਕਿਸੇ ਨੂੰ ਨਹੀਂ ਕਿਹਾ ਕਿ ਨਹੀਂ ਦੇਣੇ, ਅਸੀਂ ਦੇਵਾਂਗੇ ਜੀ, ਪਰ ਸਾਨੂੰ ਹੁਣ ਉਹ ਜਿਹੜਾ ਬੰਦਾ ਲੈ ਕੇ ਆਇਆ ਸੀ ਨਾ ਜਿਹਦੇ ਨਾਲ ਮੌਕੇ ਆਇਆ ਸੀ ਵੀ ਇਹਨਾਂ ਕੋਲ ਮੈਂ ਇੱਕ ਸਾਲ 3 ਲੱਖ ਲੈਣਾ, ਲੱਖ ਤੇਰਾ, ਉਹ ਹੁਣ ਕੀ ਕਹਿ ਰਿਹਾ? ਉਹਨਾਂ ਨੂੰ ਗਾਲ ਕੱਢੀ ਕਹਿੰਦਾ ਓਏ ਇਹਨਾਂ ਕੋਲ ਪੈਸੇ ਲੈਣੇ, ਇਹਨਾਂ ਕੋਲ ਕੀ ਕਰ ਲੈਂਗੇ ਇਹਨਾਂ ਦਾ। ਤੇ ਅਸੀਂ ਇੰਜ 3 ਜਣੇ ਮਤਲਬ ਬੈਠਕ 'ਚ ਬੈਠੇ ਹੁੰਦੇ ਸੀ ਭਰਾ, ਤੇ ਬੈਠਕ ਦੇ ਦਰਵਾਜ਼ੇ ਦੀ ਬੈਕ ਸਾਈਡ 'ਤੇ ਮੇਰੀ ਅੰਮੀ ਇੰਜ ਨਾਲ ਰੋ ਰਹੀ ਹੁੰਦੀ ਸੀ, ਨਾਲ ਸੌਂਦੀ ਸੀ ਕਿ ਮੇਰੇ ਪੁੱਤਰਾਂ ਨੂੰ ਕੁਛ ਕਰਨਾ ਦੇ, ਯਾਨੀ ਇੰਜ ਦਾ ਵਕਤ ਹੁੰਦਾ ਸੀ। ਅੱਛਾ ਹੁਣ ਗੱਲ ਇਹ ਹੈ ਕਿ ਲੋਕੀ ਕਹਿੰਦਾ ਯਾਰ ਇੰਜ ਦੀ ਤੂੰ ਗੱਲ ਕਿਉਂ ਕਰਦਾ ਐਡੀ ਪਰਸਨਲ? ਸਮਝ ਆ ਰਹੀ ਨਾ? ਇੰਜ ਦੀ ਗੱਲ ਦਾ ਇੱਕ ਫਾਇਦਾ ਵੀ ਹੁੰਦਾ ਵਾ, ਇੱਕ ਪਿਆਰ ਇੰਨਾ ਵੱਧਦਾ ਵਾ ਕਿ ਤੁਸੀਂ ਜਿੰਨੇ ਪਾਕਿਸਤਾਨ ਦੇ ਆਰਟ ਕਾਮੇਡੀਅਨ ਨੇ ਸਾਰਿਆਂ ਨੂੰ ਲਾਈਨ 'ਚ ਖਿਲਾਰਦੇ, ਵਿੱਚ ਮੈਂ ਵੀ ਖੜਾ ਹਾਂ। ਇਹਨਾਂ ਦੇ ਵਿੱਚ ਹਜ਼ਾਰਾਂ ਲੋਕ ਐਸੇ ਨੇ ਕਿ ਤੂੰ ਵੱਡੇ ਆਰਟਿਸਟ ਖੜੇ ਹੋਣ ਭਾਵੇਂ, ਵਿੱਚ ਮੈਂ ਵੀ ਖੜਾ ਹਾਂ। ਇਹਨਾਂ ਦੇ ਵਿੱਚ ਜਦੋਂ ਕਿਸੇ ਨੂੰ ਕਹਿੰਦੇ ਪਾ ਇਹਨਾਂ ਸਾਰਿਆਂ ਦੇ ਵਿੱਚ ਨਾ ਇੱਕ ਨੂੰ ਤੁਸੀਂ ਜਾ ਕੇ ਹੱਕ ਕਰ ਸਕਦੇ, ਜੱਫੀ ਪਾ ਸਕਦੇ। ਕਿਹਨੂੰ ਪਾਓਗੇ? ਇਹਨਾਂ 'ਚੋਂ 90% ਲੋਕੀ ਆ ਕੇ ਮੈਨੂੰ ਜੱਫੀ ਪਾਉਣਗੇ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਕਿ ਮੈਂ ਇੰਨਾ ਕੁ ਅਪਣਾਈਅਤ ਇਹਨਾਂ ਦੇ ਨਾਲ, ਇੰਨਾ ਕੁ ਮੇਰਾ ਕਨੈਕਸ਼ਨ ਮਜ਼ਬੂਤ ਆ। ਸਹੀ ਗੱਲ। ਅਗਰ ਮੈਂ ਉੱਤੇ ਰੱਖਣਾ ਕਿ ਉਹ ਤੇ ਮਤਲਬ ਮੈਨੂੰ ਫਾਇਦਾ ਦੇ ਰਹੇ ਨੇ ਤੇ ਇਹ ਉਹ, ਲੇਕਿਨ ਇਹਦੀ ਇੱਕ ਵਜ੍ਹਾ ਮੈਂ ਤੁਹਾਨੂੰ ਦੱਸਦਾ। ਮੈਂ ਇਹ ਗੱਲ ਕੋ ਦੱਸੀ ਕਿ ਸਰ ਉਹ ਜਦੋਂ ਫਿਰ ਫੌਤ ਹੋਏ ਨਾ, ਅੱਛਾ ਜੋ ਇੰਨਾ ਪਿਆਰ ਸੀ ਮੇਰਾ ਉਹਨਾਂ ਦੇ ਨਾਲ, ਲੇਕਿਨ ਐਂਡ 'ਤੇ ਆ ਕੇ ਉਹਨਾਂ ਨੂੰ ਐਨਜ਼ਾਈਟੀ ਹੋ ਗਈ, ਉਹ ਚੇਂਜ ਹੋਣਾ ਸ਼ੁਰੂ ਹੋ ਗਏ, ਗੁੱਸਾ ਕਰਨ ਲੱਗ ਪਏ। ਐਸਾ ਸਾਡੇ ਦਰਮਿਆਨ ਸਪੇਸ ਵੱਧਦੀ ਗਈ ਬੱਚਿਆਂ ਦੇ ਤੇ ਬਾਪ ਦੇ ਦਰਮਿਆਨ, ਇੰਨੀ ਕੁ ਵੱਧ ਗਈ ਕਿ ਅਸੀਂ ਵੇਖਣਾ ਚੰਗਾ ਨਹੀਂ ਸੀ ਸਮਝਦੇ ਅੱਬੇ ਨੂੰ ਕਿ ਹਰ ਗੱਲ 'ਤੇ ਯਾਰ ਹਰ ਗੱਲ 'ਤੇ ਆਹ ਕੋ ਕਰਨੇ ਆ, ਆਹ ਕੋ ਲਾਇਆ ਡੈਕ ਮੇਰਾ ਤੋੜ ਦਿੱਤਾ, ਆਹ ਕੀ ਕੀਤਾ। ਉਹ ਕਰਦੇ ਲੋ ਜੀ ਇਹ ਸਾਨੂੰ ਪਿਆਰ ਹੀ ਨਹੀਂ ਕਰਦੇ, ਇਹ ਬਸ ਉਹ ਹੀ ਸੀ ਬਸ ਇਹ ਉਹ ਇੱਕ ਮਿਸਾਲ ਆ। ਅਤੇ ਉਸਤਾਦ ਜੀ ਜਦੋਂ ਫੌਤ ਹੋਏ ਨੇ ਮੈਂ ਤੁਹਾਨੂੰ ਦੱਸਣ ਲੱਗਾ ਕਿ ਯਾਰ ਤੁਸੀਂ ਨਾ ਇਸ ਟਾਈਮ ਹੁਣ ਜਿਹੜੇ ਤੁਹਾਡੇ ਸ਼ੋਅ ਵੇਖ ਰਹੇ ਨਾ, ਜਿਹੜੇ ਉਹਨਾਂ ਦੇ ਬਾਪ ਉਹਨਾਂ ਦੀ ਹੈਗੇ ਨੇ ਨਾ ਉਹਦੇ ਵਿੱਚ, ਯਾਨੀ ਉਹ ਉੱਠ ਕੇ ਮਿਲ ਸਕਦੇ ਨੇ ਹੁਣੇ ਹੀ ਇਸ ਟਾਈਮ ਮੇਰੇ ਗੱਲ ਕਰਦੇ ਆ, ਤਾਂ ਜੀ ਉਹਨਾਂ ਨੂੰ ਖੜੇ ਕਰਕੇ ਨਾ ਕੁੱਟ ਕੇ ਜੱਫੀ ਪਾਓ ਆਪਣੇ ਪਿਓ। ਮੈਂ ਤੁਹਾਨੂੰ ਸਹੀ ਕਹਿ ਰਿਹਾ। ਅਗਰ ਤੁਹਾਡੇ ਘਰ 'ਚ ਨੇ ਤਦ, ਅਗਰ ਕਿਤੇ ਬੈਠਕ 'ਚ ਸੁੱਤੇ ਨੇ ਤਦ, ਅਗਰ ਨਾਲ ਸ਼ੋਅ ਵੇਖ ਰਹੇ ਨੇ, ਸ਼ੋਅ ਛੱਡ ਕੇ ਉੱਠ ਕੇ ਕੁੱਟ ਕੇ ਜੱਫੀ ਪਾਓ ਔਰ ਉਹਨਾਂ ਨੂੰ ਕਹੋ ਅੱਬਾ ਜੀ ਕਦੀ ਮੇਰੇ ਕੋਲੋਂ ਕੋਈ ਵਾਧੇ ਘਾਟੇ ਦੀ ਹੋ ਗਈ ਹੋਵੇ ਤੇ ਮੈਨੂੰ ਅੱਲਾ ਵਾਸਤੇ ਮਾਫ਼ ਕਰ ਦਿਓ। ਔਰ ਅੱਗੇ ਤੋਂ ਸੋਚ ਲਓ ਕਿ ਭਾਜੀ ਉਹਦਾ ਦਿਮਾਗ ਵੀ ਫਿਰ ਜਾਏ ਨਾ, ਦਿਮਾਗ ਵੀ ਫਿਰ ਜਾਏ ਤੇ ਸਰ ਉਹਦਾ ਉਹੀ ਰੁਤਬਾ। ਇਹ ਮੈਂ ਜੈਨੂਇਨ ਗੱਲ ਕਰ ਰਿਹਾ। ਤੇ ਬਸ ਇਹ ਮਕਸਦ ਸੀ ਇਸ ਗੱਲ ਦਾ। ਸਹੀ ਗੱਲ।
ਤੂੰ ਵੀ ਜਾਂਦੇ ਆਈ ਨਾ ਉਹ ਨੁੱਕਰ ਤੇ ਗੋਲ ਗੱਪੇ ਵਾਲਿਆਂ ਨੂੰ ਘੁੱਟ ਕੇ ਜੱਫੀ ਪਾਉਣੀ। ਆਉਂਦੇ ਵੀ ਮਿਲ ਕੇ ਆਏ, ਉਹਨੇ ਕਿਹਾ ਤੂੰ ਮੇਰਾ ਹੈ ਹੀ ਨਹੀਂ। ਅਗਲੀ ਗੱਲ ਕਰੋ। ਉਹ ਗੋਲ ਗੱਪੇ ਵਾਲਾ ਹੈ ਕਿ ਨਹੀਂ ਹੈ ਤੂੰ ਮੈਨੂੰ ਪਾ ਯਾਰ। ਹਾਂ ਯਾਰ ਜੋ ਵੀ ਹੈ ਉਸਤਾਦ ਜੀ, ਮੇਰਾ ਮੈਸੇਜ ਜਿਹੜਾ ਨਾ ਉਹ ਮੈਂ ਇਹੀ ਕਹਿਣ ਆ ਕਿ ਉਹ ਕਰੈਕਟਰ ਨੇ ਕਿਹਾ ਹੈ ਕਿ ਵੀ ਮੇਰੇ ਵਾਲਦ ਸਾਹਿਬ ਮੈਨੂੰ ਕਹਿੰਦੇ ਰਹੇ ਪੜ੍ਹਦਾ ਅਸੀਂ ਨਹੀਂ ਪੜ੍ਹੇ। ਕਹਿੰਦਾ ਮੈਂ ਇਹ ਟਾਈਮ ਨਹੀਂ ਆਪਣੀ ਔਲਾਦ ਤੇ ਆਣ ਦੇਣਾ, ਮੈਂ ਭਾਈ ਮਾਰ ਕੇ, ਕਿਉਂਕਿ ਪੜ੍ਹਾਈ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਅਸੀਂ ਪੜ੍ਹਨਾ। ਇੱਕ ਵਾਕਿਆ ਸੁਣਾਓ ਆਪਣੇ ਪੂਜੀ ਦਾ ਉਸਤਾਦ ਜੀ। ਯਾਰ ਬਾਪ ਦਾ ਵਾਕਿਆ ਹੋਵੇ ਤੇ ਤੂੰ ਰਹਿਣ ਦੇ ਮੁੱਕ ਗਿਆ। ਠੀਕ ਹੈ ਯਾਰ, ਬਹੁਤ ਅੱਛੇ ਯਾਰ। ਟਾਈਮ क्या कहना ਟਾਈਮ ਪੂਰਾ ਸਾਡਾ ਬਾਪ ਪੂਰਾ ਹੋ ਗਿਆ ਯਾਰ ਦਾ ਅੱਬਾ ਬਹੁਤ ਮਜ਼ੇਦਾਰ ਇਨਸਾਨ ਸੀ, ਬੜਾ ਪਿਆਰ ਵਾਲਾ ਜੀ ਸੀ। ਉਸਤਾਦ ਜੀ ਅੱਬੂ ਜੀ ਨੂੰ ਨਾ ਅਸੀਂ ਲਾਸਟ ਟੈਸਟ ਜਦੋਂ ਕਰਾਇਆ ਨਾ ਜਿਗਰ ਪੂਜ ਦਾ ਫਾਰਗ ਹੋ ਗਿਆ ਸੀਗਾ, ਤੇ ਮੈਂ ਕਿਹਾ ਅੱਬੂ ਜੀ ਕੀ ਕਿਹਾ ਡਾਕਟਰ ਨੇ? ਅੱਬੂ ਕਹਿੰਦੇ ਡਾਕਟਰ ਨੇ ਨਾ ਫਲ ਦੱਸਿਆ ਵੀ ਫਲ ਜ਼ਿਆਦਾ ਤੋਂ ਜ਼ਿਆਦਾ ਖਾਓ। ਮੈਂ ਉਦੋਂ ਸਮੋਸੀਆਂ ਲਾਉਂਦਾ ਸੀ, ਮੈਂ ਕਿਹਾ ਠੀਕ ਆ ਅੱਬੂ ਜੀ ਫਲ ਪਹੁੰਚ ਜਾਏਗਾ। ਅੱਲਾ ਦੀ ਕਰਨੀ ਐਸੀ ਉਸਤਾਦ ਜੀ, ਉਹ ਮੇਰੇ ਲਾਗੇ ਇੱਕ ਅਮਰੂਦ ਲਾਉਂਦਾ ਸੀ, ਮੈਂ 2 ਕਿਲੋ ਅਮਰੂਦ ਸੋਹਣੇ ਲੈ ਕੇ ਨਾ ਇਹ ਵੀ ਦੱਸਣਾ ਕਿ ਸਾਜੀ ਉਹ ਪਰੇ ਨੂੰ ਗਿਆ ਥੋੜਾ ਜਿਹਾ, ਇਹ ਵੀ ਦੱਸ। 2 ਕਿਲੋ ਅਮਰੂਦ ਲੈ ਕੇ ਘਰ ਪੂਰੀ ਗੱਲ ਦੱਸੀ। ਮੇਨ ਫਲ ਚੁਣਿਆ। ਆਹੋ ਇਹਨੇ ਉਹ ਦੱਸਿਆ ਹੀ ਨਹੀਂ ਤੇ ਇਹਨਾਂ ਕਹਤਾ ਮੈਂ ਸਾਜੀ ਸੋਹਣਾ 2 ਕਿਲੋ ਅਮਰੂਦ ਲੈ ਕੇ ਨਾ ਇੰਜ ਕਰਕੇ ਉਹ ਹੈ ਨਹੀਂ ਸੀ। ਇਹ ਵੀ ਕਹਿ ਕੇ ਸਾਜੂ ਮੈਨੂੰ ਸਿਰਫ ਇੰਨਾ ਕਹਿ ਗਿਆ ਯਾਰ ਮੈਂ ਵਾਕ ਜ਼ਰਾ ਲੈਟਰਿਨ ਚ ਹੋ ਗਿਆ, ਧਿਆਨ ਰੱਖੀ। ਉਹ ਆਇਆ ਤੇ ਨਾ ਉੱਥੇ ਮਿੱਠਾ ਸੀ ਤੇ ਨਾ ਅਮਰੂਦ ਸੀ ਨਾ ਫਿੱਕਾ ਸੀ। ਮੈਂ ਇੰਜ ਕਰਕੇ 2 ਕਿਲੋ ਇਹ ਵੀ ਕਿਹਾ ਵੀ ਡਾਕਟਰ ਨੇ ਮੈਨੂੰ ਫਲ ਦੱਸਿਆ, ਚੋਰੀ ਦਾ ਫਲ ਦੱਸਿਆ। ਮੇਰਾ 2 ਕਿਲੋ ਅਮਰੂਦ ਘਰ ਲੈ ਕੇ ਆ ਨਾ, ਆਪਾਂ ਹੀ ਖੁਸ਼ ਹੋ ਸਕੂਨ ਨਾਲ ਖਾ ਲਿਆ। 2 ਦਿਨ ਬਾਅਦ ਫੇਰ ਮੈਨੂੰ ਕਹਿੰਦੇ ਯਾਰ ਅੱਜ ਫੇਰ ਫਲ ਲੈ ਕੇ। ਮੈਂ ਕਿਹਾ ਠੀਕ ਆ ਕੋਈ ਫਲ ਲੈ ਕੇ। ਉਸਤਾਦ ਜੀ ਅੱਲਾ ਦੀ ਕਰਨੀ ਫੇਰ ਉਹੀ ਅਮਰੂਦਾਂ ਵਾਲੇ ਖੜਾ, ਹੋਰ ਕੋਈ ਫਲ ਤੇਰੇ ਲਈ ਤੇਰੇ ਫਲ ਰਡਾਰ ਹੈ, ਤੇਰੇ ਲਈ ਫਲ ਹੈ ਹੀ ਅਮਰੂਦ ਸੀ। ਹਾਲਾਂਕਿ ਸੇਬ, ਕੇਲੇ, ਕਿੰਨੂ, ਮਾਲਟੇ, ਮੌਸਮੀ, ਸੇਬ, ਫਿਰ ਜਨਾਬ ਜੀ ਲੀਚੀ, ਫਿਰ ਅੰਗੂਰ, ਫਿਰ ਮਤਲਬ ਸਟ੍ਰਾਬੇਰੀ, ਫਿਰ ਉਹ ਨਿੱਕੇ ਨਿੱਕੇ ਜਿਹੜੇ ਹੁੰਦੇ ਨੇ ਡੱਬਿਆਂ 'ਚ अनानास, ਚੈਰੀ, ਅਨਾਨਾਸ। जी जी ਇਹ ਵੀ ਇਹ ਅਸਲ 'ਚ ਇਹ ਫਲ ਮਤਲਬ ਕਿ ਅੱਬੇ ਨੇ ਕਿਹਾ ਫਲ ਲੈ ਕੇ ਆਈ ਤੇ ਅੱਲਾ ਦੀ ਕਰਨੀ ਹੋਈ ਉਹਨੇ ਅਮਰੂਦ ਲਾ ਲਏ। वाह वाह 2 ਦਿਨ ਬਾਅਦ ਅੱਬੇ ਨੇ ਕਿਹਾ ਅੱਜ ਫੇਰ ਫਲ ਲੈ ਕੇ ਆਈ ਤੇ ਅੱਲਾ ਦੀ ਕਰਨੀ ਹੋਈ ਉਹਨੇ ਫੇਰ ਅਮਰੂਦ ਲਾ ਲਏ। ਤੇ ਉਸਤਾਦ ਜੀ ਇਹ ਕਿਹੜਾ ਫਲ ਆ? ਮੈਂ ਫਿਰ ਉਸਤਾਦ तेरा हाथ ਜੀ भी मरूदा दे खुले अच्छा ਮੈਂ ਅਮਰੂਦ ਲੈ ਕੇ ਘਰ ਗਿਆ ਨਾ, ਉਹ ਜਿਹੜਾ ਡਾਕਟਰ ਦਾ ਜਿਹੜਾ ਪਰਚਾ ਜਿਹੜਾ ਹੁੰਦਾ, ਅੱਬੂ ਜੀ ਨੇ ਕਹਿੰਦਾ ਸਾਜ ਦੁਰਿਆ। ਮੈਂ ਕਿਹਾ ਹਾਂਜੀ। ਉਹ ਪਰਚਾ ਜਿਹਾ ਕੱਢ ਕੇ ਤੇ ਕਹਿੰਦੇ ਦੇਖ ਉਹ ਮਰੇ ਤੇ ਕੱਲੇ ਅਮਰੂਦ ਹੀ ਲਿਖੇ ਆ, ਬਾਕੀ ਫਲ ਕਹਿੰਦੇ ਇੰਡੀਆ ਚਲਾ ਗਿਆ ਸਾਰਾ ਹੀ। ਨਹੀਂ ਮੈਨੂੰ ਯਾਦ ਹੈ ਜਦੋਂ ਉਸਤਾਦ ਜੀ ਪਤਾ ਕਰਨ ਗਏ ਨਾ ਉਹਦੇ ਅੱਬੂ ਦਾ, ਤੇ ਮਿੱਠੇ ਨੂੰ ਪੁੱਛ ਰਹੇ ਕਿ ਯਾਰ ਕੀ ਯਾਨੀ ਕਿ ਖਾਣ ਨੂੰ ਦੇ ਰਹੇ ਹੋ? ਮਿੱਠਾ ਕਹਿੰਦਾ ਉਸਤਾਦ ਜੀ ਜੂਸ ਦੇਣੇ ਆ, ਫਲ ਦੇਣੇ ਆ। ਤੇ ਅੱਬੂ ਉੱਠ ਕੇ ਕਹਿੰਦਾ ਆ ਝੂਠ ਬੋਲਦਾ, ਝੂਠ ਬੋਲਦਾ। ਦਲੀਆ ਦੇਈ ਜਾਂਦੇ, ਸਹੀ ਗੱਲ ਕਹਿੰਦੇ ਮੈਨੂੰ ਦਲੀਆ ਦੇਈ ਜਾਂਦੇ, ਕਹਿੰਦੇ ਮੈਨੂੰ ਦਲੀਆ ਹੀ ਦੇਈ ਜਾਣ ਦੇ, ਆਹੋ ਫਲ ਫੁੱਲ। ਯਾਰ ਇਹਦਾ ਅੱਬਾ ਮੈਨੂੰ ਕਹਿੰਦਾ ਪੁੱਤਰ ਇਹ ਨਾ ਮੈਂ ਇੱਕ ਬੰਦੇ ਕੋਲ ਦਵਾਈ ਲੈ ਕੇ ਗਏ, ਮੈਨੂੰ ਪਿੰਡ ਫਲਾਣੀ ਯਵਾ ਫਲਾਣੀ ਯਵਾ ਫਲਾਣੀ ਯਵਾ। ਉਹਨੂੰ ਮੈਂ ਕਹਿ ਕੇ ਆਇਆ ਕਿ ਪੁੱਤ ਜੇ ਮੈਂ ਬਚ ਗਿਆ ਨਾ ਤੇ ਤੇਰੀ ਮੈਂ ਡੈਸ਼ 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 ਦੇਣਾ ਹੀ ਆ। ਮੈਂ ਕਿਹਾ ਯਾਰ ਆਪਾਂ ਫੋਲੋ ਤੇ ਗਿਆ ਕਿਸੇ ਡਾਕਟਰ ਤੇ ਕਿ ਉਹਨੇ ਮੇਰਾ ਬੇੜਾ ਕਰਕੇ ਤਾਂ ਉਹਨੂੰ ਮੈਂ ਛੱਡਣਾ ਨਹੀਂ ਜੇ ਮੈਂ ਠੀਕ ਹੋ ਗਿਆ। ਅੱਛਾ ਇੱਕ ਐਸੀ ਗੱਲ ਉਹਦੇ ਲਈ ਫਲ ਮੇਨ ਅਮਰੂਦ ਹੀ ਆ ਸਾਰੇ। ਉਹਨੇ ਕਹਿਣੀ ਦੇਖੀ ਵੀ ਡਾਕਟਰ ਨੇ ਫਲ ਲਿਖਿਆ ਕਿ ਨਾਲ ਅਮਰੂਦ ਵੀ ਲਿਖਿਆ ਥੱਲੇ। ਸਬਰ ਦੇ ਫਲ ਦਾ ਡਬਲ ਚਾਪਰ ਕਰਾਉਣ ਡਿਆ ਸੀ। ਲਓ ਜੀ ਨਾਜ਼ਰੀਨ, ਆਪਣੇ ਆਪਣੇ ਵਾਲਦ ਸਾਹਿਬ ਜਿਹੜੇ ਨੇ ਨਾ ਜਿਨ੍ਹਾਂ ਦੇ ਲਾਗੇ ਨੇ ਉਹਨਾਂ ਨੂੰ ਘੁੱਟ ਕੇ ਜੱਫੀ ਪਾਓ, ਉਹਨਾਂ ਦਾ ਮੂੰਹ ਚੁੰਮੋ। ਹੁਣ ਮੈਂ ਮੂੰਹੋਂ ਗਵਾਂ ਪਾਲਾ। ਤੇ ਦੂਸਰੀ ਗੱਲ ਇਹ ਆ ਕਿ ਉਹਨਾਂ ਕੋਲ ਮਾਫੀ ਮੰਗੋ ਔਰ ਨੈਕਸਟ ਵਾਸਤੇ ਉਹਨਾਂ ਲਈ ਬਹੁਤ ਜ਼ਿਆਦਾ ਨਰਮੀ ਦੇ ਨਾਲ ਉਹਨਾਂ ਨਾਲ ਗੱਲਬਾਤ ਕਰੋ। बहुत जब ਠੀਕ ਹੈ सॉरी ਉਸਤਾਦ ਜੀ ਕਿੰਨੇ ਕੁ ਵਿਆਹ ਕੀਤੇ ਸੀ? ਅਸੀਂ ਤੁਹਾਡੇ ਅੱਗੇ ਉਫ ਕਰਦੇ ਹਾਂ, ਸਾਨੂੰ ਮਾਫ। माफ कर दी ਇਹਨੂੰ ਪਤਾ ਲੱਗਾ ਦਰਾਜ ਜੀ। ਇਹਨੂੰ ਪਤਾ ਲੱਗਾ ਦਰਾਜ ਚੋਂ ਹਰ ਸ਼ੈ ਮਿਲ ਜਾਂਦੀ। ਦਰਾਜ ਤੇ ਘਰ ਤੇ ਦਰਾਜ ਫੋੜਨ ਦਿਆ ਯਾਰ ਨਹੀਂ ਯਾਰ ਦਰਾਜ ਐ ਹੁੰਦਾ ਕਿ ਯਾਰ ਇਹਨੂੰ ਸਮਝਾਇਆ ਕਰੋ ਕੁਝ ਯਾਰ। ਲਸ਼ ਪਾਸ਼ਾਂ ਚ ਹੋ ਗਿਆ ਹੁੰਦਾ ਜਿੱਦਾਂ ਤੇ ਘਰ ਦੇ ਸਾਰੇ ਦਰਾਸ ਬੋਲ ਰਹੇ ਕਿ ਦਰਾਸ ਤੋਂ ਹਰ ਚੀਜ਼ ਮਿਲਦੀ। ਨਹੀਂ ਇਹਨੇ ਕਿਸੇ ਨੇ ਪੁੱਛਿਆ ਨਾ ਕਿ ਯਾਰ ਇਹ ਕਿੱਥੋਂ ਤੂੰ ਚੀਜ਼ ਮੰਗਾਈ? ਉਹਨੇ ਕਿਹਾ ਮੈਂ ਦਰਾਸ ਤੋਂ। ਕਿੱਥੋਂ ਲਈ? ਕਹਿੰਦਾ ਦਰਾਸ ਤੋਂ। ਤੇ ਉਹਨੇ ਕਿਹਾ ਮੈਂ ਕਿੱਥੋਂ ਲੈਣੀ? ਉਹਨੇ ਕਿਹਾ ਤੂੰ ਵੀ ਦਰਾਸ ਤੋਂ। ਤੇ ਘਰ ਆ ਕੇ ਸਾਰੇ ਦਰਾਸ ਬੋਲ ਰਹੇ ਆ। ਤੇ ਉਹਨੂੰ ਕਹਿੰਦਾ ਯਾਰ ਉਹਨੂੰ ਲੱਭ ਗਈ ਦਰਾਸ ਚ, ਮੈਨੂੰ ਕਿਉਂ ਲੱਭ ਰਹੀ? ਅੱਛਾ ਇਹਦਾ ਇੱਕ ਸਟਾਈਲ ਤੂੰ ਵੇਖੀ ਆ ਬੈਠਾ ਨਾ, ਇਹ ਬੈਠਾ ਵਾ ਤੇ ਹੁਣ ਜਦੋਂ ਤੈਨੂੰ ਇਹਨੇ ਜੁਗਤ ਕਰਨੀ ਨਾ ਤੇ ਨਾਲ ਸਿੱਧਾ ਕਿੱਦਾਂ ਹੁੰਦਾ ਕਿ ਤਾਜੀ ਆ ਨਾ ਇਹਨੂੰ ਕਿਸੇ ਨੇ ਕਿਹਾ ਦਰਾਸ ਤੋਂ ਹਰ ਚੀਜ਼ ਲੱਭ ਜਾਂਦੀ ਤੇ ਘਰ ਦਰਾਸ ਫੁੱਲ ਹੁੰਦੇ ਆ। ਉਹ ਭਾਈ ਉੱਥੇ ਕਿੱਧਰ ਆ ਗਿਆ ਤੇਰਾ? ਇੰਝ ਹੁੰਦਾ ਇੱਕਦਮ ਸਾਰਾ ਕੁਝ ਛੱਡ ਕੇ ਅਗਲੇ ਦੇ ਉੱਤੇ ਚੜਦਾ ਫੌਰਨ। ਮੈਂ ਡਰਨਾ ਵਾ ਕਿਸੇ ਦਿਨ ਕਿਹਾ ਨਾ ਦਰਾਜ਼ ਫੁੱਲਣ ਡਿਆ,
ਓਏ ਉੱਥੇ ਦਰਾਜ਼ ਕਿੱਥੇ ਗੱਤੇ ਦੀ ਓਏ ਬਗੈਰ ਤਾਂ ਸੱਚੀ ਮੁੱਚੀ ਮਾਰ ਸੌਰੀ ਯਾਰ ਵੀ ਏਦਾਂ ਇਹਨੇ ਕਰਨਾ ਬੜੇ ਥਾਲੇ ਜੋ ਓਏ ਜੱਫੀ ਨਹੀਂ ਪਾ ਨਹੀਂ ਦਿਲ ਕਰੇ ਤੂੰ ਕੰਜਰ ਕੱਢੇ ਓਏ ਉੱਥੇ ਦਰਾਜ਼ ਕਿੱਧਰ ਆ ਗਿਆ ਐਦਾਂ ਹੀ ਹੋਣਾ ਜੇ ਕਿਸੇ ਦਿਨ ਮੇਰੇ ਸਾਈਡ ਤੋਂ ਉੜ ਦੇਣਾ ਉੱਥੇ ਦਰਾਜ਼ ਕਿੱਧਰ ਆ ਗਿਆ ਟਾ ਟਾ ਹੈ ਆ ਜੱਫੀ ਪਾ ਅੱਬੂ ਨੂੰ ਵਾਲਾ ਪਾਸ ਲਓ ਜੀ ਚਲੋ ਅੱਬੂਆਂ ਨੂੰ ਜੱਫੀ ਪਾਓ ਸਾਰੇ ਆਪਣੇ ਆਪਣੇ ਅੱਬੂ ਨੂੰ ਜੱਫੀ ਪਾਓ ਚਲੋ ਸ਼ਾਬਾਸ਼ ਜੈਨਵਨ ਗੱਲ ਜਿਹਨੇ ਨਾ ਜੱਫੀ ਪਾਈ ਭਾਈ ਉਹ ਸਮਝੋ ਕਿ ਵੀ ਫਾਰਗ ਆਦਮੀ ਹੈ ਉਹਨਾਂ ਨਾਲ ਜਿਹਦੇ ਅੱਬੂ ਨਹੀਂ ਹੈ ਉਹ ਆਪਣੀ ਅੰਮੀ ਦੇ ਨਾਲ ਹੀ ਨਹੀਂ ਕਿ ਉਹ ਨਹੀਂ ਜਿਨ੍ਹਾਂ ਦੇ ਹੈ ਉਹਨਾਂ ਦੇ ਜਿਨ੍ਹਾਂ ਦੇ ਨਹੀਂ ਹੈਗਾ ਉਹਨਾਂ ਲਈ ਦੁਆ ਕਰੋ ਉਹਨਾਂ ਲਈ ਕਹੋ ਕਿ ਉਹਨਾਂ ਨੂੰ ਵੀ ਹੱਕ ਕਰ ਲਓ ਇੰਜ ਖਿਆਲ ਚ ਲਿਆ ਕੇ ਨਾ ਹੱਕ ਕਰ ਲਓ ਇਹ ਵੀ ਗੱਲ ਸਹੀ ਆ ਉਹ ਜਿਨ੍ਹਾਂ ਦੇ ਨਹੀਂ ਹੈ ਉਹ ਆਪਣੀ ਵਾਰ ਨਹੀਂ ਅੰਮੀ ਵਾਲਾ ਅੰਮੀ ਡੇ ਫੇਰ ਕੇ ਦਿਨ ਅੰਮੀ ਦਾ ਹੋਰ ਫੀਲ ਹੈ ਹਾਂਜੀ ਮਾਂ ਦੀ ਫੀਲ ਹੋਰ ਤਰ੍ਹਾਂ ਦੀ ਹੈ ਬਾਪ ਦੀ ਹੋਰ ਤਰ੍ਹਾਂ ਦੀ ਹੈ ਯਾਰ ਤਸੱਬਰ ਆਪਣੇ ਪੂਰ ਜੱਫੀ ਪਾ ਸਾਜੀ ਨੇ ਕਿਹਾ ਕਿ ਆਪਣੇ ਇਹਦੇ ਕਿੰਨੇ ਜੱਪੇ ਜਾਈ ਲਓ ਜੀ ਨਾਜ਼ਰੀਨ ਓਕੇ ਆਪਣਾ ਬਹੁਤ ਖਿਆਲ ਰੱਖੋ ਕੱਲ ਨੂੰ ਫੇਰ ਤੁਹਾਡਾ ਮੁਲਾਕਾਤ ਹੋਏਗੀ ਰੱਬ ਰੱਖਾ ਅੱਲਾ ਹਾਫਿਜ਼ ਵਾਹ ਵਾਹ